वाहिगुरू जी का खालसा वाहिगुरू जी की फतेह। अस्सलाम वालेकुम आदाब अर्ज महा तुहाडी होस्ट नीलम कौर ते मैं टीवी फॉर दे सारे दर्शकों ते ਸਰੋਤਿਆਂ ਨੂੰ जी आया कहंदियां प्रोग्राम सच्चो सच विच है ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच में बहुत शुक्रिया जी। डॉक्टर साहब अज 21 अक्तूबर 2022 6 कतक नानकशाही संमत 7 कतक नानकशाही संमत 554 का दिन है। तो डॉक्टर साहब प्रोग्राम शुरू करने तो पहला ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਲਕਨ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਤੋਂ ਵੀਰ ਅਮਰਜੋਤ ਸਿੰਘ ਵੱਲੋਂ। ਸੋ ਉਹਨਾਂ ਦਾ ਕਹਿਣਾ ਹੈ ਕਿ ਸਿੱਖ ਵਿਰੋਧੀ ਅਤੇ ਖਾਲਿਸਤਾਨ ਵਿਰੋਧੀ ਨੈਰੇਟਿਵ ਸਿਰਜਣ ਦਾ ਕੰਮ ਅਮਰੀਕਾ ਵਿੱਚ ਵੀ ਸ਼ੁਰੂ ਹੋ ਗਿਆ। ਵਾਈਟ ਹਾਊਸ ਸਾਹਮਣੇ ਪ੍ਰੋਟੈਸਟ ਹੋਇਆ ਕਿ ਹੁਣ ਸਿੱਖਾਂ ਅਤੇ ਈਸਾਈਆਂ ਵਿਚਾਲੇ ਤਣਾਅ ਵਧੇਗਾ। ਪਹਿਲਾਂ ਡੇਰਾਵਾਦ, ਸੌਦਾ ਸਾਧ, ਸਿੱਖ ਦਲਿਤ ਕਲੈਸ਼ ਅਤੇ ਹੁਣ ਇਹ ਕਿ ਅਸੀਂ ਇਹਨਾਂ ਵਿੱਚ ਹੀ ਫਸੇ ਰਹਿਣਾ ਹੈ ਜਾਂ ਇਹਨਾਂ ਸਭ ਦੀ ਮਾਂ ਭਾਰਤ ਮਾਤਾ ਵੱਲ ਨੂੰ ਵੀ ਮੂੰਹ ਕਰਨਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਅਮਰਜੋਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਖਬਰ ਪਲਾਂਟ ਕੀਤੀ ਗਈ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਹੋਰਾਂ ਨੂੰ ਜੰਮੂ ਕਸ਼ਮੀਰ ਵਿੱਚ ਜਾਣ ਤੋਂ ਇਸ ਲਈ ਰੋਕਿਆ ਗਿਆ ਕਿ ਕਿਉਂਕਿ ISI ਦੀ ਪਲਾਨ ਹੇਠ ਖਾਲਿਸਤਾਨੀ ਅਤੇ ਆਜ਼ਾਦੀ ਪਸੰਦ ਕਸ਼ਮੀਰੀਆਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਲਈ ਜੰਮੂ ਕਸ਼ਮੀਰ ਦਾ ਦੌਰਾ ਕਰਨਾ ਚਾਹੁੰਦੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਤੋਂ ਮਾਫੀ ਚਾਹੁੰਦੇ ਹਾਂ ਕਿ ਕੱਲ ਦਾ ਪ੍ਰੋਗਰਾਮ ਅਸੀਂ ਨਹੀਂ ਸੀ ਕਰ ਸਕੇ। ਜਿਨ੍ਹਾਂ ਵੀਰਾਂ ਭੈਣਾਂ ਨੇ ਕਾਲ ਕਰਕੇ ਫਿਕਰ ਦਾ ਇਜ਼ਹਾਰ ਕੀਤਾ ਉਹਨਾਂ ਦਾ ਵੀ ਸ਼ੁਕਰੀਆ। ਵੀਰ ਗੁਰਦੇਵ ਸਿੰਘ ਕਾਲ ਕਰਕੇ ਕਹਿਣ ਲੱਗੇ ਛੁੱਟੀਆਂ ਜ਼ਿਆਦਾ ਕਰਨ ਲੱਗ ਗਏ। ਮੈਂ ਕਿਹਾ ਜੀ ਤੁਸੀਂ ਇਹਦਾ ਮਤਲਬ ਤਨਖਾਹ ਕੱਟੋਗੇ ਸਾਡੀ। ਸੋ ਕਈ ਵਾਰ ਕੁਝ ਹਾਲਾਤ ਐਸੇ ਹੁੰਦੇ ਨੇ ਕਿ ਤੁਹਾਨੂੰ ਮਜਬੂਰਨ ਮਿਸ ਕਰਨਾ ਪੈਂਦਾ। ਵੀਰ ਅਮਰਜੋਤ ਸਿੰਘ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿਉਂਕਿ ਪਿਛਲੇ ਦਿਨਾਂ 'ਚ ਭਾਰਤੀ ਏਜੰਸੀਆਂ ਦੀ ਖੇਡ ਇੱਕ ਪਾਸੇ ਪੰਜਾਬ ਦੇ ਵਿੱਚ ਚੱਲ ਰਹੀ ਹੈ। ਕਿਸ ਕਿਸਮ ਦਾ ਪ੍ਰੋਪੇਗੈਂਡਾ, ਡਿਸਇਨਫੋਰਮੇਸ਼ਨ ਕੈਂਪੇਨ, ਮਿਸਇਨਫੋਰਮੇਸ਼ਨ ਕੈਂਪੇਨ ਤਾਂ ਚੱਲ ਹੀ ਰਹੀ ਹੈ। ਲੇਕਿਨ ਜਿਹੜਾ ਸਾਡਾ ਪਹਿਲੇ ਦਿਨ ਤੋਂ ਹੀ ਖਦਸ਼ਾ ਸੀ ਕਿ ਜਿਵੇਂ ਜਾਲੀ ਈਸਾਈ ਪੈਸਟਰਾਂ ਨੂੰ ਪਹਿਲਾਂ ਉਭਾਰਿਆ ਗਿਆ, ਉਹਨਾਂ ਦੇ ਰਾਹੀਂ ਕਿਵੇਂ ਉਹਨਾਂ ਨੇ ਵੱਡਾ ਫਰਾਡ ਲੋਕਾਂ ਦੇ ਨਾਲ ਹੀਲਿੰਗ ਦੇ ਨਾਂ ਥੱਲੇ ਕੀਤਾ ਜਿਹੜਾ ਕਿ ਉਹ ਸਿੱਧੇ ਤੌਰ 'ਤੇ ਪ੍ਰਚਾਰ ਰਾਹੀਂ ਨਹੀਂ ਸੀ ਕਰ ਸਕਦੇ। ਔਰ ਫਿਰ ਉਸ ਨੂੰ ਹੁਣ ਜਿਵੇਂ ਵਾਈਟ ਹਾਊਸ ਦੇ ਬਾਹਰ ਪ੍ਰੋਟੈਸਟ ਦੀ ਗੱਲ ਕੀਤੀ ਹੈ, ਇਵੇਂ ਦੱਸਿਆ ਗਿਆ ਕਿ ਜਿਵੇਂ ਪੰਜਾਬ ਦੇ ਵਿੱਚ ਈਸਾਈਆਂ ਦੇ ਉੱਤੇ ਜ਼ੁਲਮ ਹੋ ਰਿਹਾ ਜੀ। ਔਰ ਜਦੋਂ ਅਸੀਂ ਪੰਜਾਬੀ ਦਾ ਸ਼ਬਦ ਇਹ ਕਹਿੰਦੇ ਆ ਕਿ ਭਾਈ ਲੋੜਾ ਲੋਕੋ ਹਜ਼ਾਰਾਂ ਵਾਕਿਆ ਜਿਹੜੇ ਨੇ ਭਾਰਤ ਦੇ ਖਾਸ ਤੌਰ ਤੇ ਹਿੰਦੂ ਕੌ ਬੈਲਟ ਦੇ ਵਿੱਚੋਂ ਯੂਪੀ ਹੋਏ, ਬਿਹਾਰ ਹੋਏ, ਰਾਜਸਥਾਨ ਹੋਏ, ਮੱਧ ਪ੍ਰਦੇਸ਼, ਕਰਨਾਟਕਾ ਤੋਂ ਲੈ ਕੇ ਤੇ ਕੰਨਿਆ ਕੁਮਾਰੀ ਤੱਕ ਈਸਾਈਆਂ ਦੇ ਖਿਲਾਫ ਹੁੰਦੇ ਨੇ ਜਿਹੜੇ ਡਾਕੂਮੈਂਟਡ ਨੇ, ਜਿਹਨੂੰ ਜਿਹੜਾ ਇੱਥੋਂ ਦੀਆਂ US ਸਰਫ ਔਰ ਦੂਸਰੀਆਂ ਬਾਡੀਜ਼, ਸਟੇਟ ਡਿਪਾਰਟਮੈਂਟ ਰਿਪੋਰਟਸ ਜਿਹੜੀਆਂ ਨੇ ਉਹ ਹਰ ਸਾਲ ਉਸ ਨੂੰ ਪਬਲਿਸ਼ ਕਰਦੀਆਂ ਨੇ। ਪਰ ਅਸੀਂ ਆਪਣੇ ਇਸ ਸਾਰੇ ਪੀਰੀਅਡ 'ਚ ਨਹੀਂ ਸੁਣਿਆ ਕਿ ਕਦੇ
ਅਮਰੀਕਾ ਦੀਆਂ ਈਸਾਈ ਜਥੇਬੰਦੀਆਂ ਨੇ ਵਾਈਟ ਹਾਊਸ ਦੇ ਬਾਹਰ ਜਾਂ ਯੂਨਾਈਟਿਡ ਨੇਸ਼ਨਸ ਦੇ ਬਾਹਰ ਇੰਡੀਆ ਦੇ ਅਗੇਂਸਟ ਪ੍ਰੋਟੈਸਟ ਕੀਤਾ ਹੋਏ ਕਿ ਜੀ ਉੱਥੇ ਜਿਹੜਾ ਉਹ ਈਸਾਈਆਂ ਦੇ ਉੱਤੇ ਜ਼ੁਲਮ ਹੋ ਰਹੇ ਨੇ। ਬਿਲਕੁਲ। ਔਰ ਇਸ ਸਾਰੇ ਪੀਰੀਅਡ 'ਚ ਜਦੋਂ ਕਿ ਭਾਰਤ ਭਰ ਦੇ ਵਿੱਚੋਂ ਈਸਾਈ ਹੋਣ, ਮੁਸਲਮਾਨ ਹੋਣ, ਬੁੱਧਿਸਟ ਹੋਣ, ਉਹ ਹਮਲਿਆਂ ਦਾ ਸ਼ਿਕਾਰ ਹੋਏ ਨੇ, ਹੋ ਰਹੇ ਨੇ 2014 ਤੋਂ ਬਾਅਦ। ਖਾਸ ਤੌਰ ਤੇ ਪੰਜਾਬ ਇੱਕੋ ਇੱਕ ਐਸੀ ਸਟੇਟ ਹੈ ਜਿੱਥੇ ਬਾਕੀ ਘੱਟ ਗਿਣਤੀਆਂ ਮੁਸਲਮਾਨ ਵੀ ਔਰ ਈਸਾਈ ਵੀ ਔਰ ਦੂਸਰੇ ਲੋਕ ਵੀ ਜਿਹੜੇ ਨੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਨੇ। ਔਰ ਕੋਈ ਵੀ ਡਾਟਾ ਜਿਹੜਾ ਭਾਰਤ ਦੇ ਅੱਡ-ਅੱਡ ਕਮਿਸ਼ਨਸ ਇਸ ਸਾਰੇ ਦੇ ਉੱਤੇ ਅੱਡ-ਅੱਡ ਬਣੇ ਹੁੰਦੇ ਨੇ, ਉਹ ਇਸ ਇਨਕਲੂਡਿੰਗ ਮਾਈਨੋਰਿਟੀ ਕਮਿਸ਼ਨ ਇਸ ਗੱਲ ਦੀ ਸ਼ਾਦੀ ਕਰਨਗੇ। ਸੋ ਹੁਣ ਇਹ ਇੱਕ ਦੋ ਧਾਰਾ ਜਿਹੜਾ ਉਹਨਾਂ ਨੇ ਵਾਰ ਕੀਤਾ ਭਾਰਤੀ ਏਜੰਸੀਆਂ ਨੇ। ਪਹਿਲਾਂ ਤਾਂ ਪੰਜਾਬ ਦੇ ਵਿੱਚ ਜਦੋਂ ਕਿ ਉਹਨਾਂ ਨੇ ਦੇਖਿਆ ਕਿ ਭਾਈ ਸਿੱਖਾਂ ਦੇ ਵਿੱਚ ਹਿੰਦੂਤਵਾ ਦਾ ਨੈਰੇਟਿਵ ਉਤਰਦਾ ਨਹੀਂ ਹੈ, ਸਿਆਸੀ ਤੌਰ ਦੇ ਉੱਤੇ ਵੀ 2014 ਦੀਆਂ ਪਾਰਲੀਮੈਂਟ ਚੋਣਾਂ ਵੇਲੇ ਵੀ ਬੀਜੇਪੀ ਦਾ ਰੱਥ ਪੰਜਾਬ ਨੇ ਰੋਕਿਆ, 2019 ਦੇ ਵੇਲੇ ਵੀ ਰੋਕਿਆ। ਕਿਸਾਨ ਮੂਵਮੈਂਟ ਇਹਨਾਂ ਦੇ ਮੂੰਹ ਦੇ ਉੱਤੇ ਪੂਰੀ ਕਰਾਰੀ ਚਪੇੜ ਸੀ। ਔਰ ਉਸ ਤੋਂ ਬਾਅਦ ਪੰਜਾਬ ਅਸੈਂਬਲੀ ਦੀਆਂ ਚੋਣਾਂ 'ਚ ਭਾਵੇਂ ਪੰਜਾਬ ਦੇ ਲੋਕਾਂ ਨੇ ਅੱਕੇ ਹੋਏ ਕਾਂਗਰਸ ਔਰ ਅਕਾਲੀਆਂ ਤੋਂ ਇਹ ਆਮ ਆਦਮੀ ਪਾਰਟੀ ਨੂੰ ਲੈ ਆਂਦਾ, ਪਰ ਬੀਜੇਪੀ ਦੀ ਖੁੰਬ ਪੰਜਾਬ ਦੇ ਵਿੱਚ ਫਿਰ ਠੱਪੀ। ਇਹਦੇ ਬਾਵਜੂਦ ਕਿ ਕੈਪਟਨ ਅਮਰਿੰਦਰ ਵਰਗਾ ਜਿਹੜਾ ਚੀਫ ਮਿਨਿਸਟਰ ਸੀ ਕਾਂਗਰਸ ਵੱਲੋਂ, ਉਹਦੀ ਪੂਰੀ ਸਾਂਠ-ਗਾਂਠ ਸੀ ਔਰ ਕਿਵੇਂ ਚੋਣਾਂ ਦੇ ਮੌਕੇ ਉਹਨਾਂ ਨੇ ਹੋਰਨਾਂ ਤੋਂ ਵੀ ਦਲ ਬਦਲੀਆਂ ਕਰਵਾਈਆਂ। ਸੋ ਇਹ ਸਾਰੇ ਪੀਰੀਅਡ 'ਚ ਜਦੋਂ ਉਹਨਾਂ ਦਾ ਜਿਹੜਾ ਇਨਰ ਸੈੱਲ ਹੈ ਨਾਗਪੁਰ 'ਚ RSS ਦਾ, ਉਹ ਅਸੈਸ ਕਰਦਾ ਹੈ, ਫਿਰ ਉਹ ਦੇਖਦਾ ਕਿ ਭਾਈ ਇਹਨਾਂ ਨੂੰ ਜਿਹਨਾਂ ਨੂੰ ਤੁਸੀਂ ਸਿੱਖ ਦੇ ਤੌਰ ਤੇ ਦੱਬ ਨਹੀਂ ਸਕੇ, ਉਹਨੂੰ ਇੱਕ ਸਟੈਪ ਹੋਰ ਕਰੋ, ਸਿੱਖਾਂ ਤੋਂ ਈਸਾਈਆਂ ਵੱਲ ਕਰੋ। ਈਸਾਈਆਂ ਨੂੰ ਤਾਂ ਜਦੋਂ ਮਰਜ਼ੀ ਕੁੱਟ ਲਓ, ਕਿਉਂਕਿ ਉਹ ਤਾਂ ਭਾਰਤ ਦੇ ਵਿੱਚ ਕੁੱਟ ਹੀ ਰਹੇ ਨੇ, ਉਹਨਾਂ ਦੇ ਤਾਂ ਆਵਾਜ਼ ਹੀ ਨਹੀਂ ਨਿਕਲਦੀ ਹੈ ਡਰ ਦੇ ਮਾਰੇ। ਹੁਣ ਇਸ ਸਾਰੇ ਦੇ ਥੱਲੇ ਦੂਸਰਾ ਪਾਰਟ ਜਿਹੜਾ ਅਸੀਂ ਇਸ ਸਾਰੇ ਪੀਰੀਅਡ 'ਚ ਦੇਖਿਆ, ਪਿਛਲੇ ਪੀਰੀਅਡ ਜਿਹਨੂੰ ਅਸੀਂ ਹਮੇਸ਼ਾ ਹੀ, ਮੈਂ ਪਿਛਲੇ ਲਗਭਗ 30+ ਸਾਲ ਤੋਂ ਕਹਿੰਦਾ ਰਿਹਾ ਕਿ ਜਿਹੜੇ ਡਾਇਸਪੋਰਾ ਸਿੱਖ ਹੈ ਉਹ ਅਸਲ 'ਚ ਖਾਲਿਸਤਾਨ ਦੀ ਮੂਵਮੈਂਟ ਨੂੰ ਜਿਹੜਾ ਉਹ ਆਪਣੇ ਮੰਤਕੀ ਜਿਹੜਾ ਉਸ ਮੰਜ਼ਿਲ ਤੱਕ ਪਹੁੰਚਾਣਗੇ। ਔਰ ਇਹ ਵਕਤ ਦੇ ਨਾਲ ਜਿਉਂ-ਜਿਉਂ ਸਟਰੈਂਥ ਵੀ ਵਧੀ, ਨੰਬਰ ਵੀ ਵਧਿਆ ਡਾਇਸਪੋਰਾ ਦੇ ਵਿੱਚ, ਔਰ ਸਟ੍ਰੈਟਜੀਜ਼ ਵੀ ਸਾਹਮਣੇ ਨਵੀਆਂ ਆਂਦੀਆਂ ਗਈਆਂ। ਔਰ ਇਸ ਵੇਲੇ ਗਲੋਬਲੀ ਜਿਹੜੀ ਇੱਕ ਮੂਵਮੈਂਟ, ਉਹ ਕੈਨੇਡਾ ਹੋਏ, ਅਮਰੀਕਾ ਹੋਏ, UK ਹੋਏ, ਜਰਮਨੀ ਹੋਏ, ਆਸਟ੍ਰੇਲੀਆ ਹੋਏ, ਉਸ ਦੇ ਵਿੱਚ ਖਾਲਿਸਤਾਨ ਦੇ ਹੱਕ ਦੇ ਵਿੱਚ ਬਿਲਟ ਹੋਈ ਹੈ। ਔਰ ਕਿਸਾਨ ਮੂਵਮੈਂਟ ਦੇ ਵੇਲੇ ਹੀ ਅਸੀਂ ਡਾਇਸਪੋਰਾ ਸਿੱਖਾਂ ਦਾ ਜਲਵਾ ਇਹ ਦੇਖਿਆ। ਐਵੇਂ ਨਹੀਂ ਮੋਦੀ ਨੇ ਗੋਡੇ ਟੇਕੇ, ਬਾਹਰ ਸਿੱਖਾਂ ਦਾ ਦਬਾਅ, ਰੈਫਰੈਂਡਮ 2020 ਦੀ ਆਵਾਜ਼ ਚਾਰੇ ਪਾਸੇ, ਉਸ ਨੂੰ ਮਿਲ ਰਿਹਾ ਹੁੰਗਾਰਾ। ਔਰ ਭਾਰਤੀ ਫੋਰਨ ਮਿਨਿਸਟਰੀ ਦੇ ਜਿਹੜਾ ਉਹ ਪ੍ਰੋਟੈਸਟ ਤੋਂ ਲੈ ਕੇ ਡਿਮਾਰਸ਼ੇ ਤੱਕ ਕੀਤੇ ਸਾਰੇ ਯਤਨ ਟੋਟਲੀ ਜਿਹੜੇ ਉਹ ਫੇਲ ਹੋਏ। ਨਤੀਜੇ ਦੇ ਤੌਰ ਤੇ ਉਹਨਾਂ ਨੇ ਦੇਖਿਆ ਕਿ ਭਾਈ ਹੁਣ ਕੁਛ ਇਸ ਕਿਸਮ ਦਾ ਪੱਤਾ ਖੇਡੋ ਜਿਹਦੇ ਥੱਲੇ ਇਹਨਾਂ ਵੈਸਟਰਨ ਕੰਟਰੀਜ਼ ਨੂੰ, ਜਿਹੜੇ ਸਿੱਖਾਂ ਨਾਲ ਵੀ ਸਿੰਪੈਥਾਈਜ਼ ਕਰਦੇ ਨੇ, ਨਾ ਵੀ ਕਰਦੇ ਹੋਣ, ਘੱਟੋ ਘੱਟ UN ਚਾਰਟਰ ਜਾਂ ਇੰਟਰਨੈਸ਼ਨਲ ਲਾਅ ਦੀ ਆਪਣੇ ਮੁਲਕਾਂ ਦੇ ਵਿੱਚ ਵਾਇਓਲੇਸ਼ਨ ਨਹੀਂ ਕਰਨਾ ਚਾਹੁੰਦੇ, ਵੀ ਉਹਨਾਂ ਨੂੰ ਜਿੱਥੇ ਸਿੱਖ ਆਪਣੇ ਆਪ ਨੂੰ ਐਜ਼ ਏ ਵਿਕਟਮ ਸਾਬਤ ਕਰਕੇ ਆਪਣੀ ਆਜ਼ਾਦੀ ਚਾਹੁੰਦੇ ਨੇ, ਇਹਨਾਂ ਨੂੰ ਦੱਸਿਆ ਜਾਏ ਕਿ ਭਾਈ ਜੇ ਤੁਸੀਂ ਇਹਨਾਂ ਦੀ ਹਮਾਇਤ ਕਰੋਗੇ ਤੇ ਇਹਨਾਂ ਨੇ ਤਾਂ ਤੁਹਾਡੇ ਜਿਹੜੇ ਹਮ ਮਜ਼ਹਬ ਨੇ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਅਜੇ ਇਹਨਾਂ ਕੋਲ ਰਾਜ ਨਹੀਂ ਹੈ ਤੇ ਇਹ ਇਹਨਾਂ ਦੇ ਉੱਤੇ ਕੀ ਕਰ ਰਹੇ ਨੇ। ਔਰ ਇਹ ਸਾਰੇ ਨੂੰ ਉਹਨਾਂ ਨੇ ਜਿਵੇਂ ਗੈਲਵਨਾਈਜ਼ ਕੀਤਾ ਹੈ, ਜਿਵੇਂ ਉਹਨਾਂ ਦਾ ਮੀਡੀਆ ਉੱਥੇ ਇਸ ਸਾਰੇ ਨੈਰੇਟਿਵ ਨੂੰ ਬਿਲਟ ਕਰ ਰਿਹਾ। ਔਰ ਇਹ ਗੱਲ ਮੈਂ ਨਹੀਂ ਕਹਿੰਦਾ ਕਿ ਕਿਵੇਂ ਉਹਨਾਂ ਨੂੰ ਖੜਾ ਕੀਤਾ। ਜਿਹੜੇ ਆਰਗੇਨਾਈਜ਼ਡ ਚਰਚ ਨੇ, ਉਹਨਾਂ ਦੇ ਬਿਸ਼ਪ ਔਰ ਜਿਹੜੇ ਉਹਨਾਂ ਦੇ ਪ੍ਰੀਸਟ ਨੇ, ਉਹਨਾਂ ਨੇ ਅਕਾਲ ਤਖਤ ਤੇ ਆ ਕੇ ਔਰ ਦੂਸਰੇ ਕਿਹਾ ਕਿ ਜੀ ਅਸੀਂ ਕਈ ਵਾਰ ਰਿਪੋਰਟ ਕਰ ਚੁੱਕੇ ਹਾਂ, ਇਹ ਤਾਂ ਸਾਰੇ ਫਰਾਡੀਅਨ ਨੇ, ਇਹ ਤਾਂ ਕੋਈ ਕ੍ਰਿਸਚੀਅਨਿਟੀ ਨੂੰ ਵੀ ਮੰਨਣ ਵਾਲੇ ਲੋਕ ਨਹੀਂ ਨੇ, ਲੇਕਿਨ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਸੋ ਇਹ ਬਿਲਕੁਲ ਜਿਹੜੀ ਗੱਲ ਵੀਰ ਅਮਰਜੋਤ ਸਿੰਘ ਹੋਰਾਂ ਨੇ ਕਹੀ ਹੈ ਉਹ ਬਿਲਕੁਲ ਠੀਕ ਹੈ ਵੀ ਇੱਕ ਨਵਾਂ ਨੈਰੇਟਿਵ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਹੋਰ ਵੀ ਦੇਖਾਂਗੇ। ਔਰ ਇਹੀ ਨਹੀਂ, ਇਸ ਤੋਂ ਪਹਿਲਾਂ ਜਿਹੜੀ ਸਿੱਖਾਂ ਦੀ ਮੁਸਲਮਾਨਾਂ ਦੇ ਨਾਲ ਖਾਸ ਤੌਰ ਤੇ ਜਾਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਜਿਹੜੀ ਸਪੋਰਟ ਸਿੱਖਾਂ ਨੇ ਥਰੂ ਕੀਤੀ, ਹਿਊਮੈਨਿਟੇਰੀਅਨ ਵੀ ਔਰ ਸਿਆਸੀ ਤੌਰ ਤੇ ਵੀ, ਉਸ ਨੂੰ ਕਾਊਂਟਰ ਕਰਨ ਦੇ ਲਈ ਜਿਵੇਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਗੁੱਜਰਾਂ ਦੇ ਨਾਲ ਇੱਕਦਮ ਕਲੈਸ਼ ਦੀ ਲਾਈਨ ਆਈ ਸੀ ਜੀ, ਗੁੱਜਰ ਇਹ ਤੇ ਗੁੱਜਰ ਉਹ,
ਤੇ ਇਵੇਂ ਬਾਹਰ ਇੱਕ ਨੈਰੇਟਿਵ ਬਿਲਡ ਕਰਤਾ ਸੀ ਜਿਵੇਂ ਪੰਜਾਬ ਦੇ ਸਾਰੇ ਪਿੰਡ ਗੁਜਰਾਂ ਨੇ ਟੇਕ ਓਵਰ ਕਰ ਲਏ ਹੋਏ ਨੇ। ਔਰ ਉਸ ਪੀਰੀਅਡ ਸਾਡੇ ਵੀ ਕੁਝ ਲੋਕ ਪੈਨਿਕ ਹੋ ਕੇ ਰਿਐਕਟ ਕਰਦੇ ਨੇ, ਕਿਉਂਕਿ ਬਹੁਤ ਵਾਰ ਜਿਸ ਕਿਸਮ ਆਮ ਲੋਕ ਕਿਸੇ ਵੀ ਇਸ਼ੂ ਦੀ ਤਹਿ ਤੇ ਜਾ ਕੇ ਕੋਈ ਉਸ ਦੀ ਰਿਸਰਚ ਕਰਨ ਦਾ ਨਾ ਉਹਨਾਂ ਦਾ ਸ਼ੌਕ ਹੁੰਦਾ ਨਾ ਮਾਦਾ ਹੁੰਦਾ। ਔਰ ਇਹ ਕੱਲਾ ਸਾਡਾ ਨਹੀਂ ਹਾਲ, ਅਮਰੀਕਾ ਜਾਂ ਵੈਸਟਰਨ ਵਰਲਡ ਦੇ ਵਿੱਚ ਵੀ ਤੁਰੇ ਜਾਂਦੇ ਇਹੀ ਕਾਰਨ ਹੈ ਕਿ ਹੁਣ ਤਾਂ ਬ੍ਰੇਕਿੰਗ ਨਿਊਜ਼ ਦਾ ਹੀ ਮਤਲਬ ਹੁੰਦਾ ਜਾਂ 1 ਲਾਈਨ 1 ਮਿੰਟ ਨਿਊਜ਼ ਦਾ ਮਤਲਬ ਹੀ ਇਹ ਹੈ ਵੀ ਹੁਣ ਕਿਸੇ ਕੋਲ ਈਵਨ ਨਿਊਜ਼ ਦੀ ਡੀਟੇਲ ਦੇਖਣ ਦਾ ਟਾਈਮ ਵੀ ਨਹੀਂ ਹੈ, ਹੈਡਲਾਈਨਸ ਦੇ ਨਾਲ ਹੀ ਕੰਮ ਸਾਰ ਲੈਂਦੇ ਨੇ। ਔਰ ਉਹ ਵੀ ਇੱਕ ਬੜਾ ਖਤਰਨਾਕ ਨੈਰੇਟਿਵ ਉਹਨਾਂ ਨੇ ਬਿਲਡ ਕੀਤਾ ਹੈ ਤਾਂ ਕਿ ਕਿਉਂਕਿ ਗੁੱਜਰ ਜਿਹੜੇ ਨੇ ਪੰਜਾਬ ਦੇ ਵਿੱਚ ਮੁਸਲਮਾਨ ਨੇ, ਹਾਲਾਂਕਿ ਯੂਪੀ ਬਿਹਾਰ ਰਾਜਸਥਾਨ 'ਚ ਗੁੱਜਰ ਜਾਂ ਜਿਨ੍ਹਾਂ ਨੂੰ ਗੁਰਜਰ ਵੀ ਕਹਿੰਦੇ ਨੇ ਉਹ ਹਿੰਦੂ ਨੇ। ਔਰ ਈਵਨ ਇੱਕ ਮੈਂ ਪਿਛਲੇ ਦਿਨਾਂ 'ਚ ਇੱਕ ਵੀਡੀਓ ਦੇਖ ਰਿਹਾ ਸੀ ਕਿ ਇਹ ਹੁਣ ਜਿਹੜੇ ਨੇ ਹਮਲਾਵਰ ਹੋਏ ਔਰ ਉਹਨਾਂ ਨੇ ਕਿਵੇਂ ਜਿਹੜਾ ਉੱਥੇ ਤਬਾਹੀ ਮਚਾਈ। ਤੇ ਫਿਰ ਇਹ ਸੀ ਕਿ ਜੀ ਜਿਹੜੇ ਹੁਣ ਨੇ ਉਹਨਾਂ ਨੂੰ ਜਿਹੜਾ ਉਹ ਗੋਰੇ ਰੰਗ ਦੇ ਸੀ, ਚਿੱਟੇ ਰੰਗ ਦੇ, ਔਰ ਉਹਨਾਂ ਨੂੰ ਵਾਈਟ ਹੂਨਸ ਵੀ ਕਹਿੰਦੇ ਨੇ ਕਿ ਉਹਨਾਂ ਦੇ ਡਿਸੈਂਡੈਂਟ ਕੌਣ ਨੇ। ਤਾਂ ਮੈਂ ਦੇਖਿਆ ਥੱਲੇ ਬਹੁਤ ਸਾਰੀਆਂ ਰਿਪਲਾਈਜ਼ ਸੀ ਔਰ ਬਹੁਤ ਸਾਰੇ ਗੁੱਜਰ ਜਿਨ੍ਹਾਂ ਨੂੰ ਗੁਰਜਰ ਕਹਿੰਦੇ ਨੇ ਉਹਨਾਂ ਨੇ ਕਿਹਾ ਜੀ ਇਹ ਸਾਡੇ ਵਡੇਰੇ ਜਿਹੜੇ ਉੱਥੋਂ ਫਿਰ ਆ ਕੇ ਇੱਥੇ ਸੈਟਲ ਹੋਏ ਔਰ ਉਹਨਾਂ ਨੇ ਕਿਹਾ ਜੀ ਸਾਡੇ ਤਾਂ ਹੁਣ ਲਾਸਟ ਨੇਮ ਵੀ ਹੈਗਾ ਗੁੱਜਰਾਂ ਦੇ ਵਿੱਚ। ਲੇਕਿਨ ਇਹ ਜਿਹੜੇ ਯੂਪੀ ਬਿਹਾਰ ਔਰ ਦੂਸਰੇ ਤੀਸਰੇ ਦੇ ਗੁੱਜਰ ਨੇ ਇਹ ਜ਼ਿਆਦਾ ਹਿੰਦੂ ਨੇ ਔਰ ਪੂਰਾ ਇਹਨਾਂ ਦੀ ਐਜੀਟੇਸ਼ਨ ਵੀ ਕਰਦੇ ਨੇ ਕੀਤੀ ਇਹਨਾਂ ਨੇ ਪਿੱਛੇ ਕਿ ਸਾਨੂੰ ਪ੍ਰੋਪਰ ਸ਼ਡਿਊਲ ਟ੍ਰਾਈਬ ਮੰਨਿਆ ਜਾਏ। ਜਿਹੜੇ ਗੁੱਜਰ ਜੰਮੂ ਕਸ਼ਮੀਰ ਦੇ ਵਿੱਚ ਨੇ ਉਹ ਜ਼ਿਆਦਾ ਤੌਰ ਤੇ ਮੈਜੋਰਟੀ ਮੁਸਲਮਾਨ ਨੇ, ਪੰਜਾਬ 'ਚ ਵੀ ਆਉਣ ਵਾਲੇ ਮੁਸਲਮਾਨ ਨੇ। ਲੇਕਿਨ ਇਹ ਵੀ ਕਿਉਂਕਿ ਜਦੋਂ ਗੁੱਜਰਾਂ ਦੇ ਰਾਹੀਂ ਅਦਰਵਾਈਜ਼ ਉਹ ਗੁੱਜਰਾਂ ਨੂੰ ਕਸ਼ਮੀਰ ਦੇ ਵਿੱਚ ਪਲੇ ਕਰ ਰਹੇ ਨੇ ਬੀਜੇਪੀ ਵਾਲੇ ਅਗੇਂਸਟ ਕਸ਼ਮੀਰੀ ਜਿਹੜੀ ਆਜ਼ਾਦੀ ਲਹਿਰ ਹੈ ਉਹਨਾਂ ਨੂੰ ਸਪੈਸ਼ਲ ਰਾਈਟ ਦਾ ਵੋਟ ਬੈਂਕ ਦੇ ਥੱਲੇ। ਲੇਕਿਨ ਪੰਜਾਬ 'ਚ ਗੁੱਜਰਾਂ ਨੂੰ ਐਕਸਕਲੂਸਿਵ ਮੁਸਲਮਾਨ ਐਂਗਲ ਦੇ ਥੱਲੇ ਲਿਆ ਕੇ ਪਲੇ ਕਰਨ ਦੀ ਕੋਸ਼ਿਸ਼ ਕੀਤੀ ਗਈ। ਔਰ ਇਹੀ ਪਾਰਟ ਅਸੀਂ ਹੁਣ ਈਸਾਈਆਂ ਦੇ ਹਵਾਲੇ ਨਾਲ ਵੀ ਦੇਖਦੇ ਹਾਂ। ਔਰ ਮੈਂ ਇਹ ਸਮਝਦਾ ਵੀ ਇਹਦੇ 'ਚ ਸਾਨੂੰ ਵੀ ਧਿਆਨ ਰੱਖਣ ਦੀ ਲੋੜ ਹੈ। ਕਈ ਵਾਰ ਇਹ ਸੋਸ਼ਲ ਮੀਡੀਆ ਨੇ ਬਹੁਤ ਕੁਛ ਐਵੇਂ ਚੀਪ ਕਰ ਦਿੱਤਾ ਹੈ ਇੱਕਦਮ ਜਿਹੜਾ ਉਸ ਕਿਸਮ ਦੀ ਈਸਾਈਆਂ ਦੇ ਖਿਲਾਫ ਵੀ ਜਿਹੜੀ ਕੋਈ ਵੀ ਗੱਲ ਬੇਮਤਲਬ ਕਰਨ ਦੀ। ਦੇਖੋ ਹਰ ਇੱਕ ਦੇ ਆਪਣੇ ਮਜ਼ਹਬੀ ਬਿਲੀਫ ਨੇ ਔਰ ਅਸੀਂ ਸਮਝਦੇ ਹਾਂ ਵੀ ਉਹਨਾਂ 'ਚ ਕਿਸੇ 'ਚ ਲੌਜਿਕ ਹੈ ਕਿਸੇ 'ਚ ਨਹੀਂ ਹੈ ਔਰ ਹਰ ਇੱਕ ਨੂੰ ਹੱਕ ਹੈ ਕਿ ਉਹ ਜਿਹਦੇ ਤੇ ਮਰਜ਼ੀ ਫੇਥ ਕਰੇ। ਅਸੀਂ ਆਪਣਾ ਨੈਰੇਟਿਵ ਤਾਂ ਦੇ ਸਕਦੇ ਹਾਂ ਵੀ ਸਿੱਖੀਜ਼ਮ 'ਚ ਕੀ ਸ਼ਾਮਲ ਹੈ ਔਰ ਕੀ ਸ਼ਾਮਲ ਨਹੀਂ। ਲੇਕਿਨ ਜਦੋਂ ਇਸ ਕਿਸਮ ਦੀ ਕੋਈ ਇੱਕਾ ਦੁੱਕਾ ਘਟਨਾ ਇੱਧਰ ਉੱਧਰ ਉਹਦੇ ਤੇ ਬੇਸਡ ਅਸੀਂ ਫੁੱਲ ਸਕੇਲ ਖੋਲ ਦਿੰਦੇ ਹਾਂ ਫਰੰਟ ਔਰ ਪੂਰਾ ਜਿਹੜਾ ਉਸ ਦੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੰਦੇ, ਫਿਰ ਦੂਸਰੇ ਵੀ ਆਪਣੇ ਡਿਫੈਂਸ ਕਰਦੇ ਨੇ ਔਰ ਅਸੀਂ ਜਿਹੜਾ ਅਸਲੀ ਮੁੱਦਾ ਹੈ ਜਿਹੜਾ ਕੌਮੀ ਆਜ਼ਾਦੀ ਦਾ ਉਸ ਤੋਂ ਫਿਰ ਦੂਰ ਚਲੇ ਜਾਂਦੇ ਆ। ਪੰਜਾਬ ਦੇ ਵਿੱਚ ਆਲਰੇਡੀ ਇੱਕ ਵੱਡੀ ਜਿਹੜੀ ਮਾਈਨੋਰਿਟੀ ਖਾਸ ਤੌਰ ਤੇ ਬ੍ਰਾਹਮਣ ਕਸ਼ਤਰੀ ਜਿਹੜਾ ਕੰਬੀਨੇਸ਼ਨ ਹੈ ਉਹ ਤਾਂ ਜਨਮ ਤੋਂ ਹੀ ਉਹਨਾਂ ਨੇ ਉਹ ਜਦੋਂ ਜੰਮਦੇ ਨੇ ਉਦੋਂ ਹੀ ਇਹ ਜਿਹੜਾ ਉਹ ਗੁੜਤੀ ਲੈਂਦੇ ਨੇ ਕਿ ਭਾਈ ਅਸੀਂ ਪੰਜਾਬ ਦਾ ਔਰ ਸਿੱਖਾਂ ਦਾ ਵਿਰੋਧ ਕਰਨਾ। ਉਹ ਤਾਂ ਅਸੀਂ 1951 ਤੋਂ ਹੀ ਦੇਖਦੇ ਚਲੇ ਆ ਰਹੇ ਹਾਂ। ਜੇ 75 ਸਾਲ ਦੇ ਪੀਰੀਅਡ 'ਚ ਦੇਖਣਾ ਹੋਏ ਮਾਂ ਬੋਲੀ ਤੋਂ ਇਨਕਾਰੀ ਹੋਣਾ, ਹਰ ਇਸ਼ੂ 'ਚ ਜਿਹੜਾ ਸਿੱਖਾਂ ਜਾਂ ਪੰਜਾਬ ਦੇ ਹੱਕ 'ਚ ਜਾਂਦਾ ਹੋਏ ਉਹਦੇ ਵਿਰੋਧ 'ਚ ਖਲੋਣਾ। ਪਰ ਅਸੀਂ ਸਮਝਦੇ ਹਾਂ ਕਿ ਜਿਵੇਂ ਜੇ ਮੁਸਲਮਾਨ ਮਾਈਨੋਰਿਟੀ ਦੇ ਹਵਾਲੇ ਨਾਲ ਗੱਲ ਕਰੀਏ ਤੇ ਜਿਹੜੇ ਮਲੇਰਕੋਟਲੇ ਦੇ ਮੁਸਲਮਾਨ ਨੇ ਉਹ ਹਮੇਸ਼ਾ ਹੀ ਸਿੱਖ ਇਸ਼ੂਜ਼ ਦੇ ਨਾਲ ਖਲੋਂਦੇ ਨੇ। ਇਸੇ ਤਰ੍ਹਾਂ ਕਦੇ ਪਿਛਲੇ ਪੀਰੀਅਡ 'ਚ ਅਸੀਂ ਐਸਾ ਨਹੀਂ ਦੇਖਿਆ ਹੈ ਕਿ ਭਾਈ ਕਿਸੇ ਨੇ ਪੰਜਾਬ ਦੇ ਮਸਲੇ ਦੇ ਉੱਤੇ ਔਰ ਖਾਸ ਤੌਰ ਤੇ ਜਿਵੇਂ ਮਾਝਾ ਹੈ ਜਾਂ ਮਾਲਵਾ ਹੈ ਜਾਂ ਦੁਆਬਾ ਹੈ। ਹਾਲਾਂ ਦੁਆਬੇ ਦੇ ਵਿੱਚ ਜਿਹੜਾ ਇੱਕ ਵੱਡਾ ਤਬਕਾ ਕਿਉਂਕਿ ਦਲਿਤ ਪਾਪੂਲੇਸ਼ਨ ਲਗਭਗ 40-42% ਹੈ ਉਹਨਾਂ 'ਚ ਵੱਡਾ ਇੱਕ ਜਿਹੜਾ ਵਰਗ ਹੈ ਉਸ ਨੂੰ ਵਰਗਲਾਇਆ ਗਿਆ ਇੱਕ ਸਟੇਜ ਦੇ ਉੱਤੇ। ਜਿਵੇਂ ਰਾਪੁਰ ਬੱਲਾਂ ਦਾ ਇੱਕ ਡੇਰਾ ਉਹਨਾਂ ਨੇ ਜਿਸ ਤਰੀਕੇ ਨਾਲ ਅੰਮ੍ਰਿਤਵਾਣੀ ਗ੍ਰੰਥ ਲਿਖ ਕੇ ਔਰ ਟਕਰਾਅ ਦੀ ਉਦੋਂ ਵੀ ਏਜੰਸੀਆਂ ਦੀ ਖੇਡ ਇਹੀ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਓਵਰਆਲ ਦਲਿਤ ਪਾਪੂਲੇਸ਼ਨ 34% ਦੇ ਕਰੀਬ ਹੈ, ਜਿਹੜੀ ਦੁਆਬੇ ਦੇ ਵਿੱਚ 40+% ਹੈ, ਉਸ ਨੂੰ ਟਕਰਾਇਆ ਜਾਏ ਸਿੱਖਾਂ ਦੇ ਨਾਲ। ਔਰ ਇਹੀ ਹਾਲ ਹੁਣ ਅਸੀਂ ਇਹ ਦੇਖਦੇ ਹਾਂ ਵੀ ਕਿਉਂਕਿ ਉਦੋਂ ਸਿਰਫ ਦੁਆਬੇ 'ਚ ਹੀ ਉਹਦਾ ਇੰਪੈਕਟ ਹੋਇਆ ਔਰ ਮਾਲਵੇ ਦੇ ਵਿੱਚ ਇਹਨਾਂ ਨੇ ਸੌਦਾ ਸਾਧ ਰਾਹੀਂ ਜਿਹੜੇ ਦਲਿਤ ਉਹਨਾਂ ਦੇ ਫਾਲੋਅਰ ਨੇ ਉਹ ਟਕਰਾਅ ਦੀ ਲਾਈਨ ਰੱਖੀ। ਤੇ ਮਾਝੇ 'ਚ ਕਿਉਂਕਿ ਨਾ ਹੀ ਸੌਦਾ ਸਾਧ ਦੇ ਫਾਲੋਅਰ ਨੇ ਨਾ ਹੀ ਇਹ ਰਾਪੁਰ ਬੱਲਾਂ ਦੇ ਥੱਲੇ ਜਿਹੜਾ ਅੱਡ ਅੰਮ੍ਰਿਤਵਾਣੀ ਬਣਾ ਕੇ ਗੁਰੂ ਗ੍ਰੰਥ ਸਾਹਿਬ ਤੋਂ ਤੋੜਨ ਦੀ ਲਾਈਨ ਸੀ। ਕਿਉਂਕਿ ਮਾਝੇ ਦੇ ਵਿੱਚ ਜਿਹੜਾ ਦਲਿਤ ਵਰਗ ਹੈ ਮੋਸਟਲੀ
ਮਜਬੀ ਸਿੱਖ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਸਿੱਖ ਨੇ। ਔਰ ਇਹ ਜਿਹੜਾ ਫਿਰ ਈਸਾਈਅਤ ਵਾਲਾ ਪਾਰਟ ਹੈ, ਕਿਉਂਕਿ ਈਸਾਈਅਤ ਦਾ ਝੰਡਾ ਪਹਿਲਾਂ ਵੀ ਜਦੋਂ ਅੰਗਰੇਜ਼ਾਂ ਨੇ 1849 ਦੇ ਵਿੱਚ ਪੰਜਾਬ ਐਨੈਕਸ ਕੀਤਾ ਔਰ ਉਦੋਂ ਉਹਨਾਂ ਨੇ 2 ਵੱਡੇ ਸੈਂਟਰ ਜਿਹੜੇ ਨੇ ਈਸਾਈਆਂ ਦੇ ਪ੍ਰਚਾਰ ਲਈ ਧਰਮ ਦੇ, ਉਹ ਉਹਨਾਂ ਨੇ ਬਟਾਲਾ ਔਰ ਅਜਨਾਲਾ ਦੇ ਵਿੱਚ ਖੋਲ੍ਹੇ, ਕਿਉਂਕਿ ਉਹਨਾਂ ਨੂੰ ਲੱਗਾ ਕਿ ਮਾਝਾ ਜਿਹੜਾ ਇਹ ਨਰਸਰੀ ਹੈ ਸਿੱਖੀ ਦੀ, ਇੱਥੋਂ ਸ਼ੁਰੂ ਕਰੋ। ਔਰ ਉਹਦਾ ਥੋੜ੍ਹਾ ਬਹੁਤ ਅਸਰ ਵੀ ਹੋਇਆ, ਪਰ ਕਦੇ ਵੀ ਇਸ ਲੈਵਲ ਤੇ ਉਹ ਲਗਭਗ ਅੰਗਰੇਜ਼ 98 ਸਾਲ ਪੰਜਾਬ 'ਚ ਰਹੇ, ਉਹ ਕੋਈ ਉਸ 'ਚ ਕਾਮਯਾਬ ਨਹੀਂ। ਪਰ ਜਿਸ ਤੇਜ਼ੀ ਨਾਲ ਪਿਛਲੇ ਪੀਰੀਅਡ 'ਚ ਨਕਲੀ ਪਾਸਟਰਾਂ ਦੇ ਰਾਹੀਂ, ਜਿਹਨਾਂ ਨਕਲੀ ਪਾਸਟਰਾਂ ਦਾ ਮਾਝੇ ਦੀ ਉਸ ਬੈਲਟ ਦੇ ਵਿੱਚ ਤਾਂ ਉਹਨਾਂ ਨੇ ਵੱਡੇ ਵੱਡੇ ਚਰਚ ਬਣਾ ਕੇ ਜਾਂ ਐਜੂਕੇਸ਼ਨ ਇੰਸਟੀਟਿਊਸ਼ਨਸ ਰਾਹੀਂ ਪ੍ਰਚਾਰ ਦੀ ਲਾਈਨ ਰੱਖੀ, ਲੇਕਿਨ ਦੁਆਬੇ ਦੇ ਵਿੱਚ ਕਾਫੀ ਵੱਡੇ ਪੈਮਾਨੇ ਦੇ ਉੱਤੇ ਇਸ ਕਿਸਮ ਦੇ ਹੀਲਿੰਗ ਦੇ ਨਾਂ ਥੱਲੇ ਇਹ ਸਾਰਾ ਸ਼ੁਰੂ ਕੀਤਾ। ਸੋ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਅਸੀਂ ਐਂਟੀ ਪੰਜਾਬ ਫੋਰਸਿਸ ਦੇਖਦੇ ਹਾਂ, ਇਹੀ ਨਹੀਂ ਕਿ ਹਕੂਮਤ ਜਾਂ ਉਹਨਾਂ ਦੀਆਂ ਏਜੰਸੀਆਂ ਨੈਰੇਟਿਵ ਸਿਰਜ ਰਹੀਆਂ ਨੇ। ਹੁਣ ਪੰਜਾਬ ਦੇ ਵਿੱਚ ਇੱਕ ਸੈਮਾਈ ਕਮਿਊਨਿਸਟ ਗਰੁੱਪ ਕ੍ਰੀਏਟ ਹੋਇਆ, ਜਿਨ੍ਹਾਂ ਦੇ ਅੱਜ ਵੀ ਗੱਲਾਂ ਹੁੰਦੀਆਂ ਨੇ, ਕਿਤਾਬਾਂ ਵੀ ਉਹਨਾਂ ਨੇ, ਤਰਕਸ਼ੀਲ ਸੁਸਾਇਟੀ, ਤਰਕ ਲੌਜਿਕ ਨੂੰ ਕਹਿੰਦੇ ਨੇ ਕਿ ਜੀ ਉਹ ਹਰ ਚੀਜ਼ ਤਰਕ ਦੇ ਨਾਲ ਕਰਦੇ ਨੇ। ਔਰ ਉਹਨਾਂ ਦਾ ਕੁਝ ਕੰਮ ਚੰਗੇ ਵੀ ਹੁੰਦੇ ਨੇ, ਜਿਵੇਂ ਘਰਾਂ ਦੇ ਵਿੱਚ ਹੁੰਦਾ ਜੀ, ਨੂੰਹ ਨੇ ਸੱਸ ਨੂੰ ਕੁਝ ਕਰਤਾ, ਸੱਸ ਨੇ ਨੂੰਹ ਨੂੰ ਕਰਤਾ, ਭੂਤ ਆ ਗਏ, ਡੈਣਾ ਆ ਗਈਆਂ, ਇਸ ਕਿਸਮ ਦੇ ਮਾਮਲਿਆਂ 'ਚ ਉਹਨਾਂ ਦੀਆਂ ਟੀਮਾਂ ਜਾਂਦੀਆਂ ਨੇ ਔਰ ਜਾ ਕੇ ਉੱਥੇ ਦੱਸਦੇ ਨੇ ਕਿ ਭਾਈ ਇਹ ਸਾਰਾ ਕਿਸੇ ਨਾ ਕਿਸੇ ਦੇ ਵਿੱਚੋਂ ਹੀ ਸਾਜ਼ਿਸ਼ ਹੁੰਦੀ ਹੈ, ਕੋਈ ਐਵੇਂ ਭੂਤ ਪ੍ਰੇਤਾਂ ਜਾਂ ਦੂਜਾ ਦਾ ਰੋਲ ਨਹੀਂ ਹੁੰਦਾ। ਲੇਕਿਨ ਮੈਨੂੰ ਹੈਰਾਨੀ ਹੈ ਕਿ ਵੀ ਇਸ ਲੈਵਲ ਤੇ ਜਿੱਥੇ ਨਕਲੀ ਪੈਸਟਰ ਹਜ਼ਾਰਾਂ ਦੇ ਇਕੱਠ ਕਰਕੇ ਹੀਲਿੰਗ ਕੇ ਜੀ ਫੌੜੀਆਂ ਛੁੱਟ ਗਈਆਂ, ਨਜ਼ਰ ਆਉਣ ਲੱਗ ਗਿਆ ਜਾਂ ਦੂਜਾ, ਇਸ ਬਾਰੇ ਤਰਕਸ਼ੀਲ ਕਿਉਂ ਨਹੀਂ ਬੋਲਦੇ ਹੈ? ਜਾਂ ਤਰਕਸ਼ੀਲਾਂ ਦੇ ਕੋਈ ਟੀਮ ਇਨਵੈਸਟੀਗੇਟਿਵ ਜਿਹਨੇ ਜਾ ਕੇ ਉਹਨਾਂ ਨੂੰ ਹੁਣ ਵੀ ਜਦੋਂ ਇਹ ਡਿਬੇਟ ਚੱਲ ਰਹੀ ਹੈ ਨਕਲੀ ਪੈਸਟਰਾਂ ਨੂੰ ਚੈਲੰਜ ਕੀਤਾ ਹੋਏ ਕਿ ਭਾਈ ਅਸੀਂ ਇੰਨੇ ਲੱਖ ਦਾ ਅਵਾਰਡ ਦੇਵਾਂਗੇ, ਤੁਸੀਂ ਦੱਸੋ ਕਿਹੜੀ ਹੀਲਿੰਗ ਤੁਸੀਂ ਕਰ ਰਹੇ ਹੋ। ਇਹ ਵੀ ਫਿਰ ਸਾਡੇ ਤੇ ਹੀ ਰਹਿ ਗਿਆ ਜਾਂ ਸਾਡੇ ਐਕਟਿਵਿਸਟ ਤੇ ਕਿ ਭਾਈ ਉਹਨਾਂ ਨੇ ਉਹਨਾਂ ਨੂੰ ਚੈਲੰਜ ਕਰਨਾ ਹੈ, ਉਹਨਾਂ ਦੀ ਸੋ ਕਾਲਡ ਮਿਰੈਕਲ ਨੂੰ। ਇਹੀ ਹਾਲ ਕਮਿਊਨਿਸਟਾਂ ਦਾ। ਅਦਰਵਾਈਜ਼ ਜਿਹੜੇ ਜੇ ਸਿੱਖੀ ਪ੍ਰਚਾਰ ਹੁੰਦਾ ਤੇ ਇਹਨਾਂ ਨੂੰ ਜਿਹੜਾ ਉਹਦੇ ਚੋਂ ਅੱਤਵਾਦ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਪਰ ਜਿਸ ਲੈਵਲ ਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਲੈ ਕੇ ਦੂਸਰਾ ਪਾਰਟ ਹੁੰਦਾ, ਸੋ ਇਹ ਗੱਲ ਸਾਨੂੰ ਮੰਨ ਕੇ ਤੁਰਨਾ ਹੋਏਗਾ ਕਿ ਭਾਈ ਇਸ ਸਾਰੇ ਦੇ ਵਿੱਚ ਇਹ ਸਾਰੀਆਂ ਧਿਰਾਂ ਇੱਕ ਫਰੰਟ ਤੇ ਨੇ। ਇਸ ਲਈ ਸਾਨੂੰ ਜਿਹੜੀ ਅਸੀਂ ਗੱਲ ਵੀ ਕਰਦੇ ਹਾਂ, ਬੋਚ ਕੇ ਪੈਰ ਰੱਖਣ ਦੀ ਲੋੜ ਹੈ ਤਾਂ ਕਿ ਸੱਚ ਨੂੰ ਕੱਚ ਨਾਲੋਂ ਨਿਤਾਰੀਏ, ਕਿਉਂਕਿ ਇਹ ਕੋਈ ਮੇਨ ਸਟ੍ਰੀਮ ਈਸਾਈ ਵੀ ਨਹੀਂ ਹੈਗੇ, ਇਹ ਤਾਂ ਸਾਰੇ ਜਾਲੀ ਫਰਾਡੀਏ ਲੋਕ ਨੇ, ਕਈਆਂ ਦੀਆਂ ਘਰ ਵਾਲੀਆਂ ਨਾਲ ਲਾ ਕੇ ਜਿਹੜਾ ਉਹਨਾਂ ਨੇ ਉਹ ਇਸ ਕਿਸਮ ਦਾ ਡੰਬਰ ਰਚਿਆ ਹੋਇਆ, ਏਜੰਸੀਆਂ ਦੀ ਬੈਕਿੰਗ ਹੈ ਔਰ ਫਰਾਡ ਹੋਣ ਦੇ ਬਾਵਜੂਦ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਕਿ ਜਿਹੜਾ ਬਾਹਰ ਪ੍ਰੋਟੈਸਟ ਕਰਾਉਣ ਦੀ ਲਾਈਨ ਸ਼ੁਰੂ ਕਰਨਾ, ਇਹ ਬਾਹਰ ਵੀ ਇਸ ਕਿਸਮ ਦਾ ਜਿਹੜਾ ਇਹਨਾਂ ਨੇ ਆਉਣ ਵਾਲੇ ਪੀਰੀਅਡ ਦੇ ਵਿੱਚ, ਜਿਵੇਂ ਕਿਹਾ ਵੀਰ ਅਮਰਜੋਤ ਸਿੰਘ ਹੋਰਾਂ ਨੇ, ਕਿ ਬਾਹਰ ਵੀ ਇਹ ਨੈਰੇਟਿਵ ਔਰ ਵਾਈਟ ਹਾਊਸ ਦੇ ਬਾਹਰ ਪ੍ਰੋਟੈਸਟ ਇਸ ਲਾਈਨ ਵੱਲ ਇਸ਼ਾਰਾ ਕਰਦਾ। ਹੁਣ ਅਸੀਂ ਗੱਲ ਕਿਉਂਕਿ ਨੈਰੇਟਿਵ ਦੀ ਕਰ ਰਹੇ ਹਾਂ, ਬਾਹਰ ਦੀ ਵੀ ਕਰ ਰਹੇ ਹਾਂ, ਔਰ ਉਹਦੇ 'ਚ ਹੀ ਜਿਹੜਾ ਸਾਡਾ ਪਹਿਲਾ ਮੇਨ ਟੌਪਿਕ ਹੈ, ਔਰ ਅਸੀਂ ਆਲਮੋਸਟ ਜਦੋਂ ਸਰ ਸਿਮਰਨਜੀਤ ਸਿੰਘ ਮਾਨ ਪੰਜਾਬ ਤੋਂ ਲਖਨਪੁਰ ਪਹੁੰਚੇ, ਜਿਹੜਾ ਫਾਈਨਲ ਬਾਰਡਰ ਪੋਸਟ ਹੈ ਬਿਟਵੀਨ ਪੰਜਾਬ ਐਂਡ ਜੰਮੂ ਐਂਡ ਕਸ਼ਮੀਰ, ਉੱਥੇ ਉਸ ਦੇ ਉੱਤੇ ਅਸੀਂ ਸੈਗਮੈਂਟ ਵੀ ਦੋਵੇਂ ਦਿਨ ਪ੍ਰੋਮੀਨੈਂਟਲੀ ਕੀਤੇ ਕਿ ਔਰ ਉਹਨਾਂ ਨੇ ਵੀ ਪੂਰਾ 3-4 ਦਿਨ ਉਹਨਾਂ ਨੇ ਉੱਥੇ ਪੂਰਾ ਧਰਨਾ ਦਿੱਤਾ। ਔਰ ਜਿਹਨਾਂ ਔਡ ਸਰਕਮਸਟੈਂਸਿਸ 'ਚ ਬਿਲਕੁਲ ਇੱਕ ਆਟੋ ਹੈ, ਉਹਦੀ ਬੈਕ ਨਾਲ, ਆਟੋ ਦੀ ਬਾਡੀ ਦੀ ਬੈਕ ਨਾਲ ਉਹਨਾਂ ਨੇ ਆਪਣੀ ਬੈਕ ਲਾਈ ਹੋਈ ਹੈ। ਔਰ ਇਸ ਉਮਰ ਦੇ ਵਿੱਚ ਵੀ ਕਿਸ ਕਿਸਮ ਦੀ ਜਿਹੜੀ ਹੈ ਉਹ ਜਫਾਕਸ਼ੀ ਉਹ ਕਰਦੇ ਨੇ। ਔਰ ਜਿਵੇਂ ਉਹਨਾਂ ਨੇ ਈਵਨ ਸਿੱਖਾਂ ਦੀ ਪੋਜੀਸ਼ਨ ਨੂੰ ਆਰਟੀਕੂਲੇਟ ਵੀ ਕੀਤਾ, ਹਾਂ ਦਾ ਨਾਰਾ ਵੀ ਮਾਰਿਆ, ਭਾਰਤੀ ਸਿਸਟਮ ਮੋਦੀ ਤੋਂ ਲੈ ਕੇ ਉਹਨਾਂ ਦੇ ਲੈਫਟੀਨੈਂਟ ਜਨਰਲ ਮਨੋਜ ਸਿਨਹਾ ਤੱਕ ਜਿਹੜਾ ਉੱਥੇ ਐਡਮਿਨਿਸਟ੍ਰੇਟਰ ਲਾਇਆ ਹੋਇਆ, ਉਹਨਾਂ ਨੂੰ ਚੰਗਾ ਜਿਹੜਾ ਉਹ ਭੰਨਿਆ ਔਰ ਮੀਡੀਆ 'ਚ ਕਵਰੇਜ ਵੀ ਹੋਈ। ਹੁਣ ਕਿਉਂਕਿ ਇਹ ਇੱਕ ਵੱਡੀ ਖਬਰ ਬਣੀ, 4 ਦਿਨ ਬੈਠੇ ਰਹੇ, ਫਿਰ ਉਹਨਾਂ ਨੇ ਡੈਮੋਕ੍ਰੈਟਿਕ ਤਰੀਕਾ, ਕਿਉਂਕਿ ਜਿਹੜਾ ਰਿਸਟੇਨਿੰਗ ਆਰਡਰ ਹੈ ਦਫਾ 144 ਦੇ ਥੱਲੇ ਕਠੂਆ ਦੇ ਜਿਹੜਾ ਉਹਨੇ ਲਾਇਆ ਹੋਇਆ ਸੀਗਾ ਡਿਪਟੀ ਕਮਿਸ਼ਨਰ ਜਾਂ ਜਿਹਨੂੰ ਕੀ ਉਹ ਕਹਿੰਦੇ ਨੇ ਮੈਜਿਸਟ੍ਰੇਟ ਨੇ, ਕੋਰਟ 'ਚ ਵੀ ਹੋ ਗਏ। ਲੇਕਿਨ ਤੁਸੀਂ ਬੇਈਮਾਨੀ ਦੇਖੋ ਕਿ ਭਾਈ ਜਿਹੜਾ ਚੀਜ਼ਾਂ ਦਾ ਅਦਰਵਾਈਜ਼ ਕੋਰਟ ਸਪੌਂਟੇਨੀਅਸ ਨੋਟਿਸ ਲੈਂਦਾ ਹੈ, ਸੈਸ਼ਨ ਜੱਜ ਦੇ ਕੋਰਟ ਦੇ ਵਿੱਚ,
ਉਹਨਾਂ ਨੇ ਉਹਦੀ ਡੇਟ ਪਤਾ ਨਹੀਂ ਕਿੰਨੇ ਨਵੰਬਰ 14 ਨਵੰਬਰ ਕੇ ਕਿੰਨਾ ਪਾ ਦਿੱਤਾ। ਹੁਣ ਉਹਨਾਂ ਦਾ ਠੀਕ ਫੈਸਲਾ ਸੀ ਉਦੋਂ ਤੱਕ ਬਹਿਣ ਦਾ ਜਾਂ ਉਹਨਾਂ ਤੋਂ ਤਾਂ ਜਸਟਿਸ ਲੱਭਣ, ਲੇਕਿਨ ਉਹਨਾਂ ਨੇ ਰਾਈਟਲੀ ਐਕਸਪੋਜ਼ ਕਰ ਦਿੱਤਾ ਕਿ ਨਾ ਇਹਨਾਂ ਦਾ ਸਿਸਟਮ ਪੋਲੀਟੀਕਲ ਫੇਅਰ ਹੈ ਨਾ ਜੁਡੀਸ਼ੀਅਲ ਫੇਅਰ ਹੈ। ਔਰ ਉਹ ਪੂਰਾ ਵਾਇਆ ਪਠਾਨਕੋਟ ਜਦੋਂ ਵਾਪਸ ਵੀ ਆਏ ਤੇ ਥਾਂ ਥਾਂ ਮੀਡੀਆ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ। ਸੋ ਆਲਰੇਡੀ ਔਰ ਇਸ ਦੇ ਉੱਤੇ ਜਿਵੇਂ ਅਸੀਂ ਕਿਹਾ ਸੀ ਕਿ ਮਹਿਬੂਬਾ ਮੁਫਤੀ ਨੇ ਵੀ ਟਵੀਟ ਕੀਤਾ, ਬਾਕੀ ਕਸ਼ਮੀਰੀ ਲੀਡਰਾਂ ਨੇ ਵੀ ਮਹਿਸੂਸ ਕੀਤਾ ਜਿੱਥੇ ਸਿੱਖਾਂ ਦੀ ਗੁੱਡਵਿਲ ਬਣੀ ਕਿ ਭਾਈ ਸਿੱਖ ਤਾਂ ਖਲੋਂਦੇ ਨੇ, ਉੱਥੇ ਇੰਡੀਅਨ ਸਿਸਟਮ ਦਾ ਇਹ ਦਾਅਵਾ ਜਿਹੜਾ ਅਮਿਤ ਸ਼ਾਹ ਤੋਂ ਲੈ ਕੇ ਇਹਨਾਂ ਦੇ ਥੱਲੜੇ ਤੱਕ ਸਾਰੇ ਜਿਹੜੇ ਇਹਨਾਂ ਦੇ ਬੱਚੇ ਜਮੂਰੇ ਕਰਦੇ ਨੇ ਕਿ ਜੀ ਜੰਮੂ ਕਸ਼ਮੀਰ ਦਾ ਹਾਲਾਤ ਬਿਲਕੁਲ ਨਾਰਮਲ ਵਰਗੇ ਨੇ, ਟੂਰਿਜ਼ਮ ਵੱਧ ਰਿਹਾ, ਹੁਣ ਅਸੀਂ ਚੋਣਾਂ ਕਰਵਾ ਦੇਣੀਆਂ, ਵੋਟਰ ਲਿਸਟਾਂ ਬਣ ਰਹੀਆਂ, ਉਹਨਾਂ ਨੇ ਇੱਕ ਸਟ੍ਰੋਕ ਦੇ ਵਿੱਚ ਦੱਸ ਦਿੱਤਾ ਹੈ ਕਿ ਭਾਈ ਇਹ ਸਭ ਜਿਹੜਾ ਇਹ ਫਰਾਡ ਹੈ ਕਿ ਜੇ ਇੱਕ ਇਲੈਕਟਿਡ ਐਮਪੀ ਜਿਹੜਾ ਹੈ ਉਹਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਜਿਹੜਾ ਉਹ ਦੇਖਿਆ ਜਾ ਸਕਦਾ ਕਿ ਕਿੰਨੇ ਹਾਲਾਤ ਨਾਰਮਲ ਨੇ। ਔਰ ਜਦੋਂ ਮੈਂ ਇਹ ਦੇਖ ਰਿਹਾ ਸੀ ਕਿ ਇੰਨੀ ਪਬਲਿਸਿਟੀ ਇਸ ਤੋਂ ਨਿਕਲੀ ਹੈ ਔਰ ਇਸ਼ੂ ਖੜਾ ਹੋਇਆ ਕਿ ਵੀ ਇਹ ਕੀ ਕਰਨਗੇ, ਔਰ ਇਹ ਬਿਲਕੁਲ ਬੇਸ਼ਰਮੀ ਦੇ ਨਾਲ ਬਾਕੀ ਤਾਂ ਜਿਹੜੀਆਂ ਜੇ ਰੈਫਰੈਂਡਮ 2020 ਵਾਲੀ 6 ਫਾਰ ਜਸਟਿਸ ਦੀ ਧਿਰ ਹੈ ਉਹਨੂੰ ਤਾਂ ਟੈਰਰਿਜ਼ਮ ਦੇ ਨਾਲ ਜੋੜਿਆ ਹੋਇਆ ਹੈ। ਪੰਜਾਬ 'ਚ ਜਦੋਂ ਦਲ ਖਾਲਸਾ ਜਾਂ ਦੂਸਰੀਆਂ ਬਾਡੀਜ਼ ਗੱਲ ਕਰਦੀਆਂ ਉਹਨੇ, ਪਰ ਤੁਸੀਂ ਇਹਨਾਂ ਦੀ ਹਕਾਮਤ ਦੇਖੋ ਕਿ ਇੱਕ ਇਲੈਕਟਿਡ ਮੈਂਬਰ ਆਫ ਪਾਰਲੀਮੈਂਟ, ਉਹਨਾਂ ਦੀ ਧਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਵਿਦਨ ਦਾ ਕਨਸਟੀਟਿਊਸ਼ਨ ਜਿਹੜਾ ਹੈ ਉਹ ਆਪਣੇ ਕਾਜ਼ ਨੂੰ ਪ੍ਰਮੋਟ ਕਰਦੇ ਨੇ, ਔਰ ਜਿਹੜੇ ਸੁਪਰੀਮ ਕੋਰਟ ਦੀ ਜਜਮੈਂਟ ਹੈ ਜਿਹੜੀ ਖਾਲਿਸਤਾਨ ਦੇ ਉੱਤੇ ਤੁਸੀਂ ਪੀਸਫੁਲ ਗੱਲ ਕਰ ਸਕਦੇ ਹੋ ਉਹਦੇ ਅੰਬਰੇਲੇ ਥੱਲੇ ਕੰਮ ਕਰਦੇ ਨੇ। ਪਰ ਇਹ ਇੰਨੇ ਕੁ ਬੌਂਦਲੇ ਵੀ ਹੋਏ ਨੇ ਔਰ ਇਹਨਾਂ ਦਾ ਝੂਠ ਕਿਸ ਹੱਦ ਤੱਕ ਆਉਣ ਵਾਲੇ ਪੀਰੀਅਡ 'ਚ ਉਸ ਨੈਰੇਟਿਵ ਨੂੰ ਸਿਰਜ ਰਹੇ ਨੇ। ਅਸੀਂ ਜ਼ਿਕਰ ਕੀਤਾ ਸੀ ਆਪਣੇ ਪਿਛਲੇ ਪ੍ਰੋਗਰਾਮ 'ਚ ਕਿ ਕਿਵੇਂ ਉਹਨਾਂ ਨੂੰ ਮੈਂ ਕਨਫਿਊਜ਼ਨ ਏਜੰਟ ਕਿਹਾ ਸੀ ਜਿਹੜੇ ਇੰਡੀਅਨ ਸਿਸਟਮ ਦੇ ਨੇ, ਔਰ ਉਹਦੇ 'ਚ ਮਨਵੀਰ ਦੇ ਨਾਂ ਥੱਲੇ ਕੌਰ ਵੀ ਨਾਲ ਲਾਇਆ ਹੋਇਆ। ਕਿਸੇ ਨੇ ਕਿਹਾ ਨਹੀਂ ਜੀ ਇਹ ਤਾਂ ਕੁਮਾਰੀ ਹੈ, ਪਤਾ ਨਹੀਂ ਕੁਮਾਰੀ ਹੈ ਕਿ ਬੇਗਮ ਹੈ ਕੀ ਹੈ, ਲੇਕਿਨ ਔਰ ਸਾਡੇ ਵਿਊਅਰਸ ਵੱਲੋਂ ਉਹਨੂੰ ਪਸੰਦ ਕੀਤਾ ਗਿਆ ਕਿਉਂਕਿ ਜਦੋਂ ਇਸ ਕਿਸਮ ਦੇ ਬੇਮਤਲਬ ਸਵਾਲ ਚੁੱਕੇ ਜਾਂਦੇ ਨੇ ਕਈਆਂ ਵੱਲੋਂ ਔਰ ਕਈ ਵਾਰ ਇੰਟੈਲੈਕਚੁਅਲ ਲੈਵਲ ਦੇ ਉੱਤੇ ਜਦੋਂ ਕੋਈ ਗੱਲ ਹੁੰਦੀ ਹੈ ਤਾਂ ਉਹਦੇ ਜਿਹੜਾ ਕੁਝ ਲੋਕ ਪ੍ਰਭਾਵ ਵੀ ਕਬੂਲਦੇ ਨੇ। ਲੇਕਿਨ ਅਸੀਂ ਇਹ ਕਿਹਾ ਸੀ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਇਸ ਕਿਸਮ ਦੇ ਜਿਹੜੇ ਕਨਫਿਊਜ਼ਨ ਏਜੰਟ ਨੇ, ਭੰਬਲ ਭੂਸਾ ਪਾਉਣ ਵਾਲੇ, ਜਿਹਦੇ ਲਈ ਇੱਕ ਨੇ ਕਿਹਾ ਜੀ ਇਹਦੇ ਲਈ ਈਵਨ ਰੋਲ ਘਚੋਲਾ ਵੀ ਲਫ਼ਜ਼ ਚੱਲ ਸਕਦਾ। ਮੈਂ ਕਿਹਾ ਜੀ ਇਹ ਵੀ ਖੂਬਸੂਰਤ ਲਫ਼ਜ਼ ਹੈ। ਔਰ ਭੰਬਲ ਭੂਸਾ ਮੈਂ ਕਿਹਾ ਵੀ ਇਹ ਕਿਉਂਕਿ ਨਾਲ ਭੂਸਾ ਵੀ ਭਰ ਦਿੰਦਾ ਨਾ, ਕੁਛ ਹੈ ਵੀ ਭੂਸੇ ਵਾਲੇ ਬੈਠੇ ਨੇ ਜਿਹੜੇ ਉਸ ਕਿਸਮ ਦੇ ਗੱਲ ਨੂੰ ਅਡਾਪਟ ਵੀ ਕਰਦੇ ਨੇ। ਲੇਕਿਨ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਸੀ। ਔਰ ਹੁਣ ਅਸੀਂ ਲਗਾਤਾਰ ਸਟੋਰੀਜ਼ ਇਹਨਾਂ ਦੀਆਂ ਦੇਖ ਰਹੇ ਹਾਂ ਕਿ ਹਰ ਇਸ਼ੂ ਦੇ ਉੱਤੇ ਇਧਰ ਉਧਰ ਕਿੰਨੀਆਂ ਸਟੋਰੀਜ਼ ਪਲਾਂਟ ਕੀਤੀਆਂ ਜਾ ਰਹੀਆਂ। ਔਰ ਅੱਜ ਇੱਕ ਸਟੋਰੀ ਜਿਹੜੀ ਜੰਮੂ ਕਸ਼ਮੀਰ ਦੀ ਮਾਨ ਸਾਹਿਬ ਦੀ ਵਿਜ਼ਿਟ ਨੂੰ ਲੈ ਕੇ ਫਸਟ ਪੋਸਟ ਪਬਲੀਕੇਸ਼ਨ, ਔਰ ਜਦੋਂ ਮੈਂ firstpost.com ਤੇ ਜਾ ਕੇ ਦੇਖਿਆ ਤਾਂ ਮੈਨੂੰ ਕੋਈ ਭੁਲੇਖਾ ਨਹੀਂ ਸੀ ਕਿ ਵੀ ਇਹ ਤਾਂ ਸਾਰੀ ਪਬਲੀਕੇਸ਼ਨ ਹੀ, ਇੱਕ ਤਾਂ ਹੁੰਦਾ ਕੋਈ ਬਾਹਰਲੀ ਪਬਲੀਕੇਸ਼ਨ 'ਚ ਆਪਣਾ ਕਾਲਮ ਵਿੱਚ ਕਿਵੇਂ ਵਾੜਤਾ ਹੈ, ਲੇਕਿਨ ਇਹ ਤਾਂ ਹੈ ਹੀ ਇਹਨਾਂ ਦੀ ਏਜੰਸੀਆਂ ਦਾ ਫਰੰਟ ਹੈ। ਔਰ ਇਹ ਜਿਹੜਾ ਆਰਟੀਕਲ ਲਿਖਣ ਵਾਲਾ ਅਭਿਨਵ ਪਾਂਡੇ ਹੈ, ਹੁਣ ਕਿਉਂਕਿ ਕੁਛ ਥਾਵਾਂ ਤੇ ਤਾਂ ਪਤਾ ਨਹੀਂ ਹੁੰਦਾ ਵੀ ਕੌਣ ਕਿੱਥੋਂ ਆ ਰਿਹਾ, ਇਸ ਲਈ ਪਰ ਇਹ ਦੱਸਣ ਲਈ ਕਿ ਵੀ ਇਹ ਜਿਹੜੀ ਹਾਈਪੋਥੇਸਿਸ ਹੀ ਨਹੀਂ ਹੈ, ਇਹ ਸੱਚੀ ਖਬਰ ਹੈ। ਔਰ ਅਭਿਨਵ ਪਾਂਡੇ ਜਿਹੜਾ ਹੈ ਇਹ ਕਾਰਨਲ ਯੂਨੀਵਰਸਿਟੀ ਦਾ ਗ੍ਰੈਜੂਏਟ ਹੈ ਔਰ ਬੈਚਲਰ ਸੇਂਟ ਸਟੀਫਨ ਕਾਲਜ ਦਾ ਹੈ, ਔਰ ਇਹ ਬਹੁਤ ਐਨਾਲਿਸਟ ਹੈ ਸਪੈਸ਼ਲਾਈਜ਼ਿੰਗ ਇਨ ਕਾਊਂਟਰ ਟੈਰਰਿਜ਼ਮ, ਇੰਡੀਅਨ ਫੋਰਨ ਪਾਲਿਸੀ ਐਂਡ ਅਫਗਾਨਿਸਤਾਨ ਪਾਕਿਸਤਾਨ ਜੀਓ ਪੋਲਿਟਿਕਸ। ਬੜਾ ਵੱਡਾ ਸਕਾਲਰ ਕੱਢਿਆ ਇਹਨਾਂ ਨੇ। ਪਰ ਤੁਹਾਨੂੰ ਖਬਰ ਦੇ ਟਾਈਟਲ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਭਾਈ ਇਹ ਇੱਕ ਆਰਟੀਕਲ ਲਿਖਣ ਦੇ ਜਿੰਨੇ ਪੈਸੇ ਇਹਨਾਂ ਲਈ ਰੱਖੇ ਹੋਣਗੇ ਇਹਨੂੰ ਤਿਗਣੇ ਦਿੱਤੇ ਹੋਣੇ ਨੇ। ਉਹਦਾ ਟਾਈਟਲ ਹੈ ਹਾਊ ਸਿਮਰਨਜੀਤ ਸਿੰਘ ਮਾਨ's ਕਸ਼ਮੀਰ ਵਿਜ਼ਿਟ was a part of ISI's plans to unite ਖਾਲਿਸਤਾਨੀ ਐਂਡ ਕਸ਼ਮੀਰੀ ਟੈਰਰਿਸਟ। ਹਾਲਾਂਕਿ ਹੈਡਲਾਈਨ 'ਚ ਉਹਨਾਂ ISI ਮੈਂਸ਼ਨ ਨਹੀਂ ਕੀਤਾ ਕਿਉਂਕਿ ਤੁਹਾਨੂੰ ਲਿਮਿਟਿਡ ਸਪੇਸ ਦੇਣਾ ਪੈਂਦਾ ਔਰ ਟੈਰਰਿਸਟ ਲਫ਼ਜ਼ ਦਾ ਇਹਨਾਂ ਦਾ ਘੜਿਆ ਹੁੰਦਾ ਕਿ ਵੀ ਕਿਵੇਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਕਸ਼ਮੀਰ ਵਿਜ਼ਿਟ ISI ਦੀ ਪਲਾਨ ਸੀ ਤਾਂ ਕਿ ਜਿਹੜਾ ਉਹ ਖਾਲਿਸਤਾਨੀ ਔਰ ਕਸ਼ਮੀਰੀ ਦਹਿਸ਼ਤਗਰਦਾਂ ਨੂੰ ਇਕੱਠੇ ਕੀਤਾ ਜਾ ਸਕੇ। ਜੇ ਦਹਿਸ਼ਤਗਰਦ ਇਕੱਠੇ ਕਰਨੇ ਹੋਣ ਫਿਰ ਤਾਂ ਜਾਣ ਦੀ ਲੋੜ ਹੀ ਨਹੀਂ ਹੁੰਦੀ, ਜਿੱਥੋਂ ਮਰਜ਼ੀ ਇਕੱਠੇ ਕਰ ਲਓ। ਵੀ ਮਾਨ ਸਾਹਿਬ ਨੇ ਜਾ ਕੇ ਉੱਥੇ ਜੇ ਦਹਿਸ਼ਤਗਰਦ ਇਕੱਠੇ ਕਰਨੇ ਸੀ ਤੁਹਾਡੇ ਫੁੱਲ ਕੈਮਰਿਆਂ ਦੇ ਬਲੇਅਰ ਦੇ ਸਾਹਮਣੇ,
ਫਿਰ ਤਾਂ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਵੀ ਇੰਨੇ ਦਹਿਸ਼ਤਗਰਦ ਨੇ ਉੱਥੇ ਜਿਹੜੇ ਕੈਮਰਿਆਂ ਸਾਹਮਣੇ ਆ ਕੇ ਉਹਨਾਂ ਨੇ ਜੁਆਇਨ ਕਰਨਾ ਸੀ ਖਾਲਿਸਤਾਨੀ ਲੀਡਰ ਨੂੰ। ਹੁਣ ਇਸ ਸਾਰੇ ਦੇ ਥੱਲੇ ਇਹ ਪੂਰਾ ਇੱਕ ਵੈਲ ਬਿਲਟ ਇਨ ਜਿਵੇਂ ਹੁੰਦਾ ਹੈ ਕਿ ਵੀ ਉਸ 'ਚ ਤੁਸੀਂ ਸਾਰੀ ਜਾਣਕਾਰੀ, ਔਰ ਉਹਦੇ 'ਚ ਜਦੋਂ ਤੁਸੀਂ ਇਹ ਸਾਰੇ ਨੂੰ ਦਾ ਦੇਖਦੇ ਹੋ, ਇਹ ਕਹਿੰਦਾ ਵੀ ਮੇਰੇ ਕੋਲ ਪਰਸਨਲ ਸਕੈਜੂਅਲ ਵੀ ਹੈ ਜਿਹੜਾ ਜਿੱਥੇ ਜਿੱਥੇ ਮਾਨ ਸਾਹਿਬ ਨੇ ਜਾਣਾ ਸੀ, ਪਰ ਉਹਦੇ ਸਕੈਜੂਅਲ ਦੀ ਗੱਲ ਤੋਂ ਕਰਨ ਤੋਂ ਪਹਿਲਾਂ ਮੈਂ ਇਸ ਦੀ ਬਿਗਨਿੰਗ ਦੇ ਦਿਆਂ ਕਿ ਭਾਈ ਉਹਨੇ ਜਿਹੜਾ ਕੋਟ ਕੀਤਾ ਹੈ 1947 ਤੋਂ ਉਹਨੇ ਸ਼ੁਰੂ ਕੀਤਾ ਕਿ ਜਿਹੜਾ ਮੇਜਰ ਜਨਰਲ ਅੰਗਰੇਜ਼ਾਂ ਦਾ ਸੀ ਰਾਬਰਟ ਕੌਥਹੋਮ, ਬ੍ਰਿਟਿਸ਼ ਆਰਮੀ ਕਮਾਂਡਰ ਸੀ ਜਿਹਨੇ ਪਾਕਿਸਤਾਨ ਆਰਮੀ ਜੁਆਇਨ ਕੀਤੀ, ਉਹਨੇ ਹੀ ਜਿਹੜਾ ਹੈ ਉਹ ISI ਦੀ ਨੀਂਹ ਰੱਖੀ ਸੀ, ਪਾਕਿਸਤਾਨ ਦੇ ਇੰਟਰ ਸਰਵਿਸ ਇੰਟੈਲੀਜੈਂਸ ਦੀ। ਔਰ ਉਹਨਾਂ ਨੇ ਪਲਾਨ ਕੀਤਾ ਸੀ, ਇਸ ਜਨਰਲ ਨੇ ਕਿਹਾ ਜੀ ਇੰਡੀਆ ਬਹੁਤ ਵੱਡਾ ਹੈ ਔਰ ਇਹਦੇ ਲਈ ਜੇ ਤੁਹਾਨੂੰ ਕੁਝ ਕਰਨ ਦੀ ਲੋੜ ਹੈ ਤੇ ਭਾਰਤ ਦੇ ਵਿੱਚ ਮਲਟੀਪਲ ਜਿਹੜੀਆਂ ਨੇ ਇਨਸਰਜੈਂਸੀਜ਼ ਕ੍ਰੀਏਟ ਕਰੋ। ਔਰ ਉਸੇ ਚੋਂ ਇਟ ਹੈਜ਼ ਆਲਵੇਜ਼ ਬੀਨ ਦਾ ਮੋਸਟ ਸੌਟ ਆਫਟਰ ਡ੍ਰੀਮ ਆਫ ISI strategic mind to unite Kashmir militancy with Khalistan terrorism as a part of its K2K Kashmir to Khalistan project। उन्होंने कहा जी ये दोनों च की लगता कश्मीर और खालिस्तान, ये ISI ਦਾ ਔਰ ਇਹਦਾ ਡ੍ਰੀਮ ਤਾਂ ਪਹਿਲਾਂ ਹੀ ਜਨਰਲ ਰਾਬਰਟ ਕੌਥਹੋਮ ਇਹਨਾਂ ਨੂੰ ਦੇ ਗਿਆ ਸੀ ਜਿਹਨੇ ISI ਫਾਊਂਡ ਕੀਤੀ। ਫਿਰ ਉਹਨਾਂ ਨੇ ਕਿਹਾ ਕਿ ਵੀ ਹੁਣ however after that Khalistan ideologues and saboteurs have been active in Europe, US and Canada। ਕਿ ਜੀ ਇਹ ਆਈਡੀਆਲੋਗ ਵੀ, ਵਿਚਾਰਕ ਵੀ ਔਰ ਦੂਜੇ ਇਹ ਇਹਨਾਂ ਮੁਲਕਾਂ 'ਚ ਯੂਰਪ ਦੇ ਵਿੱਚ, ਅਮਰੀਕਾ ਔਰ ਕੈਨੇਡਾ 'ਚ ਨੇ। ਪਰ ISI has been a crucial support to their activities in Western countries, which I have discussed in detail in my article। ਉਹਨੇ ਕਿਹਾ ਜੀ ਮੈਂ ਆਲਰੇਡੀ ਇੱਕ ਆਰਟੀਕਲ ਫੇਅਰ ਆਬਜ਼ਰਵਰ ਲਈ ਲਿਖਿਆ ਜਿਹਦੇ 'ਚ ਮੈਂ ਕਿਹਾ ਸੀ ਇੰਡੀਆ ਫੀਅਰਸ ਰਿਵਾਈਵਲ ਆਫ ਸਿੱਖ ਮਿਲੀਟੈਂਸੀ। ਉਹ ਆਪਣਾ ਫਲੌਂਟ ਕਰ ਰਿਹਾ ਆਪਣੀ ਸਕਾਲਰਸ਼ਿਪ ਵੀ, ਦੇਖੋ ਜੀ ਮੈਂ ਪਹਿਲਾਂ ਇਹਦੇ ਤੇ ਵੀ ਲਿਖਿਆ। ਫਿਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਖਾਲਿਸਤਾਨ ਮੂਵਮੈਂਟ ਜਿਹੜੀ ਬਾਹਰ ਵੈਸਟਰਨ ਵਰਲਡ 'ਚ ਬਹੁਤ ਤੇਜ਼ੀ ਨਾਲ ਪਿਕਅਪ ਹੋ ਰਹੀ ਹੈ, ਉਹਦੇ 'ਚ ਇੰਡੀਆ ਦੇ ਖਿਲਾਫ ਹੇਟ ਹੈ ਔਰ ਕੈਨੇਡਾ ਔਰ US ਦੇ ਵਿੱਚ ਹੇਟ ਕ੍ਰਾਈਮਸ ਇੰਡੀਅਨ ਦੇ ਖਿਲਾਫ ਜਿਹੜੇ ਨੇ ਉਹ ਹੋ ਰਹੇ ਨੇ। ਫਿਰ ਉਹਨੇ ਕਿਹਾ ਜੀ ਇਸੇ ਤਰ੍ਹਾਂ ਸਾਈਮਲਟੇਨੀਅਸ ਇਨ ਇੰਡੀਆ Pakistan has ramped up its effort to unite Khalistan terrorism and Kashmiri terror groups। और ये सारे दे विच उन्हें क्या कि जी सरदार सिमरनजीत सिंह मान जिहड़ा प्रो खालिस्तान लीडर है, उन्हां दी जम्मू कश्मीर दी जिहड़ी विजिट है ये भी ISI दे डायरैक्टिव दे उत्ते जिहड़ी है वो रखी गई सी ताकि और ये जिहड़ी है 17-18 अक्तूबर नूं ये विजिट शुरू हुई और ये लखनपुर बॉर्डर ते उन्हां नूं रोक लिया गया। फिर उन्हें वो कहानी दित्ती है जी कि डिस्ट्रिक्ट मैजिस्ट्रेट कठुआ ने डिनाई किया और उन्हें कहा जी हुण मैं कॉन्फिडेंशियल कश्मीर आइटनरी दस रहा जिहड़ी कि मान ने जाके किवें यूनाइट करने सी खालिस्तानी और कश्मीरी टैररिस्ट, और ये जिहड़े ने रिजल्टिंग इन सीरीयस थ्रैट टू नैशनल सिक्योरिटी कि इहदे नाल भारत की सुरक्षा नूं बड़ा गंभीर खतरा पैदा हो जाना सी। हुण उन्हां दी आइटनरी देखो की है। उन्होंने कहा जी कि उन्होंने 17 अक्तूबर नूं लखनपुर बॉर्डर तो ਜਿਹੜਾ ਉਹਨਾਂ ਨੇ ਕਰਨਾ ਸੀ ਔਰ ਸਮ ਮੀਟਿੰਗਸ ਇਨ ਗੁਰਦੁਆਰਾਜ਼ ਇਨ ਸਾਂਬਾ ਕਠੂਆ ਡਿਸਟ੍ਰਿਕਟ, ਰਣਬੀਰ ਸਿੰਘਪੁਰਾ ਐਂਡ ਗੋਲ ਗੁਜਰਾਲ ਇਨ ਜੰਮੂ ਰੀਜਨ ਕਿ ਗੁਰਦੁਆਰਿਆਂ 'ਚ ਉਹਨਾਂ ਨੇ ਇਹਨਾਂ 'ਚ ਜਾਣਾ ਸੀ। ਔਨ 18th ਹੀ ਵਾਸ ਸਪੋਜ਼ ਟੂ ਐਡਰੈਸ ਏ ਪ੍ਰੈਸ ਕਾਨਫਰੰਸ ਐਂਡ ਮੀਟ ਲੋਕਲ ਸਿੱਖ ਡੈਲੀਗੇਸ਼ਨ ਕਿ ਜੀ ਪ੍ਰੈਸ ਕਾਨਫਰੰਸ ਕਰਨੀ ਸੀ, ਉਹ ਵੀ ਸਾਰੇ ਖਾਲਿਸਤਾਨੀਆਂ ਤੇ ਕਸ਼ਮੀਰੀਆਂ ਦੀ ਕਰਨੀ ਹੋਣੀ ਹੈ ਸੈਪਰੇਟਿਸਟ ਦੀ। ਫਿਰ 18 ਦੀ ਸ਼ਾਮ ਨੂੰ ਹੀ ਵਾਸ ਸਕੈਜੂਲਡ ਟੂ ਡਿਪਾਰਟ ਫਾਰ ਅਖਨੂਰ ਗੁਰਦੁਆਰਾ ਸਾਹਿਬ ਫਾਰ ਹਿਜ਼ ਨਾਈਟ ਸਟੇ। उन्होंने अखनूर के गुरुद्वारा साहब जो रुकना सी। 19th ਨੂੰ हिज मीटिंग विद सिख डेलीगेशन इन नंगाली साहब गुरुद्वारा इन पुंछ वॉज प्रपोज्ड। हूँ बिल्कुल पुंछ बॉर्डर ते लगता जाके नंगाली साहब हिस्टोरिकल गुरुद्वारा है, मैं विजिट किया है भी उत्थे उन्होंने जाना सी। एंड आफ्टर विच ही वॉज सपोज टू रीच श्रीनगर वाया मुगल रोड ऑन 20। उन्होंने सड़क भी पता भी किहड़ी सड़क राही उन्होंने उत्थे पहुंचना सी। देयर ही प्लान टू विजिट शहीद बंगला साहिब गुरुद्वारा इन बुरजुला श्रीनगर। ये पता नहीं किहड़ा इनू मिसस्पैल किया होना कि जी उन्होंने उस गुरुद्वारे ये हुण बड़ियां खतरनाक प्लान सी कि उन्होंने लखनपुर तो जम्मू सांबा पुंछ श्रीनगर के गुरुद्वारे जाना सी। फिर वो कहंदे ने कि भी अजे जिहड़ी उहदी उन्हां दी श्रीनगर विजिट दियां सी 4-5 ਜਿਹੜੀਆਂ ਉਹਨਾਂ ਦੀਆਂ ਮੀਟਿੰਗਸ ਉਹਨਾਂ ਬਾਰੇ 4-5 ਦਿਨਾਂ 'ਚ ਜਿਹੜਾ ਉਹਨਾਂ ਉਹਦੇ ਬਾਰੇ ਅਜੇ ਬਹੁਤੀ ਡੀਟੇਲ ਨਹੀਂ ਪਤਾ। ਰਿਪੋਰਟਡਲੀ
He was planning to meet the leaders of Gupkar Alliance. Gupkar Alliance महबूबा मुफ्ती है, फारूक अब्दुल्ला है, उमर अब्दुल्ला है, दूजियां एक दो पार्ट कि उन्होंने लीडर ਨੂੰ ਮਿਲਣਾ। ਇਹ ਵੀ ਬੜੇ ਖਤਰਨਾਕ ਕਸ਼ਮੀਰੀ ਦਹਿਸ਼ਤਗਰਦ ਨੇ ਔਰ ਉਹਨਾਂ ਨੇ ਖਾਲਿਸਤਾਨੀਆਂ ਨਾਲ ਮਿਲ ਕੇ ਬੰਬ ਚਲਾਣੇ ਸੀ ਸ੍ਰੀਨਗਰ 'ਚ। ਫਾਰੂਕ ਅਬਦੁੱਲਾ ਨੇ ਵੀ ਚਲਾਣਾ ਸੀ, ਮਹਿਬੂਬਾ ਮੁਫਤੀ ਨੇ ਵੀ ਚਲਾਣਾ ਸੀ। Besides, the main agenda was to meet individuals and entities with separatist leanings ਕਿ ਜਿਹੜੇ ਅੱਡ ਵੱਖਵਾਦੀ ਨੇ ਉਹਨਾਂ ਨਾਲ ਵੀ ਉਹਨਾਂ ਨੇ ਮਿਲਣਾ ਸੀ। ਹੁਣ ਕਿਹਨਾਂ ਨਾਲ ਉਹ ਵੱਖਵਾਦੀਆਂ 'ਚ ਮਿਲਾ ਰਹੇ ਨੇ? ਐਜ਼ ਪਰ authors sources ਕਿ ਜਿਹੜੇ ਮੇਰੇ ਬਹੁਤ ਖੁਫੀਆ ਮੈਨੂੰ ਇੰਡੀਅਨ ਰਾ ਨੇ ਔਰ ਆਈਬੀ ਨੇ ਦਿੱਤੀ ਹੈ ਜਾਣਕਾਰੀ, ਉਹਦੇ ਵਿੱਚ ਇਹ ਹੈ ਕਿ ਵੀ ਉਹਨਾਂ ਨੇ ਐਂਟੀ ਇੰਡੀਆ ਮੈਂਬਰਸ ਆਫ ਦਾ ਬਾਰ ਐਸੋਸੀਏਸ਼ਨ ਸ੍ਰੀਨਗਰ, ਹੁਣ ਬਾਰ ਐਸੋਸੀਏਸ਼ਨ ਵਕੀਲਾਂ ਦੀ ਹੁੰਦੀ ਹੈ, ਕਿ ਉਹਨਾਂ ਨੇ ਉਹ ਮਿਲਣੇ ਸੀ ਖਤਰਨਾਕ ਦਹਿਸ਼ਤਗਰਦ ਬਾਰ ਵਾਲੇ। ਮੀਰ ਵਾਇਜ਼ ਉਮਰ ਫਾਰੂਕ ਨੂੰ ਮਿਲਣਾ ਸੀ ਜਿਹੜਾ ਬਹੁਤ ਖਤਰਨਾਕ ਦਹਿਸ਼ਤਗਰਦ। ਐਂਡ ਫੈਮਿਲੀਜ਼ ਆਫ ਯਾਸੀਨ ਮਲਕ ਐਂਡ ਸੈਯਦ ਅਲੀ ਸ਼ਾਹ ਗਿਲਾਨੀ। ਹੁਣ ਜਿਹਨੂੰ ਤੁਸੀਂ ਬੁੱਢੇ ਵਿਚਾਰੇ ਦੀ ਉਹਦੀ ਮਈਅਤ ਨੂੰ ਵੀ ਰੋਲਿਆ ਹੈ, ਉਹਦਾ ਜਵਾਈ ਵੀ ਮਾਰਤਾ ਹੈ ਦਿੱਲੀ ਦੇ ਵਿੱਚ ਕਿਉਂਕਿ ਉਹਦਾ ਇਲਾਜ ਨਹੀਂ ਕਰਾਇਆ। ਉਹਦੀਆਂ ਫੈਮਿਲੀਜ਼ ਨੂੰ ਜੇ ਮਿਲਦੇ, ਉਹਨਾਂ ਦੀਆਂ ਫੈਮਿਲੀਜ਼ ਬਹੁਤ ਖਤਰਨਾਕ ਖੁੰਖਾਰ ਦਹਿਸ਼ਤਗਰਦ ਨੇ, ਉਹਨਾਂ ਨੂੰ ਮਿਲਣਾ ਸੀ। Further, in his press briefings and meetings, he was highly likely to be rhetorical about sensitive issues. ਉਹ ਕਹਿੰਦੇ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਕਰਨੀਆਂ ਸੀ, ਮੀਟਿੰਗਸ ਕਰਨੀਆਂ ਸੀ, ਉਹਨਾਂ ਨੇ ਸਟੇਟਹੁੱਡ ਦੀ ਗੱਲ ਕਰਨੀ ਸੀ, ਕਸ਼ਮੀਰ ਦਾ ਸਪੈਸ਼ਲ ਸਟੇਟਸ ਕਿਉਂ ਤੋੜਿਆ ਇਹਦੀ ਗੱਲ ਕਰਨੀ ਸੀ, ਵੋਟਿੰਗ ਰਾਈਟਸ ਟੂ ਆਊਟਸਾਈਡਰ ਜਿਹੜੇ ਬਾਹਰਲੇ ਲਿਆ ਕੇ ਡਰਟੀ ਡੀਜ਼ ਦੇ ਥੱਲੇ ਉਹ ਉਹਨਾਂ ਨੇ ਗੱਲ ਕਰਨੀ ਸੀ। ਕੰਸਰਨਸ ਆਫ ਕਸ਼ਮੀਰ ਫਰੂਟ ਗਰੋਅਰਸ ਕਿ ਵੀ ਜਿਵੇਂ ਇਹ ਸਭ ਨੂੰ ਪਤਾ ਵੀ ਕੀ ਗੱਲਾਂ ਕਰਨੀਆਂ ਸੀ। ਮਾਨ ਸਾਹਿਬ ਮੈਨੂੰ ਲਿਖ ਕੇ ਦੇ ਗਏ ਸੀ ਕਿ ਵੀ ਔਰ ਇਹ ਬਹੁਤ ਦਹਿਸ਼ਤਗਰਦ ਏਜੰਡਾ ਹੈ ਸਾਰਾ। ਕਸਟੋਡੀਅਲ ਡੈਥਸ ਆਫ ਅਲਤਾਫ ਸ਼ਾਹ ਜਿਹੜਾ ਉਹਦਾ ਗਿਲਾਨੀ ਦਾ ਜਵਾਈ ਮਾਰਿਆ, ਉਹਦੀ ਵੀ ਉਹਨਾਂ ਨੇ ਗੱਲ ਕਰਨੀ ਸੀ। ਐਂਡ ਫॉर ਪੀਸਫੁਲ ਰੈਜ਼ੋਲੂਸ਼ਨ ਆਫ ਕਸ਼ਮੀਰ ਇਸ਼ੂ ਵਿਦ ਪਾਕਿਸਤਾਨ, ਔਰ ਉਹਨਾਂ ਨੇ ਕਹਿਣਾ ਸੀ ਕਿ ਜੀ ਕਸ਼ਮੀਰ ਦਾ ਇਸ਼ੂ ਜਿਹੜਾ ਹੈ ਪਾਕਿਸਤਾਨ ਦੇ ਨਾਲ ਅਮਨ ਪਸੰਦ ਤਰੀਕੇ ਦੇ ਨਾਲ ਹੱਲ ਕਰੋ। ਫਿਰ ਉਹਨਾਂ ਨੇ ਗੱਲ ਇੱਥੇ ਨਹੀਂ ਮੁਕਾ। ਇਹ ਤਾਂ ਹੁਣ ਖਤਰਨਾਕ ਏਜੰਡਾ ਜਿਹੜਾ ਉਹਨਾਂ ਨੂੰ ਬਰੀਫ ਕੀਤਾ, ਜਿਹੜਾ ਮਾਨ ਸਾਹਿਬ ਨੇ ਮੀਟਿੰਗ ਜੇ ਤੁਸੀਂ ਹੁਣ ਹੈਡਲਾਈਨ ਦੇਖੋ, ਹਾਊ ਸਿਮਰਨਜੀਤ ਸਿੰਘ ਮਾਨ's ਕਸ਼ਮੀਰ ਵਿਜ਼ਿਟ ਵਾਜ਼ ਅ ਪਾਰਟ ਆਫ ISI's ਪਲਾਨ ਟੂ ਯੂਨਾਈਟ ਖਾਲਿਸਤਾਨੀ ਐਂਡ ਕਸ਼ਮੀਰੀ ਟੈਰਰਿਸਟ। ਇਹ ਜਿੰਨੀਆਂ ਮੀਟਿੰਗਸ ਨੇ ਸਣੇ ਗੁਰਦੁਆਰਿਆਂ 'ਚ ਜਾਣ ਦੇ, ਉੱਥੇ ਸਾਰੇ ਦਹਿਸ਼ਤਗਰਦ ਬੈਠੇ ਨੇ ਤੇ ਮਾਨ ਸਾਹਿਬ ਨੇ ਦਹਿਸ਼ਤਗਰਦ ਨੂੰ ਭੜਕਾਉਣਾ ਸੀ। ਹੁਣ ਗੱਲ ਇਹਨੇ ਇੱਥੇ ਨਹੀਂ ਰੋਕੀ, ਅੰਮ੍ਰਿਤਪਾਲ ਸਿੰਘ ਤੇ ਆ ਗਿਆ ਕਿ ਵੀ ਇਹ ਮੈਂਸ਼ਨ ਕਰਨ ਵਾਲਾ ਹੈ ਕਿ ਕਿਵੇਂ ਸਿਮਰਨਜੀਤ ਸਿੰਘ ਮਾਨ ਅੰਮ੍ਰਿਤਪਾਲ ਸਿੰਘ ਨੂੰ ਸਪੋਰਟ ਕਰਦੇ ਨੇ ਔਰ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਹੈ ਜਿਹੜਾ ਬੜੇ ਵੱਡੇ ਪੈਮਾਨੇ ਦੇ ਉੱਤੇ ਪ੍ਰਚਾਰ ਕਰ ਰਿਹਾ। ਉਹਨੇ ਫਾਰਮਰ ਐਜੀਟੇਸ਼ਨ ਨੂੰ ਸਪੋਰਟ ਕੀਤਾ, ਉਹ ਜਿਹੜਾ ਸੋਸ਼ਲ ਔਰ ਪੋਲੀਟੀਕਲ ਟਰਾਂਸਫੋਰਮੇਸ਼ਨ ਪੰਜਾਬ ਦੀ ਗੱਲ ਕਰ ਰਿਹਾ ਹੈ। ਉਹ ਜਰਨੈਲ ਸਿੰਘ ਪਿੰਡਾਵਾਲੇ ਦੇ ਪਿੰਡ ਰੋਡੇ ਵੀ ਗਿਆ, ਉਹਨੇ ਦੈਟ ਇਜ਼ ਅਲਾਰਮਡ ਇੰਟੈਲੀਜੈਂਸ ਏਜੰਸੀਜ਼, ਇਹ ਜਿਹੜੇ ਨੇ ਉਹ ਏਜੰਸੀਆਂ ਜਿਹੜੀਆਂ ਉਹਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਸਾਰੇ। ਔਰ ਫਿਰ ਅੱਗੇ ਉਹਨੇ ਇਹ ਕਿਹਾ ਕਿ ਜੀ ਅੰਮ੍ਰਿਤਪਾਲ ਸਿੰਘ ਜਿਹੜੇ ਇਸ਼ੂਜ਼ ਦੀ ਗੱਲ ਕਰ ਰਿਹਾ ਉਹ ਬੜੇ ਖਤਰਨਾਕ ਇਸ਼ੂਜ਼ ਨੇ, ਡਰੱਗ ਮੈਨੇਸ ਕਿ ਪੰਜਾਬ 'ਚ ਡਰੱਗਸ ਨੇ, ਵਾਟਰ ਕ੍ਰਾਈਸਿਸ, ਮਾਈਗ੍ਰੇਸ਼ਨ ਆਫ ਪੀਪਲ ਫਰਮ UP ਐਂਡ ਬਿਹਾਰ ਟੂ ਪੰਜਾਬ, the emergence of pop culture encouraging Sikhs to give up turban, undermining of Punjabi language, and the arrest of political dissidents are leading to silent genocide of Sikhs. ਉਹਨੇ ਕਿਹਾ ਜੀ ਉਹ ਸਾਇਲੈਂਟ ਜੈਨੋਸਾਈਡ ਦੀ ਗੱਲ ਕਰ ਰਿਹਾ ਅੰਮ੍ਰਿਤਪਾਲ ਸਿੰਘ ਕਿ ਆਹ ਸਾਰੇ ਤਰੀਕਿਆਂ ਦੇ ਨਾਲ ਸਿੱਖਾਂ ਦਾ ਜੈਨੋਸਾਈਡ ਕੀਤਾ ਜਾ ਰਿਹਾ। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਇਹ ਹਿਜ਼ ਐਗਰੈਸਿਵ ਐਂਡ ਪੋਲਰਾਈਜ਼ਿੰਗ ਰੈਟਰਿਕ ਇਜ਼ ਕ੍ਰੀਏਟਿੰਗ ਅ ਰਿਫਟ ਬਿਟਵੀਨ ਸਿੱਖਸ ਐਂਡ ਅਦਰ ਕਮਿਊਨਿਟੀਜ਼ ਐਸਪੈਸ਼ਲੀ ਹਿੰਦੂਜ਼, ਕਿ ਪੰਜਾਬ ਦੇ ਵਿੱਚ ਬਹੁਤ ਰਿਫਟ ਪੈਦਾ ਹੋ ਰਹੀ ਹੈ ਸਿੱਖਾਂ ਔਰ ਹਿੰਦੂਆਂ ਦੇ ਵਿਚਾਲੇ, ਔਰ ਸਾਇਲੈਂਟ ਜੈਨੋਸਾਈਡ। ਫਿਰ ਇਸ ਨੂੰ ਇਹ ਕਹਿ ਰਿਹਾ, ਐਂਡ ਕਰ ਰਿਹਾ ਹੁਣ ਆਰਟੀਕਲ ਦੀ ਸਾਰੀ ਜਾਣਕਾਰੀ ਦੇ ਦਿੱਤੀ ਵੀ ਕਿੰਨੇ ਖਤਰਨਾਕ ਦਹਿਸ਼ਤਗਰਦ। It is indeed a matter of great concern for national security. बहुत बड़ा खतरा है national security. Though the visit stands cancelled for now, the intelligence agencies are advised to keep a close watch on such efforts to unite Khalistanis and Kashmiri activists and the activities of Amritpal Singh. ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਭਾਈ ਕਿਸ ਹੱਦ ਤੱਕ ਜਾ ਕੇ ਇਹ ਤੁਹਾਡੀ ਪੀਸਫੁਲ ਐਕਟੀਵਿਟੀ ਨੂੰ ਕਿਵੇਂ ਦਹਿਸ਼ਤਗਰਦੀ 'ਚ ਬਦਲ ਰਹੇ ਨੇ। ਸੋ ਗੱਲ ਅਲਟੀਮੇਟਲੀ ਤੁਸੀਂ ਜੋ ਮਰਜ਼ੀ ਕਰ ਲਓ, ਲੜਾਈ ਸਾਨੂੰ ਆਪਣੀ ਹੋਂਦ ਦੀ, ਖਾਲਿਸਤਾਨ ਦੀ ਕਾਇਮੀ ਦੀ, ਉਹ ਉਸ ਤੋਂ ਬਿਨਾਂ ਸਾਡੇ ਕੋਲ ਕੋਈ ਚਾਰਾ ਨਹੀਂ। ਤੇ ਮੀਨ ਤੁਸੀਂ ਜੋ ਮਰਜ਼ੀ ਅਪਣਾਓ, ਇਹਨਾਂ ਨੇ ਉਸ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਹੀ ਪਾਉਣਾ। ਔਰ ਜੇ ਇੱਕ ਇਲੈਕਟਿਡ ਮੈਂਬਰ ਪਾਰਲੀਮੈਂਟ ਦੀ ਪੀਸਫੁਲ ਵਿਜ਼ਿਟ ਜਿਹੜੀ ਫੁੱਲ
ਕੈਮਰਾਜ਼ ਔਰ ਦੂਸਰੇ ਦੀ ਪ੍ਰੈਜ਼ੈਂਸ ਹੋ ਰਹੀ ਹੈ, ਉਹਨੂੰ ਇਸ ਏਜੰਡੇ ਨਾਲ ਜੋੜ ਰਹੇ ਨੇ। ਤਾਂ ਤੁਸੀਂ ਕਿਹੜੀ ਗੱਲ ਹੈ ਜਿਹਨੂੰ ਤੁਸੀਂ ਕਹੋਗੇ ਜੀ ਅਸੀਂ ਅਮਨ ਪਸੰਦ ਤਰੀਕੇ ਨਾਲ ਕਰ ਰਹੇ ਹਾਂ? ਤੁਹਾਡੇ ਲਈ ਉਹਨਾਂ ਦੀ ਜਿਹੜੀ ਹੈ ਲਿਖਤ ਦੇ ਵਿੱਚ, ਉਹਨਾਂ ਦੀ ਡਾਇਰੀ ਦੇ ਵਿੱਚ, ਉਹਨਾਂ ਦੇ ਨੈਰੇਸ਼ਨ ਦੇ ਵਿੱਚ ਸਿੱਖ ਹੈ ਹੀ ਦਹਿਸ਼ਤਗਰਦ ਹੈ। ਇਹੀ ਇਹਦਾ ਜਿਸਟ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ 1962 ਦੀ ਚੀਨ ਭਾਰਤ ਜੰਗ ਦੀ 60ਵੀਂ ਐਨੀਵਰਸਰੀ ਮੌਕੇ ਚੀਨ ਨੇ ਇੱਕ ਖਾਸ ਐਗਜ਼ੀਬਿਸ਼ਨ ਲਾਈ, ਜਿਸ ਵਿੱਚ 1962 ਵਿੱਚ ਭਾਰਤੀ ਫੌਜ ਤੇ ਜਿੱਤ ਅਤੇ ਫਿਰ ਜੂਨ 2020 ਵਿੱਚ ਗਲਵਾਨ ਵੈਲੀ ਵਿੱਚ ਭਾਰਤ ਨੂੰ ਦਿੱਤੀ ਗਈ ਸ਼ਿਕست ਨੂੰ ਖਾਸ ਤੌਰ ਤੇ ਪ੍ਰਦਰਸ਼ਿਤ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦੇ ਵਿੱਚ ਵੈਸੇ ਤਾਂ ਹੁਣ 2014 ਤੋਂ ਜਿਨ੍ਹਾਂ ਦੇ ਹੱਥ 'ਚ ਪਾਵਰ ਆਈ ਹੈ, ਇਹਨਾਂ ਨੂੰ ਜਦੋਂ ਕੁੱਟ ਪੈਂਦੀ ਹੋਏ ਤੇ ਉਸ ਦਿਨ ਨੂੰ ਵੀ ਇਹ ਜਿੱਤ ਦਿਵਸ ਦੇ ਤੌਰ ਤੇ ਮਨਾਉਣਾ ਸ਼ੁਰੂ ਕਰ ਦਿੰਦੇ ਨੇ। ਔਰ ਅਸੀਂ ਪਿਛਲੇ ਪੀਰੀਅਡ 'ਚ ਦੇਖ ਰਹੇ ਹਾਂ ਕਿ ਉਹ ਭਾਵੇਂ 65 ਦਾ ਹੋਏ, 75 ਵਾਰ ਪਾਕਿਸਤਾਨ, ਈਵਨ ਕਾਰਗਿਲ, ਕਿਸੇ ਦਾ ਨਾਂ ਵਿਜੇ ਦਿਵਸ, ਕਿਸੇ ਦਾ ਨਾਂ ਹੋਰ, ਕਿਸੇ ਦਾ ਨਾਂ ਹੋਰ, ਔਰ ਈਵਨ ਫੈਕਟਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ, ਖਾਸ ਤੌਰ ਤੇ 65 ਵਾਰ ਦੇ, ਜਿਹਦੇ 'ਚ ਔਨ ਦਾ ਗਰਾਊਂਡ ਜਾਂ ਇਨ ਦਾ 에ਅਰ ਸਿਚੁਏਸ਼ਨਸ ਆਲ ਟੂਗੈਦਰ ਡਿਫਰੈਂਟ ਸੀ। ਲੇਕਿਨ ਹੈਰਾਨੀ ਇਸ ਗੱਲ ਦੀ ਹੈ ਵੀ ਜਿੱਥੇ ਚੀਨ ਦੇ ਨਾਲ, ਜਿੱਥੇ 62 ਦਾ ਇਹਨਾਂ ਦੀ ਵਾਰ ਹੁੰਦੀ ਹੈ, ਔਰ ਇੱਕ ਅੰਦਾਜ਼ੇ ਮੁਤਾਬਕ 30,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਭਾਰਤ ਸਰੈਂਡਰ ਕਰਦਾ ਹੈ ਚੀਨ ਕੋਲੋਂ ਜਾਂ ਚੀਨ ਖੋਹਦਾ ਹੈ। ਔਰ ਉਸ ਦਾ ਜ਼ਿਕਰ ਹੁਣ, ਕਿਉਂਕਿ ਜਿਸ ਮਹੀਨੇ 'ਚੋਂ ਅਸੀਂ ਅਕਤੂਬਰ 'ਚੋਂ ਗੁਜ਼ਰ ਰਹੇ ਹਾਂ, ਅਕਤੂਬਰ 1962 ਦੇ ਵਿੱਚ ਹੀ ਇਹ ਚਾਈਨਾ ਇੰਡੀਆ ਵਾਰ ਹੋਈ ਔਰ ਇਹ 33 ਦਿਨ ਚੱਲੀ। ਇਸ ਵਾਰ ਦੇ ਵਿੱਚ, ਜਿਵੇਂ ਮੈਂ ਕਿਹਾ, 30,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਚੀਨ ਦੇ ਕੋਲ ਭਾਰਤ ਨੇ ਸਰੈਂਡਰ ਕੀਤੀ। ਇਹਨਾਂ ਦੀ ਸਾਰਾ ਫੌਜੀ ਸਿਸਟਮ ਕੋਲੈਪਸ ਹੋਇਆ। ਅਸਾਮ ਤੱਕ ਇਹਨਾਂ ਨੇ ਖਾਲੀ ਕਰ ਦਿੱਤਾ ਸੀ। ਸਾਰੀਆਂ ਜਿਹੜੀਆਂ ਨੇ ਉਹ ਫਾਈਲਾਂ ਬਰਨ ਕਰਤੀਆਂ। ਨਹਿਰੂ ਜਿਹੜਾ ਉਹ ਰੇਡੀਓ ਰਾਹੀਂ, ਉਦੋਂ ਜੇ TV ਦਾ ਬਹੁਤਾ ਚੱਲਣ ਨਹੀਂ ਸੀ,
ਜਿਹੜਾ ਉਹ ਮੈਸੇਜ ਦੇ ਰਿਹਾ ਸੀ ਕਿ ਭਾਈ ਅਫਸੋਸ ਅਸੀਂ ਕਰ ਰਹੇ ਹਾਂ, ਫੌਜ ਵਾਪਸ, ਜਿਹੜਾ ਉਹਨਾਂ ਦਾ ਜਰਨੈਲ ਸੀ ਉੱਥੇ ਕੌਲ, ਕਸ਼ਮੀਰੀ ਪੰਡਤ ਇਹਦਾ ਕਜ਼ਨ ਨਹਿਰੂ ਦਾ, ਉਹ ਡਾਇਰੀਆ ਲਵਾ ਕੇ ਦੌੜਿਆ ਹੋਇਆ ਸੀ, ਹਸਪਤਾਲ 'ਚ ਦਾਖਲ ਸੀ, ਔਰ ਟੋਟਲ ਕਲੈਪਸ। ਇਸ ਕਿਸਮ ਦੀ ਹਿਊਮਿਲੇਸ਼ਨ ਕਿ ਜੇ ਅਮਰੀਕਾ ਇਹਨਾਂ ਦੇ ਰੈਸਕਿਊ ਤੇ ਨਾ ਆਉਂਦਾ, ਅਮਰੀਕਾ ਨੇ ਵੀ ਮਦਦ ਕੀਤੀ, ਜਹਾਜ਼ ਭੇਜੇ, ਲੇਕਿਨ ਚਾਈਨਾ ਉਸ ਪੋਜੀਸ਼ਨ ਤੇ ਸੀ ਕਿ ਜੇ ਚਾਈਨੀਜ਼ ਫੌਜ ਇਹ ਡਿਸਾਈਡ ਕਰਦੀ ਕਿ ਵੀ ਦਿੱਲੀ ਤੱਕ ਜਾਣਾ ਤਾਂ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ, ਕਿਉਂਕਿ ਇਹਨਾਂ ਦੀਆਂ ਸਾਰੀਆਂ ਹੀ ਲਾਈਨਸ ਆਫ ਡਿਫੈਂਸ ਖਾਲੀ ਕਰਕੇ ਦੌੜ ਗਏ ਸੀ। ਔਰ ਉਹਨਾਂ ਨੇ ਇਹ ਨਹੀਂ ਹੈ ਕਿ ਵੀ ਅਲਟੀਮੇਟਲੀ ਕੋਈ ਇੰਟਰਨੈਸ਼ਨਲ ਬਾਡੀ ਨੇ ਸੀਜ਼ ਫਾਇਰ ਕਰਾਇਆ, UN ਨੇ ਕਰਵਾਇਆ ਜਾਂ ਕਿਸੇ ਹੋਰ ਮੁਲਕ ਨੇ ਕਰਵਾਇਆ। ਚਾਈਨਾ ਨੇ ਜਿਹੜਾ ਹੈ ਉਹ 33 ਦਿਨਾਂ ਬਾਅਦ ਜਿੰਨੀ ਉਹਨਾਂ ਨੇ ਥਾਂ ਉਦੋਂ ਲੈਣੀ ਸੀ ਉਹ ਲੈ ਕੇ ਉਹਨਾਂ ਨੇ ਯੂਨੀਲੈਟਰਲ ਸੀਜ਼ ਫਾਇਰ ਦਾ ਐਲਾਨ ਕਰਤਾ ਸੀ। ਉਹ 33 ਡੇ ਵਾਰ ਜਿਹੜੀ ਹੈ ਇਹਨਾਂ ਦੇ ਮੂੰਹ ਦੇ ਉੱਤੇ ਈਡੀ ਵੱਡੀ ਚਪੇੜ। ਔਰ ਕੱਲਾ ਇਹ ਨਹੀਂ, ਉਸ ਤੋਂ ਬਾਅਦ ਜਦੋਂ ਇਹਨਾਂ ਨੇ 65 ਪਾਕਿਸਤਾਨ ਦੇ ਨਾਲ ਜਿਹੜਾ ਹੈ ਉਹ ਜੰਗ ਕੀਤੀ ਔਰ 71 'ਚ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜ ਦਿੱਤਾ, ਫਿਰ ਇਹ ਬੜੀ ਸ਼ਾਨ ਆਨ ਨਾਲ ਕਹਿਣ ਲੱਗ ਗਏ ਜੀ ਉਹ 62 ਵਾਲੀ ਫੌਜ ਸਾਡੀ ਹੋਰ ਸੀ, ਹੁਣ ਅਸੀਂ ਹੋਰ ਹੈ, ਹੁਣ ਅਸੀਂ ਇੰਨੇ ਪਾਵਰਫੁਲ। ਜਦੋਂ ਨਿਊਕਲੀਅਰ ਬਣ ਗਏ 1998 ਤੱਕ ਆਉਂਦੇ ਆ, ਔਰ ਉਸ ਸਾਰੇ ਤੋਂ ਬਾਅਦ ਉਹ ਤਾਂ ਆਪਣੇ ਆਪ ਨੂੰ ਜਿਵੇਂ ਜਦੋਂ ਵਾਜਪਾਈ ਪ੍ਰਾਈਮ ਮਿਨਿਸਟਰ ਬਣਦਾ 1999 ਪੀਰੀਅਡ 'ਚ, ਤੇ ਉਦੋਂ ਤੋਂ ਕਹਿਣ ਲੱਗ ਗਿਆ ਕਿ ਜੀ ਅਸੀਂ ਤਾਂ ਦੁਨੀਆ ਦੀ ਵੱਡੀ ਮਿਲਟਰੀ ਪਾਵਰ ਵੀ ਔਰ ਇਕਨੋਮਿਕਲ ਪਾਵਰ ਵੀ, 2025 ਤੱਕ ਅਸੀਂ ਚੀਨ ਨੂੰ ਪਛਾੜ ਦੇਵਾਂਗੇ, 2050 ਤੱਕ ਅਮਰੀਕਾ ਨੂੰ ਪਛਾੜ ਦੇਵਾਂਗੇ। ਔਰ ਜਦੋਂ ਮੋਦੀ ਆਇਆ ਔਰ ਇਹ RSS ਦਾ ਸਾਰੇ ਪੀਰੀਅਡ ਜਦੋਂ ਵੀ 62 ਦੀ ਗੱਲ ਚੱਲਣੀ, ਇਹਨਾਂ ਨੇ ਨਹਿਰੂ ਨੂੰ ਟਾਰਗੇਟ ਕਰਨਾ, ਉਹਨਾਂ ਨੇ ਕਹਿਣਾ ਜੀ ਨਹਿਰੂ ਨੇ ਸਾਨੂੰ ਅਪਮਾਨਿਤ ਕਰਵਾਇਆ। ਔਰ ਇੰਡੀਅਨ ਪਾਰਲੀਮੈਂਟ ਦਾ ਉਸ ਪੀਰੀਅਡ 'ਚ ਜਿਹਦੇ 'ਚ ਕਿ BJP ਦਾ ਜਿਹੜਾ ਪਹਿਲਾ ਅਵਤਾਰ ਸੀ ਭਾਰਤੀ ਜਨਸੰਘ, ਉਹਨਾਂ ਦੇ MP ਵੀ ਸ਼ਾਮਲ ਸੀ। ਯੂਨੈਨਿਮਸ ਭਾਰਤ ਦੀ ਪਾਰਲੀਮੈਂਟ ਦਾ ਰੈਜ਼ੋਲੂਸ਼ਨ ਸੀ 62 ਤੋਂ ਬਾਅਦ, ਕਿਉਂਕਿ ਨਹਿਰੂ ਤਾਂ ਬਿਮਾਰ ਹੋਇਆ ਫਿਰ ਮਰ ਗਿਆ 64 ਤੱਕ ਪਹੁੰਚਦਿਆਂ, ਜਿਹੜਾ 27 ਮਈ 1964 ਨੂੰ ਲਾਲ ਬਹਾਦਰ ਸ਼ਾਸਤਰੀ ਬਣਿਆ ਪ੍ਰਾਈਮ ਮਿਨਿਸਟਰ। ਪਰ ਪਾਰਲੀਮੈਂਟ ਨੇ ਮਤਾ ਕੀਤਾ ਕਿ ਅਸੀਂ ਭਾਰਤ ਮਾਂ ਦੇ ਸਪੁੱਤਰ ਨਹੀਂ, ਜਦੋਂ ਤੱਕ ਇੱਕ ਇੰਚ ਜ਼ਮੀਨ ਜਿਹੜੀ ਹੈ ਉਹ ਅਸੀਂ ਵਾਪਸ ਨਹੀਂ ਲੈਂਦੇ ਜਿਹੜੀ ਪਾਕਿਸਤਾਨ ਨੇ ਸਾਡੇ ਤੋਂ ਖੋਈ। ਹੁਣ ਅੱਜ ਕਿਉਂਕਿ ਅਸੀਂ 60 ਸਾਲ ਭਾਰਤ ਚੀਨ ਵਾਰ ਦੇ ਉਸ ਐਨੀਵਰਸਰੀ ਦੇ ਉੱਤੇ ਐਡਰੈਸ ਕਰ ਰਹੇ ਹਾਂ, ਕਿਤੇ ਭਾਰਤ 'ਚ ਨਜ਼ਰ ਨਹੀਂ ਆਇਆ ਕਿ ਕੋਈ ਐਨੀਵਰਸਰੀ ਇਹਦੀ ਵੀ ਮਨਾ ਰਹੇ ਹੋਣ, ਉਹਨੂੰ ਵੀ ਜਿੱਤ ਦੱਸ ਦਿਓ, ਪਰ ਹੁਣ ਕਿਹੜੇ ਮੂੰਹ ਦੇ ਨਾਲ ਦੱਸਣ। ਹਾਂ, ਕਿਉਂਕਿ ਚਾਈਨਾ ਦੇ ਵਿੱਚ ਉਹਨਾਂ ਨੇ ਇਸ ਮੌਕੇ ਦੇ ਉੱਤੇ ਖਾਸ ਤੌਰ ਤੇ ਉਹਨਾਂ ਨੇ ਬੀਜਿੰਗ ਦੇ ਮਿਲਟਰੀ ਮਿਊਜ਼ੀਅਮ ਦੇ ਵਿੱਚ ਐਗਜ਼ੀਬਿਸ਼ਨ ਲਾਈ ਹੈ, ਔਰ ਉਹਦਾ ਨਾਂ ਹੀ ਐਗਜ਼ੀਬਿਸ਼ਨ ਦਾ ਹੈ ਕਿ ਮਿਲਟਰੀ ਜਿਹੜਾ ਹੈ ਉਹ ਚਾਈਨਾ ਐਂਡ ਇੰਡੀਆ ਦੇ ਨਾਲ ਜਿਹੜੀ ਇਹ ਸਾਰੀ ਵਾਰ ਹੈ ਇਸ ਨੂੰ ਉਹਨਾਂ ਨੇ ਡਿਪਿਕਟ ਕੀਤਾ। ਔਰ ਇਸ ਦਾ ਦੇ ਉੱਤੇ ਮੈਂ ਗੱਲ ਕਰਨ ਤੋਂ ਪਹਿਲਾਂ ਦੱਸਦਾ ਕਿ ਭਾਰਤ ਦੇ ਵਿੱਚ ਇਹੀ ਨਹੀਂ ਕਿ ਵੀ ਕੋਈ ਐਕਟੀਵਿਟੀ ਨਹੀਂ ਹੈ, ਜਿਵੇਂ ਹੁੰਦਾ ਨਾ ਖਿਜਿਆ ਬੰਦਾ ਹੋਰ ਤਾਂ ਕੁਝ ਨਹੀਂ ਹੁੰਦਾ, ਜਾਂਦੇ ਜਾਂਦੇ ਦਰਵਾਜ਼ੇ ਨੂੰ ਲੱਤ ਮਾਰ ਜਾਂਦਾ, ਜਦੋਂ ਅੰਦਰੋਂ ਝਟਕਾਂ ਖਾ ਕੇ ਨਿਕਲੇ ਤੇ ਜਾਂਦੇ ਜਾਂ ਦਰਵਾਜ਼ਾ ਜ਼ੋਰ ਦੀ ਬੰਦ ਕਰੇਗਾ ਦੱਸਣ ਲਈ ਕਿ ਵੀ ਇਹ। ਔਰ ਇਹਨਾਂ ਨੇ ਇੱਕ ਜਿਹੜੀ ਹੈ ਉਹ ਬੀਬੀ ਅਰੈਸਟ ਕੀਤੀ ਦਿੱਲੀ ਚੋਂ ਕਿ ਜੀ ਇਹ ਉਹਨਾਂ ਦੇ ਕਿਹੜਾ ਪ੍ਰੋਵਿੰਸ ਹੈ ਉਹਦਾ, ਹੁਨਾਨ, ਕਿ ਚੀਨ ਦੇ ਹੁਨਾਨ ਪ੍ਰੋਵਿੰਸ ਦੀ ਹੈ, ਇਹ ਚੀਨ ਦੀ ਸਪਾਈ ਹੈ, ਉਹਨਾਂ ਦੀ ਜਸੂਸ, ਉਹਦੀਆਂ ਅੱਖਾਂ ਬੰਦ ਕੀਤੀਆਂ ਹੋਈਆਂ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ, ਮੈਂ ਉਹਨਾਂ ਨੂੰ ਸਟੋਰੀ ਭੇਜੀ ਸੀ ਜੇ ਉਹਦੀ ਪਿਕਚਰ ਦਿਖਾ ਦੇਣ। ਔਰ ਇਹ ਕਰਕੇ ਕਿ ਜੀ ਉਹ ਇੱਕ ਤਿੱਬਤਨ ਮੰਕ ਬਣ ਕੇ, ਭਿਕਸ਼ੁਣੀ ਬਣ ਕੇ ਜਿਹੜੀ ਹੈ ਉਹ ਰਹਿ ਰਹੀ ਸੀ, ਪਰ ਉਹ ਜਸੂਸੀ ਕਰ ਰਹੀ ਸੀ ਚੀਨ ਦੇ ਲਈ। ਔਰ ਉਹ ਜਿਹੜੀ ਹੈ ਉਹਨੇ ਆਪਣਾ ਜਿਹੜਾ ਪਾਸਪੋਰਟ ਵਗੈਰਾ ਤਿਆਰ ਕਰਵਾਇਆ ਉਹ ਨੇਪਾਲੀ ਓਰੀਜਨ ਦਾ, ਕਿ ਉਹ ਨੇਪਾਲੀ ਹੈ, ਪਰ ਉਹ ਨੇਪਾਲੀ ਨਹੀਂ ਹੈ। ਔਰ ਇਹ ਜਿਹੜਾ ਉਹ ਹੁਨਾਨ ਪ੍ਰੋਵਿੰਸ ਦੀ ਔਰ ਚੀਨ ਦੀ ਸਪਾਈ, ਇਹ ਇੱਕ ਪਾਸੇ ਉਹ 60th ਐਨੀਵਰਸਰੀ ਤੇ ਇਹਨਾਂ ਦਾ ਜਲੂਸ ਕੱਢ ਰਹੇ ਨੇ। ਕੱਢਲਾ ਇਹ ਨਹੀਂ ਵੀ ਉਹਨਾਂ ਨੇ 60 ਸਾਲ ਪੂਰੇ ਹੋਣ ਤੇ ਉਦੋਂ ਕੀ ਹੋਇਆ ਉਹਦੀ ਗੱਲ ਕੀਤੀ, ਨਾਲ ਦੀ ਨਾਲ ਇਸੇ ਐਗਜ਼ੀਬਿਸ਼ਨ 'ਚ ਪੂਰਾ ਸੈਗਮੈਂਟ ਜਿਹੜਾ ਮੋਦੀ ਕਿੰਨੇ ਇੰਚ ਦਾ ਉਹਦਾ ਸੀਨਾ ਸੀ, 36 ਇੰਚ ਦਾ, ਕਿੰਨੇ 56 ਇੰਚ ਦਾ, ਉਹ 56 ਇੰਚ ਦੇ ਸੀਨੇ ਵਾਲੇ ਮੋਦੀ ਦੀ ਬਹਾਦਰੀ ਵੀ ਦਿਖਾਈ ਉਹਨਾਂ ਨੇ। ਕਿਉਂਕਿ ਦੂਸਰਾ ਉਸ ਐਗਜ਼ੀਬਿਸ਼ਨ 'ਚ 2020 ਦੇ ਵਿੱਚ ਗਲਵਾਨ ਵੈਲੀ 'ਚ ਜਿਵੇਂ ਭਾਰਤ ਨੂੰ ਉਹਨਾਂ ਨੇ ਦੁਬਾਰਾ ਕਟਾਪਾ ਚਾੜਿਆ, 60 ਸਾਲ 'ਚ 2 ਵਾਰੀ ਕੁੱਟ ਹੋ ਗਈ। ਪਹਿਲਾਂ ਤਾਂ ਸੀ ਨਾ ਜੀ ਨਹਿਰੂ ਕਾਂਗਰਸ ਕਮਜ਼ੋਰੀ ਉੱਥੇ ਨਹੀਂ ਸੀ ਜੀ, ਉਦੋਂ ਤਾਂ ਅਜੇ ਤਾਜ਼ਾ ਬਣਿਆ ਸੀ, ਹਿੰਦੀ ਚੀਨੀ 22 ਦਾ ਨਾਰਾ ਸੀ, ਚੀਨ ਦੇ ਵੱਲੋਂ ਕੋਈ ਫਿਕਰ ਨਹੀਂ। ਹਾਲਾਂ ਉਹ ਵੀ
ਵਾਰ ਜਿਹੜੀ ਹੈ ਉਹ ਮੁਸੱਲਤ ਇਹਨਾਂ ਨੇ ਹੀ ਕੀਤੀ ਸੀ ਇੰਡੀਆ ਨੇ, ਕਿਉਂਕਿ ਨਹਿਰੂ ਦਾ ਦਿਮਾਗ ਚੜਿਆ ਹੋਇਆ ਸੀ। ਤਾਜ਼ਾ ਗੋਆ 'ਚ ਜਿਹੜਾ ਪੁਰਤਗਾਲੀਜ਼ ਕਬਜ਼ੇ 'ਚ ਸੀ, ਫੌਜ ਭੇਜੀ ਸੀ। ਉਸ ਤੋਂ ਪਹਿਲਾਂ ਹੈਦਰਾਬਾਦ ਐਨੈਕਸ ਕੀਤਾ ਸੀ ਜ਼ਬਰਦਸਤੀ 48 'ਚ। ਨਹਿਰੂ ਸਮਝਦਾ ਸੀ ਵੀ ਕਿਆ ਬਾਤ ਹੈ, ਔਰ ਚੀਨ ਟੁੱਟਿਆ ਹੋਇਆ ਸੀ ਉਦੋਂ। ਕੋਰੀਅਨ ਵਾਰ ਜਿਹੜੀ ਹੋਈ 53 ਪੀਰੀਅਡ 'ਚ, ਉਹਦੇ ਚਾਈਨਾ ਦਾ ਬਹੁਤ ਨੁਕਸਾਨ ਹੋਇਆ ਸੀ। ਚਾਈਨਾ ਜਿਹੜਾ ਉਹ ਕਾਫੀ ਕਮਜ਼ੋਰ ਇਹਨਾਂ ਨੂੰ, ਔਰ ਇਹ ਇੱਕ ਤੋਂ ਬਾਅਦ ਇੱਕ ਇਹ 1959 ਤੋਂ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਹਨਾਂ ਨੇ ਐਨਕਰੋਚ ਕਰਨਾ ਸ਼ੁਰੂ ਕਰ ਦਿੱਤਾ ਸੀ LAC ਦੇ ਉੱਤੇ ਇੰਡੀਆ ਨੇ। ਔਰ ਚਾਈਨਾ ਇਹਨਾਂ ਨੂੰ ਸਮਝਾਉਂਦਾ ਰਿਹਾ। ਚੌਹਾਨ ਲਾਈ ਕਲਕੱਤੇ ਆਂਦਾ ਸੀ, ਆਮ ਉਹਨੂੰ ਪਸੰਦ ਸੀ ਕਲਕੱਤਾ, ਔਰ ਨਹਿਰੂ ਦੇ ਨਾਲ ਵੀ ਉਹਦੀ ਯਾਰੀ ਸੀ। ਇਹਨਾਂ ਨੂੰ ਉਹ ਕਹਿੰਦੇ ਰਹੇ ਵੀ ਇਸ ਤਰ੍ਹਾਂ ਨਾ ਕਰੋ, ਇਹ ਅਸੀਂ ਜਿਹੜੀ LAC ਡਰਾ ਕੀਤੀ ਹੋਈ ਹੈ ਇਹਨਾਂ ਨੇ, ਬ੍ਰਿਟਿਸ਼ ਨੇ, ਅਸੀਂ ਇਹਨਾਂ ਨੂੰ ਮੰਨਿਆ ਨਹੀਂ, ਬੈਠ ਕੇ ਤੁਸੀਂ ਸਾਡੇ ਨਾਲ ਸੈਟਲ ਕਰ ਲਓ ਬਾਰਡਰ ਲਾਈਨ। ਤੇ ਇਹ ਉਹ ਚੂਹਿਆਂ ਦੀ ਤਰ੍ਹਾਂ ਅੱਗੇ 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 ਜਿਹੜਾ ਉਹ ਕੁਦਰਤੇ ਤੁਰੇ ਜਾਂਦੇ ਸੀ। ਸੋ 59 ਤੋਂ 62 ਤੱਕ 3 ਸਾਲ ਉਹਨਾਂ ਨੇ ਵੇਟ ਕੀਤਾ ਤੇ ਫਿਰ ਨਹਿਰੂ ਨੇ ਅਟੈਕ ਵੀ ਇੰਡੀਆ ਨਹੀਂ ਕੀਤਾ ਸੀ, ਇੰਡੀਅਨ ਆਰਮੀ ਨੇ। ਨਹਿਰੂ ਨੇ ਗਾਲ ਕੱਢ ਕੇ ਕਿਹਾ ਸੀ ਕਿ ਥਰੋ ਦੀਜ਼ ਆਊਟ, ਥਰੋ ਦੈਮ। ਔਰ ਫਿਰ ਚੀਨ ਨੇ ਜੋ ਸਵਾਦ ਚ ਖਾਇਆ ਉਹ ਤਾਂ ਸੀ ਜੀ, ਉਹ ਤਾਂ ਪੁਰਾਣੀਆਂ ਗੱਲਾਂ ਹੋ ਗਈਆਂ ਜੀ। ਨਹਿਰੂ ਦੇ ਜ਼ਮਾਨੇ ਨਹਿਰੂ ਤਾਂ ਕਮਜ਼ੋਰ ਸੀ, ਪਰ ਮੋਦੀ ਦੇ ਜ਼ਮਾਨੇ ਜੋ ਉਹਨਾਂ ਨੇ ਗਲਵਾਨ ਵੈਲੀ 'ਚ ਇਹਨਾਂ ਨੂੰ ਸਵਾਦ ਚ ਖਾਇਆ, ਇਹਨਾਂ ਦੇ 20 ਸੋਲਜਰ ਵੀ ਮਾਰੇ, ਕਿਸ ਲੈਵਲ ਦੇ, ਕਰਨਲ ਲੈਵਲ ਦੇ, ਕਿੰਨੇ ਉਹਨਾਂ ਦੇ ਪ੍ਰਿਜ਼ਨਰ ਲਏ ਜਿਹੜੇ 3 ਦਿਨ ਬਾਅਦ ਛੱਡੇ। ਔਰ ਇੱਕ ਰਫ ਅੰਦਾਜ਼ੇ ਮੁਤਾਬਕ 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਏਰੀਆ ਕੱਲਾ ਗਲਵਾਨ 'ਚ ਨਹੀਂ, ਅਸੀਂ ਉਹ ਪੈਂਗੋਂਗ ਸੋ ਲੇਕ ਤੇ ਦੇਖਦੇ ਹਾਂ, ਡੈਪਸੋਂਗ ਦੇਖਦੇ ਹਾਂ, ਡੈਪਟ ਚੌਕ ਦੇਖਦੇ ਹਾਂ ਕਿ ਕਿਸ ਲੈਵਲ ਦੇ ਉੱਤੇ। ਔਰ ਇਹ ਜਿਹੜੀ ਖਬਰ ਦਾ ਪੂਰਾ ਇਹਨਾਂ ਦੇ ਮੀਡੀਆ ਨੇ ਵੀ ਲਾਈ ਹੈ, ਪਰ ਆਲਮੋਸਟ ਬਾਕੀ ਮੀਡੀਆ ਨੇ ਇਗਨੋਰ ਕੀਤਾ ਹੈ ਕਿ ਉਹਨਾਂ ਨੇ ਜਿਹੜਾ, ਕਿਉਂਕਿ ਜਦੋਂ ਭਾਰਤ ਚੀਨ ਜੰਗ ਦੀ ਸ਼ੁਰੂਆਤ ਹੁੰਦੀ ਹੈ, ਭਾਰਤ ਨੇ ਅਟੈਕ ਕੀਤਾ 20 ਅਕਤੂਬਰ ਦਾ ਦਿਨ ਸੀ 1962 ਦਾ। ਸੋ ਚਾਈਨਾ ਨੇ ਇਸ ਦਿਨ ਦੇ ਉੱਤੇ ਹੀ ਜਿਹੜੀ ਉਹਨਾਂ ਦੀ ਆਪਣੀ ਉਹਨਾਂ ਦੀ ਚਾਈਨਾ ਲਿਬਰੇਸ਼ਨ ਆਰਮੀ ਹੈ, ਪੀਪਲਜ਼ ਲਿਬਰੇਸ਼ਨ ਆਰਮੀ, ਉਹਨਾਂ ਨੇ ਸ਼ੋਕੇਸ ਕੀਤੀ ਹੈ ਐਗਜ਼ੀਬਿਸ਼ਨ। ਔਰ ਕਿਉਂਕਿ ਉਹਨਾਂ ਦੀ ਲਿਬਰੇਸ਼ਨ ਆਰਮੀ ਨੂੰ ਬਣਿਆ ਵੀ 95 ਸਾਲ ਹੋ ਗਏ ਨੇ, ਸੋ ਉਹਨਾਂ ਦੀ ਆਰਮੀ ਦੀ 95th ਐਨੀਵਰਸਰੀ ਵੀ, ਔਰ ਇੰਡੋ ਚਾਈਨਾ 1962 ਵਾਰ ਦੀ 60th ਐਨੀਵਰਸਰੀ। ਔਰ ਉਹਦਾ ਉਹਨਾਂ ਨੇ ਨਾਂ ਰੱਖਿਆ ਐਗਜ਼ੀਬਿਸ਼ਨ ਦਾ 100 ਕੁਐਸਚਨਸ ਔਨ ਦਾ ਚਾਈਨਾ ਇੰਡੀਆ ਬਾਰਡਰ ਸੈਲਫ ਡਿਫੈਂਸ ਕਾਊਂਟਰ ਅਟੈਕ। ਕਿਉਂਕਿ ਚਾਈਨਾ ਨੇ ਬਿਲਕੁਲ ਕਲੀਅਰ ਕਰ ਦਿੱਤਾ, ਉਹਨਾਂ ਦੇ ਐਗਜ਼ੀਬਿਸ਼ਨ ਦੇ ਨਾਂ ਤੋਂ ਹੀ ਕਲੀਅਰ ਹੈ ਕਿ ਅਟੈਕ ਚਾਈਨਾ ਨੇ ਨਹੀਂ ਕੀਤਾ। ਇਹ ਹਮੇਸ਼ਾ ਨੈਰੇਟਿਵ ਬਣਾਉਂਦੇ ਰਹੇ ਜੀ, ਉਹ ਦੇਖੋ ਹਿੰਦੀ 'ਚ ਨਹੀਂ ਬਾਈ ਕਹਿੰਦੇ ਸੀ, ਫਿਰ ਹਮਲਾ ਵੀ ਕਰਤਾ। ਉਹਨਾਂ ਨੇ ਨਾਂ ਹੀ ਰੱਖਿਆ 100 ਕੁਐਸਚਨਸ ਔਨ ਚਾਈਨਾ ਇੰਡੀਆ ਬਾਰਡਰ ਸੈਲਫ ਡਿਫੈਂਸ ਕਾਊਂਟਰ ਅਟੈਕ। ਸੈਲਫ ਡਿਫੈਂਸ ਕਾਊਂਟਰ ਅਟੈਕ ਮਤਲਬ ਅਟੈਕਰ ਇੰਡੀਆ ਸੀ। ਗਲਵਾਨ 'ਚ ਵੀ ਇਹੀ ਹੋਇਆ, ਇਹਨਾਂ ਨੂੰ ਇਹ ਭੁੱਤਰੇ ਹੋਏ ਸੀ ਕਿ ਵੀ ਇਹਨਾਂ ਨੇ ਕੀ, ਉਹਨਾਂ ਨੇ ਫਿਰ ਕਿਹਾ ਵੀ ਚਲਾ ਚੰਗੀ ਤਰ੍ਹਾਂ ਇਹਨਾਂ ਦਾ ਜਿਹੜਾ ਉਹਨਾਂ ਨੇ ਸਿਰ ਭੰਨਿਆ। ਔਰ ਇਹ ਉਹਨਾਂ ਦੀ, ਜਿਵੇਂ ਮੈਂ ਕਿਹਾ, ਬੀਜਿੰਗ ਮਿਲਟਰੀ ਮਿਊਜ਼ੀਅਮ ਦੇ ਵਿੱਚ ਹੈ। ਚਾਈਨਾ ਐਂਡ ਇੰਡੀਆ ਹੈਵ ਨੈਵਰ ਫਾਰਮਲੀ, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਦੇਖੋ ਅਸੀਂ ਇਹ ਚਾਹੁੰਦੇ ਸੀ ਕਿ ਵੀ ਇਹ ਸੈਟਲ ਹੋਏ ਨਾਲ ਬਾਰਡਰ ਇਸ਼ੂ, ਅਸੀਂ ਇਹਨਾਂ ਨੂੰ ਕਹਿੰਦੇ ਰਹੇ। ਲੇਕਿਨ ਅਗਸਤ 1959 ਤੋਂ 59 ਤੋਂ ਇੰਡੀਅਨ ਆਰਮੀ ਦਾ ਇਨਵੇਜਨ ਚਾਈਨੀਜ਼ ਟੈਰੀਟਰੀ ਦੇ ਵਿੱਚ ਜਾਰੀ ਸੀ, ਜਿਹਨੇ ਫਾਈਨਲੀ ਅਕਤੂਬਰ 1962 ਦੇ ਵਿੱਚ ਪ੍ਰੋਪਰ ਇੱਕ ਕਨਫਲਿਕਟ ਹੋਇਆ। ਔਰ ਇੰਡੀਅਨ ਆਰਮੀ ਨੇ ਵੱਡੇ ਪੈਮਾਨੇ ਦਾ ਅਟੈਕ ਕੀਤਾ। ਚਾਈਨੀਜ਼ ਬਾਰਡਰ ਡਿਫੈਂਸ ਫੋਰਸਿਸ ਵਰ ਫੋਰਸਡ ਟੂ ਫਾਈਟ ਬੈਕ ਇਨ ਸੈਲਫ ਡਿਫੈਂਸ। ਔਰ 33 ਦਿਨ ਦੀ ਲੜਾਈ ਦੇ ਵਿੱਚ ਮਿਲਟਰੀ ਰਿਕਵਰਡ ਦਾ ਚਾਈਨੀਜ਼ ਟੈਰੀਟਰੀ ਆਕੂਪਾਈਡ ਬਾਈ ਇੰਡੀਅਨ ਆਰਮੀ ਆਫਟਰ ਅਗਸਟ 1959। ਕਿ ਅਸੀਂ 33 ਦਿਨਾਂ ਦੀ ਜੰਗ ਦੇ ਵਿੱਚ 1959 ਤੋਂ ਜਿਹੜਾ ਇਹਨਾਂ ਨੇ ਚੂਹਿਆਂ ਦੀ ਤਰ੍ਹਾਂ ਅੱਗੇ ਜਾ ਕੇ ਸੀ ਇਲਾਕਾ, ਉਹਨਾਂ ਤੋਂ ਅਸੀਂ ਵਾਪਸ ਲਿਆ। ਔਰ ਇਸ ਫਿਰ ਉਹਨਾਂ ਨੇ The exhibition also highlighted June 2020 ਗਲਵਾਨ ਵੈਲੀ ਕਲੈਸ਼। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਦਾ ਵਾਰ, ਇਹ ਅਸੀਂ ਭਾਵੇਂ ਚਾਹੁੰਦੇ ਨਹੀਂ ਹੈ ਕਿ ਅਸੀਂ ਇੰਡੀਆ ਦੇ ਨਾਲ ਜਿਹੜਾ ਕੋਈ ਇਸ ਕਿਸਮ ਦਾ ਰੱਖੀਏ, ਪਰ ਇਹਨਾਂ ਦੇ ਜਿਹੜੇ ਵਧੇ ਹੋਏ ਐਂਬੀਸ਼ਨ ਸੀ ਉਸ ਦਾ ਜਵਾਬ ਸਾਨੂੰ ਸੈਲਫ ਡਿਫੈਂਸ ਦੇ ਵਿੱਚ ਦੇਣਾ ਪੈਣਾ ਸੀ। ਔਰ ਨਾਲ ਦੀ ਨਾਲ ਉਹਨਾਂ ਨੇ ਇੰਡੀਅਨ ਆਰਮੀ ਦਾ ਵੀ ਕਿਹਾ ਕਿ ਭਾਈ ਇਹ ਕਿਉਂ ਹਾਰੀ ਇੰਡੀਅਨ ਆਰਮੀ, ਇਹ ਕਿਓਟਿਕ ਕਮਾਂਡ ਸਿਸਟਮ and disconnect between politics and military in decision making, ਕਿ ਮਿਲਟਰੀ ਕੁਛ ਕਰ ਰਹੀ ਹੈ, ਸਿਵਿਲੀਅਨ ਕੁਛ ਕਰ ਰਿਹਾ, ਕੋਈ ਉਹਨਾਂ ਦਾ ਜਿਹੜਾ ਸਿਰ ਪੈਰ ਨਹੀਂ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਫਿਰ ਇਹਦੇ 'ਚ ਉਹਨਾਂ ਨੇ ਈਵਨ ਸੋਵੀਅਤ ਯੂਨੀਅਨ ਦੇ ਹਵਾਲੇ ਨਾਲ ਵੀ ਗੱਲ ਕੀਤੀ ਕਿ ਉਹ ਸਾਡੀ ਵੀ ਹਮਾਇਤ ਕਰ ਰਹੇ ਸੀ, ਇੰਡੀਆ ਦੇ ਨਾਲ ਵੀ ਜਿਹੜਾ ਉਹ ਦੱਸ ਰਹੇ ਸੀ ਕਿ ਅਸੀਂ ਹੈਗੇ ਹਾਂ।
ਔਰ ਅਸੀਂ ਇਨ ਦਾ ਐਂਡ ਯੂਨੀਲੈਟਰਲ ਸੀਜ਼ਫਾਇਰ ਕੀਤਾ, ਕਿਉਂਕਿ ਜੋ ਸਾਡਾ ਨਿਸ਼ਾਨਾ ਸੀ ਉਹ ਅਸੀਂ ਪੂਰਾ ਕੀਤਾ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਵੀ ਅਚੀਵਡ ਆਵਰ ਗੋਲ ਆਫ ਡੈਟਰਿੰਗ ਇੰਡੀਆ, ਕਿ ਇੰਡੀਆ ਨੂੰ ਜਿਹੜਾ ਅਸੀਂ ਚਪੇੜ ਮਾਰਨੀ ਸੀ ਉਹ ਮਾਰ ਦਿੱਤੀ ਸੀ, ਇਸ ਲਈ ਅਸੀਂ ਯੂਨੀਲੈਟਰਲ ਸੀਜ਼ਫਾਇਰ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਚਾਈਨਾ ਆਪਣੇ ਆਪ ਨੂੰ ਅਸਰਟ ਕਰਦਾ ਹੈ, ਹਾਲਾਂਕਿ ਕਿਉਂਕਿ ਉਹਨਾਂ ਦੀ ਡਿਪਲੋਮੇਸੀ ਹਮੇਸ਼ਾ ਜਿਹਨੂੰ ਅੰਡਰਸਟੇਟਮੈਂਟ ਹੁੰਦੀ ਹੈ, ਉਹ ਕੋਈ ਖੁੱਲ੍ਹ ਕੇ ਬਿਆਨਬਾਜ਼ੀਆਂ ਕਰਨ 'ਚ ਯਕੀਨ ਨਹੀਂ ਰੱਖਦੇ। ਪਰ ਹੁਣ ਜਿਵੇਂ ਇੰਡੀਆ ਨੇ UN ਸਿਕਿਉਰਿਟੀ ਕੌਂਸਲ ਦੇ ਵਿੱਚ ਪਿਛਲੇ ਹਫ਼ਤੇ 'ਚ 3-4 ਵਾਰੀ ਕੋਸ਼ਿਸ਼ ਕੀਤੀ ਕਿ ਜੀ ਫਲਾਣਾ ਪਾਕਿਸਤਾਨੀ ਬਲੈਕ ਲਿਸਟ ਕਰ ਦਿਓ ਟੈਰਰਿਸਟ ਦੇ ਤੌਰ ਤੇ, ਦੂਜਾ ਇਹਨਾਂ ਦੀ ਕਿੰਨੀਆਂ ਖਬਰਾਂ ਸੀ, ਚਾਈਨਾ ਬਲੌਕਸ ਇੰਡੀਆਜ਼ ਬਿਡ ਐਟ UN ਟੂ ਲਿਸਟ LET ਲੀਡਰ ਸ਼ਾਹਿਦ ਮਹਿਮੂਦ ਐਜ਼ ਗਲੋਬਲ ਟੈਰਰਿਸਟ। ਹੁਣ ਉਹ ਉੱਥੇ ਵੀ ਚਾਈਨਾ ਨੇ ਬਲੌਕ ਕਰਤਾ ਕਿਉਂਕਿ ਉਹਦੇ ਕੋਲ ਵੀਟੋ ਪਾਵਰ ਹੈ। ਫਿਰ ਜਿਹੜਾ ਇਸ ਤੋਂ ਪਹਿਲਾਂ ਚਾਈਨਾ ਪੁੱਟਸ ਹੋਲਡ ਔਨ ਪ੍ਰਪੋਜ਼ਲ ਬਾਈ ਇੰਡੀਆ US ਐਟ UN ਟੂ ਬਲੈਕਲਿਸਟ ਲਸ਼ਕਰ ਚੀਫ ਹਾਫਿਜ਼ ਸਈਦ ਸਨ। ਇਹ ਵੀ ਉਹੀ ਖਬਰ ਹੈ, ਇਹ ਸ਼ਾਹਿਦ ਮਹਿਮੂਦ ਉਹਦਾ ਹੀ ਲੜਕਾ ਹੈ। ਸੋ ਚਾਈਨਾ ਜਿਹੜਾ ਹੈ ਇਹਨਾਂ ਦਾ ਮੂੰਹ ਵੀ ਭੰਨ ਰਿਹਾ, ਪਰ ਮੈਂ ਤਾਂ ਦੇਖ ਰਿਹਾ ਕਿ ਕੋਈ ਗਲਵਾਨ ਵੈਲੀ ਔਰ ਖਾਸ ਤੌਰ ਤੇ ਜਿਹੜੀ 33 ਡੇ ਵਾਰ ਹੈ 60 ਸਾਲ ਪਹਿਲਾਂ ਦੀ, ਉਹਦੀ ਵੀ ਕੋਈ ਯਾਦ ਮਨਾ ਲਓ। ਹੁਣ ਇਹ ਜੇ ਸਮਝਦੇ ਨੇ ਕਿ ਉਹਨਾਂ ਦੀ ਇੱਕ ਵਿਚਾਰੀ ਕਿਸੇ ਭਿਕਸ਼ੁਣੀ ਨੂੰ ਘਰੋਂ ਭੱਜੀ ਹੋਣੀ ਆ, ਉਹ ਕਿ ਜੀ ਮੈਂ ਸਾਧ ਵੀ ਬਣਨਾ, ਉਹਨੂੰ ਫੜ ਕੇ ਕਹਿੰਦਾ ਅਸੀਂ ਚਾਈਨਾ ਦੀ ਬਹੁਤ ਵੱਡੀ ਸਪਾਈ ਮਾਸਟਰ ਫੜ ਲਈ ਹੈ। ਔਰ ਇੰਨੇ ਕੁ ਚੋਂ ਇਹ ਹੈ ਵੀ ਜਾਂਦੇ ਜਾਂਦੇ ਅਸੀਂ ਦਰਵਾਜ਼ੇ ਨੂੰ ਜ਼ੋਰ ਦੀ ਬੰਦ ਕਰੋ, ਆਪਣਾ ਗੁੱਸਾ ਦੱਸੋ ਕਿ ਜੀ ਅਸੀਂ ਆਹ ਕਰ ਰਹੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਮਿਸਟਰ ਐਂਟੋਨੀਓ ਗੁਟਰਸ ਭਾਰਤ ਦੇ ਦੌਰੇ ਤੇ ਸਨ। ਉਹਨਾਂ ਨੇ ਭਾਰਤ ਦੀ ਸਰਜ਼ਮੀਨ ਤੇ ਖਲੋ ਕੇ ਜੋ ਭਾਰਤ ਨੂੰ ਲਾਹਨਤਾਂ ਪਾਈਆਂ, ਉਸ ਨੂੰ ਭਾਰਤੀ ਮੀਡੀਆ ਨੇ ਬਿਲਕੁਲ ਅਣਗੌਲਿਆ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਕੱਲ ਖੇਡ ਮੀਡੀਆ ਦੀ ਹੈ, ਲੜਾਈ ਵੀ ਮੀਡੀਆ 'ਚ ਲੜੀ ਜਾਂਦੀ ਹੈ, ਜਿੱਤੀ ਹਾਰੀ ਜਾਂਦੀ ਹੈ ਜੀ। ਔਰ ਜਿਵੇਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਮੀਡੀਆ ਤੇ ਟੋਟਲ ਕੰਟਰੋਲ ਕੀਤਾ, 800 ਦੇ ਕਰੀਬ ਭਾਰਤ ਦੇ ਵਿੱਚ ਚੈਨਲ ਨੇ, ਉਹ ਤਾਂ ਆਲਮੋਸਟ 1-2 ਨੂੰ ਛੱਡ ਕੇ ਜੀ ਉਹ ਮੁਕੰਮਲ ਤੌਰ ਦੇ ਉੱਤੇ ਉਹਨਾਂ ਦੀ ਗ੍ਰਿਫਤ 'ਚ ਨੇ। ਸੋਸ਼ਲ ਮੀਡੀਆ, ਡਿਜੀਟਲ ਮੀਡੀਆ, ਉਸ ਦੇ ਉੱਤੇ ਕਿਸ ਘਟਨਾ ਨੂੰ ਕਿਵੇਂ ਕਰਨਾ ਹੈ, ਕਿਹਦਾ ਹੈਸ਼ਟੈਗ ਚਲਾਉਣਾ ਹੈ, ਕਿਹਦਾ ਬਲੌਕ ਕਰਨਾ ਹੈ, ਕਿਹਨੂੰ ਕਢਾਉਣਾ ਹੈ, ਉਹ ਫੇਸਬੁੱਕ ਹੋਏ, ਇੰਸਟਾਗ੍ਰਾਮ ਹੋਏ ਜਾਂ ਈਵਨ YouTube ਤੇ ਵੀ ਅਸੀਂ ਦੇਖਦੇ ਹਾਂ ਕਿ ਹੁਣ ਭਾਰਤ ਦੇ ਕਹਿਣ ਦੇ ਉੱਤੇ ਜਿਹੜੇ ਉਹਨਾਂ ਦੇ ਉੱਥੇ ਬੈਠੇ ਆ ਟੀਮਾਂ ਨੇ, ਉਹਨੂੰ ਜਿਹਨੂੰ ਮਰਜ਼ੀ ਵੀਡੀਓ ਨੂੰ ਮਾਈਨਸ ਕਰ ਦਿੰਦੇ ਨੇ, ਕੱਢ ਦਿੰਦੇ ਨੇ। ਔਰ ਇਹ ਵੀ ਇੱਕ ਕਾਰਨ ਹੈ, ਬੇਸ਼ੱਕ ਕਿ ਖਬਰ ਤਾਂ ਕੋਈ ਅੱਜ ਦੀ ਨਹੀਂ ਹੈ ਜਾਂ ਕੱਲ੍ਹ ਦੀ ਨਹੀਂ ਹੈ। ਜਦੋਂ ਅਸੀਂ ਜ਼ਿਕਰ ਜਿਹੜਾ ਉਹ ਚਲਦੇ ਕੀਤਾ ਸੀ 1-2 ਟੌਪਿਕਸ ਦੇ ਵਿੱਚ ਕਿ ਭਾਈ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੇ ਮਿਸਟਰ ਐਂਟੋਨੀਓ ਗੁਟਰਸ, ਉਹ ਭਾਰਤ ਉਹਨਾਂ ਦਾ ਦੌਰਾ ਹੋਣਾ 3 ਦਿਨ ਦਾ, ਔਰ ਉਹਦੇ 'ਚ ਖਾਸ ਤੌਰ 'ਤੇ ਮੁੰਬਈ ਦੇ ਵਿੱਚ
ਜਿੱਥੇ ਉਹਨਾਂ ਨੇ 26/11 ਨੂੰ, ਜਿਹਨੂੰ ਕਿ 9/11 ਦੇ ਨਾਲ ਹਮੇਸ਼ਾ ਇਕੁਏਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਔਰ ਇੰਡੀਆ ਸਮਝਦਾ ਸੀ ਕਿ 26/11 ਦੇ ਮੌਕੇ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਦੀ ਬੰਬਈ 'ਚ ਜਿੱਥੇ ਕਿ ਇਹ ਘਟਨਾ ਵਾਪਰੀ, ਉੱਥੇ ਉਹਦੀ ਹਾਜ਼ਰੀ ਹੋਏਗੀ, ਉਹ ਜਾਏਗਾ ਔਰ ਇਹਦੇ ਤੇ ਵੱਡਾ ਇੱਕ ਸਿਰਜਿਆ ਜਾਏਗਾ ਕਿ ਜੀ ਦੇਖੋ ਕਿੰਨਾ ਵੱਡਾ ਅਸੀਂ ਵੀ ਵਿਕਟਮ ਬਣੇ ਔਰ ਅਸੀਂ ਵੀ ਫਲਾਣਾ, ਔਰ ਉਹ ਇਹਦੇ 'ਚੋਂ ਕੱਢਣਾ ਚਾਹੁੰਦੇ ਸੀ। ਔਰ ਉਹਨਾਂ ਨੇ ਇਸ ਮੌਕੇ ਦੇ ਉੱਤੇ ਖਾਸ ਤੌਰ 'ਤੇ IIT ਬੰਬੇ ਦੇ ਵਿੱਚ ਇੱਕ ਡਿਸਕਸ਼ਨ ਵੀ ਰੱਖੀ ਹੋਈ ਸੀ, ਸੈਮੀਨਾਰ ਵੀ, ਔਰ ਉਸ ਦਾ ਵਿਸ਼ਾ ਵੀ ਜਿਹੜਾ ਉਹਨਾਂ ਨੇ ਸੀ ਕਿ ਇੰਡੀਆ ਐਟ 75 UN ਇੰਡੀਆ ਪਾਰਟਨਰਸ਼ਿਪ ਸਾਊਥ ਕੋਆਪਰੇਸ਼ਨ, कि भाई 75 साल आज़ादी का महाउत्सव कि भाई 75 साल और कॉपरेशन इंडिया दी है। और मैं समझदा भी बाकी तो जिवें जदों असीं यूनाइटेड नेशनस के हवाले नाल गल करदे हैं तो हमेशा मेरा कहना हुंदा है स्पाइनलैस गटलैस ट्रुथलैस ऑर्गेनाइजेशन है, और वो मेरी स्टेटमेंट कोई तब्दीली नहीं है, पर फिर भी टाइम टू टाइम कोई ना कोई ऐसा सैकटरी जनरल आ जाता है जिहड़ा मजबूती दे नाल गल करदा है, जिसका नोटिस लिया जाता है, और जिहड़ा एटलीस्ट फॉर रैकड सेक दा गल करदा है। हालां उन्हां दे विच जिन्हां ने कदे कॉफी अनान एक वड्डी आवाज़ सी, जिन्नी देर वो सैकटरी जनरल रहा, उन्हें वर्ल्ड इशूज़ दे उत्ते जिथे भी लोड़ पई उन्होंने मजबूती नाल गल कीती। मिस्टर बूट्रोस गाली जिहड़ा 92 पीरीयड च जिहड़ा वो UN सैकटरी जनरल सी जदों पंजाब दे विच सिखां दी नस्लकुशी हो रही सी, और इसे ही मिस्टर बूट्रोस गाली नूं मिलण दे लई जिहड़ा सिखां दा डेलीगेशन सिख लीडरां दा जिन्हां ने राइट ऑफ सैल्फ डिटरमिनेशन दे उत्ते दस्तखत कीते होए सी, ये साडी मंग है। उन्हां च कैप्टन अमरिंदर भी, बादल भी, बरनाला भी और सिमरनजीत सिंह मान, ये सारे सी। सो उन्होंने सैकेंड टर्म नहीं सी इन्हां ने लैण दित्ती बूट्रोस गाली नूं, क्योंकि वो बड़ा आउटस्टैंडिंग गल करदा सी, इजिप्ट दा रहण वाला सी। और हुण मिस्टर एंटोनियो गुटरेस जिहड़ा एक करेजियस मैं कहांगा कि सारे च, और ईवन सानू इस गल ते भी जदों लगदा है कि भाई दरबार साहब अमृतसर भी दर्शनां नूं गया, एंटोनियो गुटरेस करतारपुर साहब भी गया, और करतारपुर साहब की सरजमीन ते खलो के उन्हें कहा भी ये दुनिया दे विच प्यार दा कॉरीडोर है, और शलाघा की। इस तरह पाकिस्तान दे विच जदों हुण फ्लड्स पिछे आए, स्पैशली पाकिस्तान च गया सॉरी, और ईवन इत्थे भी पाकिस्तान दे जिहड़े फ्लड विक्टम ने उन्हां दे लई जिहड़ा डोनेशन दे लई सारे वैसटर्न मुल्कां नूं क्या लानतां भी पाईआं। हुण असीं भी इस गल दे उत्ते देख रहे सी कि भी ये जिन्हें इस लैवल की गल कीती है, ईवन यूक्रेन या रशिया नूं लैके इंडिया के स्टैंड बारे भी दूजे भी, कि उत्थे की कहेगा। और मैं समझदा भी एक करेजियस स्टेटमेंट है जिहड़ी उन्हें इस सैमीनार दे विच IIT बॉम्बे च खलो के दित्ती, जिन्हों मीडिया ने आलमोस्ट इग्नोर किया। हालां टर्किश मीडिया ने रिपोर्ट किया, मिडल ईस्ट मीडिया ने किया, पाकिस्तानी मीडिया ने भी थोड़ा बहुत किया, डॉन ने एलैबोरेट किया, पर भारत च और ये जिहड़ा अज मैं देख रहा सी कि BBC की हिंदी सर्विस ने इसका नोटिस लिया, तो मैनूं लगा कि मैं पिछले दिनों भी इन्हूं डिस्कस करना चाहता सी, लेकिन जिहड़ा अज ही मौका बनया। और इन्हां दा हैडलाइन ही है कि जो भारत दे विच आके भारत की सरजमीन ते खलो के UN सैकटरी जनरल ने कहा कि मोदी सरकार लिए एक वड्डा झटका नहीं है। हुण जदों BBC ये कहंदा है, फिर देखना पेगा भी किहड़े नुकते ने जिन्हां दे उत्ते इन्हां नूं लग्गा भी उत्थे झटका दे के गया इन्हां नूं। उहदे च उन्हें कहा जिहड़ियां जे उहदियां तुसीं दो टुक गल्लां कहणियां, हुण अगे उहदी एलैबोरेशन है कि भी भारत नूं उदों ही वर्ल्ड लैवल दे उत्ते सीरीयसली लिया जाएगा जदों अपने घर दे विच जिहड़े ह्यूमन राइट्स ने उन्हां नूं इंप्लीमेंट करेगा। हुण ये सीधी चपेड़ है, क्योंकि वो तो अपने आप नूं विश्व गुरु ही कहंदे ने ना, असीं संसार दे गुरु ने। वो ये कहंदा भी तुहानूं गुरु तो तुसीं की बनना है, जां तुहानूं इवन गंभीरता नाल भी कोई नहीं लैंदा, क्योंकि तुहानूं उदों ही सोचिया जाएगा भी तुहाडा वर्ल्ड लैवल ते कोई रोल है। पहला अपने घर नूं ठीक करो, अपने घर च जिहड़ा ह्यूमन राइट्स नूं प्रोटैक्ट करो, ये पहला पॉइंट सी। फिर क्योंकि ये हुण बिल्कुल हिंसा की गल करने वाले लोग ने जो हिंदू तवी, और वैसे तो जिहड़े वो चीते नाइजीरिया के कित्थों लैके गए है ना, उन्हां दे नाल विचारियां दे की उन्हां नूं भी तिलक लाता उन्होंने। और वो कई बार कार्टून च ही गल करन दी गल हुंदी है, वो चीता जिहड़ा कहंदा भी अपनी मां नूं कॉल कर रहा नाइजीरिया च,
ਕਿ ਮੰਮੀ ਮੈਂ ਪਹੁੰਚ ਗਿਆ ਠੀਕ ਠਾਕ, ਪਰ ਮੈਨੂੰ ਤਾਂ ਸੀ ਵੀ ਭਾਰਤ ਦੇ ਜੰਗਲ 'ਚ ਛੱਡਿਆ ਜਾਏਗਾ, ਮੈਨੂੰ ਤਾਂ ਬੀਜੇਪੀ ਜੁਆਇਨ ਕਰਵਾ ਦਿੱਤੀ ਨਾ ਵੀ ਉਹ 3 ਦਿਨ ਹੋਰ ਕੋਈ ਸਾਰਾ ਮੀਡੀਆ ਉੱਥੇ, ਸਾਰੇ टीवी चैनल मोदी जी ने चीता छोड़ा और मोदी जी अब चीते जैसे दिखते हैं कि चीता मोदी जैसा दिखता है, ਇਹਦੇ ਉੱਤੇ ਹੀ ਡਿਬੇਟ ਚੱਲ ਰਹੀ ਸੀ ਸਾਰੀ। ਔਰ ਹੁਣ ਤੁਸੀਂ ਦੇਖੋ ਵੀ ਇਹਨੂੰ ਕਿਵੇਂ ਇੱਕ ਪਾਸੇ ਤਾਂ ਉਹ ਗਾਂਧੀ ਦਾ ਥਾਟ ਬਾਹਰ ਆ ਕੇ ਵੇਚਦੇ ਨੇ ਕਿ ਜੀ ਅਮਨ, ਔਰ ਦੂਜਾ ਹੁਣ 2 ਦਿਨ ਪਹਿਲਾਂ ਗੁਜਰਾਤ ਦੇ ਇੱਕ ਇਕੱਠ ਦੇ ਵਿੱਚ ਇਹ ਕਹਿ ਰਿਹਾ पहले प्राइम मिनिस्टर कबूतर छोड़ा करते थे, पहले हमारे कांग्रेस के लीडर कबूतर छोड़ते थे, अब देखो कितनी तब्दीली है, अब हम चीते छोड़ते हैं। हुण कबूतर जिहड़ा है वो पीस जदों भी कोई जिहड़ा अमन की गल करनी होए तो चिट्टे कबूतर, कबूतर जिहड़ा बेचारा अमन का ही मन्निया जाता है, तां ही तो बाज खा जाता उन्होंने तोड़ तोड़ के, वो अमन अमन करता रहता, बाज आके मार। पर ਹੁਣ ਜਾਂ ਤਾਂ ਇਹਨੇ ਇਹ ਕਹਿਤਾ ਵੀ ਅਸੀਂ ਐਸੇ ਚੀਤੇ ਬਣਾਤੇ ਨੇ ਜਿਹੜੇ ਹਵਾ 'ਚ ਵੀ ਉੱਡ ਸਕਦੇ ਨੇ, ਜਾਂ ਤਾਂ ਕੋਈ ਇਸ ਕਿਸਮ ਦੀ। ਪਰ ਇਹ ਤੁਸੀਂ ਜ਼ਹਿਨੀਅਤ ਦੀ ਗੱਲ ਦੇਖੋ ਕਿ ਵੀ ਹੁਣ ਇਹੀ ਕਾਰਨ ਹੈ ਕਿ ਇਹ ਤਾਂ ਕਬੂਤਰ ਗਾਂਧੀ ਨਾਲ ਜੋੜਦੇ ਨੇ, ਹਿੰਸਾ ਨਾਲ, ਕਿ ਵੀ ਇਹ ਤਾਂ ਉਹਨੂੰ ਨੱਥੂ ਰਾਮ ਗੋਡਸੇ ਨੂੰ ਆਪਣਾ ਹੀਰੋ ਇਸ ਲਈ ਮੰਨਦੇ ਨੇ। ਲੇਕਿਨ ਹੁਣ ਇਹੀ ਗੱਲ ਉਸੇ ਹੀ ਜਿਸ ਵੈਪਨ ਨੂੰ ਇਹ ਯੂਜ਼ ਕਰਕੇ ਬਾਹਰ ਆਪਣਾ ਸੌਦਾ ਵੇਚਦਾ ਗਾਂਧੀ ਦਾ ਨਾਂ, ਉਹਦੇ ਤੇ ਇਹਨੇ ਸੈਕਟਰੀ ਜਨਰਲ ਨੇ ਕਿਹਾ कि जे भारत ने सचमुच अगे वधना है तो गांधी दियां कदरां कीमतां ते अगे वधन की लोड़ है। ये भी इन्हां दे मूँह ते चपेट। तीसरा उन्हें कहा कि भारत दे विच जिहड़ियां माइनॉरिटीज़ ने उन्हां दे हक सुरक्षित होने चाहिए ने। ह्यूमन राइट्स भी नहीं ने, इहदा मतलब तुहाडे कोल तुहानूं दुनिया सीरीयसली नहीं लएगी, तुसीं गांधी दा जां अमन दे रस्ते तो तुसीं भटके होए हो, और जिहड़ियां माइनॉरिटीज़ ने वो तुहाडे इत्थे सुरक्षित नहीं ने। और ये जड़ा उन्होंने कहा कि बाकी ये हुण तुसी देखना भी तुसी की करना है। हुण बाकी सारी स्टोरी इस दे उत्ते ही बिल्ट हुंदी है। हुण अजे उस दे बयानां दी स्याही सुक्की नहीं है। हुण ये नहीं कह सकते कि जी एंटोनियो गुटेरेस ने जिवें हुण जे वर्ल्ड हंगर इंडैक्स दे विच इंडिया नूं अफ्रीका दे गरीब देशां तो भी थल्ले दिखाया गया है, तो मोदी ने और दूजिया ने एकदम क्या ये साजिश है साडे खिलाफ। हुण अजे तक ये तो नहीं इन्होंने कहा जी सैकटरी जनरल ने साजिशी बयान दिता, क्योंकि दूसरी खबर असीं अज देखते हैं कि सुप्रीम कोर्ट ने जिहड़ा ये कहा कि जिस लैवल के उत्ते जाके जो कुछ तुसीं कर रहे हो, हैजिटेशन टू कंप्लाई विद, डोंट वेट फॉर कंप्लेंट्स टू एक्ट अगेंस्ट हेट स्पीच, सुप्रीम कोर्ट टेल्स पुलिस। उन्होंने 3 स्टेटां दी पुलिस नूं और 2 जजां दा बेंच KM जोसफ और हरिकृष्ण रॉय, उन्होंने कहा हैजिटेशन जिहड़ी तुसीं दिखांदे हो, इट इज़ ट्रैजिक दैट वी हैव रिड्यूस्ड रिलीजन टू इन 21st सेंचुरी एंड ए क्लाइमेट ऑफ हेट प्रिवेल्स इन द कंट्री। उन्होंने कहा जी ऐसा माहौल तुसीं बना दिता है कि 4 चफेरे हेटरेड है, और यूपी, मध्य प्रदेश, उत्तराखंड इन्नियां हेट स्पीचेस हो रही ने, कोई उहदे ते एक्शन नहीं लिया जा रहा। उन्हें कहा भी ये जरूरी नहीं कि कोई तुहाडे कोल आके रिपोर्ट करे फिर तुसी FIR, गवर्नमेंट नूं उन्होंने हदायत की है कि अपने लैवल के उत्ते आके करो। और किस हद तक परसीक्यूशन है माइनॉरिटीज़ की, की चल रहा है, कुछ चीज़ां कुदरत वालों ही होंदियां। जदों सैकटरी जनरल उत्थे सी उन्हां दिनां च ही कश्मीर की एक वड्डी जर्नलिस्ट, फोटो जर्नलिस्ट है इरशाद मट्टू, और उन्हें कोविड के चलदे जी उहदी क्योंकि उन्हें बहुत ज़बरदस्त पिक्चर्स लईआं उस सारे पीरीयड च, और उसनूं इस दे उत्ते दुनिया का बड़ा सत्कारत अवार्ड है पुलित्ज़र अवार्ड। वो न्यूयॉर्क ਉਹਦਾ एक फंक्शन सी, ਉਹਦੇ ਲਈ ਉਹਨੂੰ ਸੱਦਿਆ ਸੀ, ਉਹਨੂੰ ਅਵਾਰਡ ਦੇਣਾ ਸੀ, ਬੜਾ ਬਹੁਤ ਹੀ ऑनर है। और ਉਸ ਨੂੰ ਉਹਦੇ ਕੋਲ अमरीका का वीज़ा सी, टिकट सी, दिल्ली जदों एयरपोर्ट ते पहुंची तो उन्होंने चढ़न नहीं दिता गया कि भी तुहाडे ते बैन है। और ये क्योंकि कश्मीरी मुसलमान औरत है और ये कहानी बाहर जान नहीं देना चाहते। हुण ये अपने आप च इस गल का सबूत सी कि गल कल्ली उत्थे आम माइनॉरिटीज़ का की हाल होएगा जां बाकियां दे नाल की कर रहे हैं हिंदू तो भी, कि इस लैवल की स्टेटस की जदों पुलित्ज़र अवार्ड के अनुसार मिलता वर्ल्ड फिगर बन जाता है। और दर्शक देख सकते हैं कि उसने उसकी पिक्चर भी मैं कहांगा कि भाई दिखा दें। उन्हें कहा कि मैं एक पत्रकार है, तुसी मैनू इस दे लई सज़ा नहीं दे सकते। और ये उन्होंने कहा भी मैनू ये दूजी वार है
ਜਦੋਂ ਮੈਨੂੰ ਕਿਸੇ ਕਾਰਨ ਤੋਂ ਬਿਨਾਂ ਕਿਸੇ ਕਾਰਨ ਤੋਂ ਯਾਤਰਾ ਕਰਨ ਤੋਂ ਰੋਕਿਆ ਗਿਆ। ਕੁਝ ਮਹੀਨੇ ਪਹਿਲਾਂ ਜੋ ਕੁਝ ਹੋਇਆ ਸੀ ਉਸ ਬਾਰੇ ਵੀ ਮੈਂ ਕਈ ਵਾਰ ਆਫੀਸ਼ੀਅਲਸ ਨਾਲ ਗੱਲਬਾਤ ਕੀਤੀ, ਮੈਨੂੰ ਕੋਈ ਜਵਾਬ ਨਹੀਂ ਮਿਲਿਆ। ਇਸ ਇਨਾਮ ਜਿੱਤ ਸਮਾਰੋਹ ਸ਼ਾਮਲ ਹੋਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਪਲ ਸੀ ਕਿ ਮੇਰੇ ਲਈ ਇਹ ਜਿਹੜਾ ਹੈ ਇਹ 28 ਸਾਲਾ ਇਰਸ਼ਾਦ ਮੱਟੂ श्रीनगर ਦੀ ਰਹਿਣ ਵਾਲੀ ਹੈ ਔਰ ਉਹਨੇ ਸਾਊਥ ਕਸ਼ਮੀਰ ਦੇ ਅਨੰਤਨਾਗ 'ਚ ਜਾ ਕੇ ਫੋਟੋਗ੍ਰਾਫੀ ਕੀਤੀ ਔਰ ਉਹ ਜਿਹੜੀ ਹੈ ਇੰਡੀਪੈਂਡੈਂਟ ਫੋਟੋਗ੍ਰਾਫਰ ਹੈ, ਫ੍ਰੀਲੈਂਸਰ ਹੈ ਔਰ ਜਿਹੜੀ ਉਹਦੀ ਫੋਟੋਗ੍ਰਾਫੀ ਸੀ ਫॉर ਰਾਈਟਰ ਔਰ ਦੂਸਰੀਆਂ ਏਜੰਸੀਆਂ ਦੇ ਉਹ ਉਹਨਾਂ ਤੇ ਬੇਸ ਨੂੰ ਜਿਹੜਾ ਹੈ ਰੋਕਿਆ ਗਿਆ ਔਰ ਇਸ ਦੇ ਉੱਤੇ ਜਿਹੜਾ ਈਵਨ ਅਮਰੀਕਾ ਨੇ ਵੀ ਰਿਐਕਸ਼ਨ ਦਿੱਤਾ ਹੈ। ਕਮਿਟਡ ਟੂ ਸਪੋਰਟਿੰਗ ਪ੍ਰੈਸ ਫਰੀडम USA is on ਕਸ਼ਮੀਰੀ ਜਰਨਲਿਸਟ ਮੱਟੂ's ट्रैवल ब्लॉग। ਔਰ ਇਸੇ ਤਰ੍ਹਾਂ ਹੁਣ ਅਸੀਂ ਇਹ ਦੇਖਦੇ ਹਾਂ ਕਿ ਰਾਣਾ ਅਯੂਬ ਜਿਹਨੇ ਗੁਜਰਾਤ ਫਾਈਲਸ ਰਾਹੀਂ ਜੋ ਗੁਜਰਾਤ 'ਚ ਮੋਦੀ ਅਮਿਤ ਸ਼ਾਹ ਨੇ ਕੀਤਾ ਐਕਸਪੋਜ਼ ਕੀਤਾ ਉਹਨੂੰ ਔਰ ਵਾਸ਼ਿੰਗਟਨ ਪੋਸਟ ਦੀ ਉਹ ਕਾਲਮਨਿਸਟ ਹੈ ਉਹਦੇ ਖਿਲਾਫ ਕੇਸ ਔਰ ਹੁਣ ਲੇਟਲੀ ਉਹਨੂੰ 2-3 ਹੋਰ ਕੇਸਾਂ ਦੇ ਵਿੱਚ ਫਰੇਮ ਕੀਤਾ ਗਿਆ ਔਰ ਇਹ ਸਟੇਟ ਡਿਪਾਰਟਮੈਂਟ ਨੇ ਕਿਹਾ US ਸਟੇਟ ਡਿਪਾਰਟਮੈਂਟ ਹੈਜ਼ ਸੈਡ that it is tracking the story of Pulitzer Prize winning Kashmiri journalist Sana Irshad Mattu being prevented from boarding a New Delhi-New York flight on October 17 to collect her award. The US also said it supported press freedom and that democratic values were the basis of India-US relationship. ਹੁਣ ਇਹ ਵਾਕਿਆ ਨੇ ਵੀ ਜੋ ਕੁਝ UN ਸੈਕਟਰੀ ਜਨਰਲ ਨੇ ਕਿਹਾ ਉਸ ਦੇ ਉੱਤੇ ਮੋਹਰ ਲਾਈ ਹੈ ਪਰ ਹੁਣ ਜੇ ਤੁਸੀਂ ਕਿਸੇ ਹਕੂਮਤ ਦਾ ਜਿਹੜੀ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਕਹਿ ਕੇ ਦੁਨੀਆ 'ਚ ਸੌਦਾ ਵੇਚਦੀ ਹੈ ਪਰ ਉਹ ਇੱਕ ਫਾਸ਼ਿਸਟ ਮੁਲਕ ਵਾਂਗ ਨਾਜ਼ੀ ਜਰਮਨੀ ਵਾਂਗ ਬਿਹੇਵ ਕਰ ਰਹੀ ਹੈ ਪਰ ਦੇਖਣਾ ਇਹਨਾਂ ਬਾਹਰਲੀਆਂ ਤਾਕਤਾਂ ਨੇ ਹੈ ਕਿ ਜਿਹੜੇ ਅਜੇ ਵੀ ਜੇ ਉਹਦੀ ਪਿੱਠ ਠੋਕਦੇ ਨੇ ਉਹ ਸਟ੍ਰੈਟੇਜਿਕ ਪਾਰਟਨਰ ਹੈ ਤੇ ਫਲਾਣਾ ਹੈ ਤੇ ਢਿਮਕਾ ਹੈ ਫਿਰ ਕੱਲ ਨੂੰ ਇਹਨਾਂ ਜ਼ੁਲਮਾਂ ਦੇ ਲਈ ਉਹ ਤਾਂ ਕਰ ਹੀ ਰਹੇ ਨੇ ਜ਼ੁਲਮ ਇਹ ਵੀ ਬਰਾਬਰ ਦੇ ਉਸ ਤੇ ਭਾਗੀਦਾਰ ਹੋਣਗੇ ਕਿਉਂਕਿ ਇਹਨਾਂ ਨੇ ਇਸ ਸਭ ਦੇ ਬਾਵਜੂਦ ਕਿ ਦੇਖ ਰਹੇ ਨੇ ਕਿ ਉਹ ਕੀ ਕਰ ਰਹੇ ਨੇ ਜਾਂ ਚੁੱਪ ਵੱਟੀ ਹੋਈ ਹੈ ਜਾਂ ਉਹਨਾਂ ਦੀ ਪਿੱਠ ਥਾਪੜਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਰੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਖੁਸ਼ੀ ਦੀ ਗੱਲ ਇਹ ਹੈ ਕਿ ਪਾਕਿਸਤਾਨ ਨੂੰ ਇੰਟਰਨੈਸ਼ਨਲ ਬਾਡੀ AFTF ਨੇ ਆਪਣੀ ਗ੍ਰੇ ਲਿਸਟ ਚੋਂ ਬਾਹਰ ਕੱਢ ਦਿੱਤਾ ਹੈ। ਇਹ ਗ੍ਰੇ ਲਿਸਟ ਪਾਕਿਸਤਾਨ ਦੇ ਸਿਰ ਤੇ ਤਲਵਾਰ ਵਾਂਗ ਲਟਕਾਈ ਗਈ ਸੀ ਪਰ ਪਾਕਿਸਤਾਨ ਦੇ ਅੰਦਰ ਸਿਆਸੀ ਕਸ਼ਮਕਸ਼ ਜਿਹੜਾ ਦੌਰਾ ਉਹ ਜਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜਦੋਂ ਅਸੀਂ ਪਿਛਲੇ ਸੈਗਮੈਂਟ 'ਚ ਵੀ ਗੱਲ ਕੀਤੀ ਕਿ ਜਿਹੜੀਆਂ ਪੱਛਮੀ ਤਾਕਤਾਂ ਨੇ ਜਾਂ ਅਮਰੀਕਾ ਹੈ ਇਹ ਇਸਤੇਮਾਲ ਤਾਂ ਹਿਊਮਨ ਰਾਈਟਸ ਜਾਂ ਦੂਸਰੇ ਇਸ਼ੂਜ਼ ਨੂੰ ਕਰਦੇ ਨੇ ਜਦੋਂ ਇਹਨਾਂ ਨੂੰ ਇਹ ਲੱਗਦਾ ਹੁੰਦਾ ਹੈ ਵੀ ਕਿਸੇ ਨੂੰ ਕਿਵੇਂ ਆਪਣੇ ਜ਼ੇਰ ਕਰਨਾ ਹੈ।
ਲੇਕਿਨ ਜਦੋਂ ਇਹਨਾਂ ਨੂੰ ਲੱਗਦਾ ਹੈ ਕਿ ਵੀ ਇਹਨਾਂ ਦਾ ਇੰਟਰਸਟ ਕਿਸੇ ਹੋਰ ਚੀਜ਼ 'ਚ ਹੈ, ਉਦੋਂ ਇਹ ਅੱਖਾਂ ਬੰਦ ਕਰ ਲੈਂਦੇ ਨੇ। ਅੱਛਾ। ਔਰ ਇਹੀ ਇਹਨਾਂ ਦੀ ਫੋਰਨ ਪਾਲਿਸੀ ਹੈ। ਔਰ ਇਹਨੂੰ ਤੁਸੀਂ ਨੈਸ਼ਨਲ ਇੰਟਰਸਟ ਦੇ ਥੱਲੇ ਕਹਿ ਦਿਓ, ਵੈਸਟਡ ਇੰਟਰਸਟ ਕਹਿ ਦਿਓ, ਕਦੇ ਸਟ੍ਰੈਟੇਜਿਕ ਇੰਟਰਸਟ ਕਹਿ ਦਿਓ। ਸੋ ਪਾਕਿਸਤਾਨ ਜਿਹੜਾ 47 ਤੋਂ ਬਾਅਦ ਜਦੋਂ ਦੁਨੀਆ ਦੇ ਵਿੱਚ ਪੋਲਰਾਈਜੇਸ਼ਨ ਹੋਈ, ਦੋ ਗੁੱਟ ਬਣੇ, ਸੋਵੀਅਤ ਯੂਨੀਅਨ, ਅਮਰੀਕਾ, ਜ਼ਾਹਰ ਹੈ ਇੰਡੀਆ ਨੇ ਸ਼ੁਰੂ 'ਚ ਨਿਊਟਰੈਲਿਟੀ ਰੱਖੀ, ਲੇਕਿਨ ਪਾਕਿਸਤਾਨ ਬਹੁਤ ਜਲਦੀ ਅਮਰੀਕਨ ਬਲੌਕ ਦੇ ਵਿੱਚ ਚਲਾ ਗਿਆ। ਔਰ ਫਿਰ ਇੱਕ ਹਿਸਟਰੀ ਹੈ ਕਿ ਪਾਕਿਸਤਾਨ ਨੇ ਕਿਵੇਂ ਡਟ ਕੇ ਸਾਥ ਦਿੱਤਾ ਅਮਰੀਕਾ ਦਾ, ਪੱਛਮੀ ਤਾਕਤਾਂ ਦਾ। ਉਹ 1979 'ਚ ਸੋਵੀਅਤ ਯੂਨੀਅਨ ਦਾ ਇਨਵੇਜਨ ਹੋਇਆ ਅਫਗਾਨਿਸਤਾਨ ਦਾ, ਫਿਰ ਤਾਂ ਜਿਹੜਾ ਉਹ CIA ਔਰ ISI ਟੂਗੈਦਰਨੈਸ ਦੇ ਨਾਲ ਕਿਵੇਂ ਸੋਵੀਅਤ ਯੂਨੀਅਨ ਦੀ ਡਿਫੀਟ ਹੋਈ। ਔਰ ਇਹੀ 9/11 ਤੋਂ ਬਾਅਦ ਵੀ ਪਾਕਿਸਤਾਨ ਜਿਹੜਾ ਅਲਾਈ ਸੀ ਅਮਰੀਕਾ ਦਾ। ਸੋ ਇਹ ਸਾਰੇ ਪੀਰੀਅਡ 'ਚ ਪਾਕਿਸਤਾਨ ਨੇ ਲਾਇਲੀ, ਹਾਲਾਂਕਿ ਜੇ ਚਾਈਨਾ ਨਾਲ ਅਮਰੀਕਾ ਦੇ ਸੰਬੰਧ ਬਣੇ ਤਾਂ ਦਰਵਾਜ਼ੇ ਪਾਕਿਸਤਾਨ ਨੇ ਖੋਲ੍ਹੇ ਜ਼ੁਲਫਕਾਰ ਅਲੀ ਭੁੱਟੋ ਦੇ ਜ਼ਮਾਨੇ 'ਚ। ਪਰ ਇਸ ਸਭ ਦੇ ਬਾਵਜੂਦ ਅਲਟੀਮੇਟਲੀ ਅਸੀਂ ਦੇਖਦੇ ਹਾਂ ਕਿ ਜਿਉਂ-ਜਿਉਂ ਪਾਕਿਸਤਾਨ ਨੇ ਨਿਊਕਲੀਅਰ ਆਪਣੇ ਅਸਾਸੇ ਡਿਵੈਲਪ ਕੀਤੇ ਔਰ ਆਪਣੀ ਥੋੜ੍ਹੀ ਬਹੁਤ ਇੰਡੀਪੈਂਡੈਂਟ ਫੋਰਨ ਪਾਲਿਸੀ ਬਣਾਉਣ ਦੀ ਕੋਸ਼ਿਸ਼ ਕੀਤੀ, ਅਮਰੀਕਾ ਨੇ ਜਿਹੜਾ ਉਸ ਤੋਂ ਡਿਸਟੈਂਸ ਕਰਨਾ ਸ਼ੁਰੂ ਕੀਤਾ। ਔਰ ਇਹਦੇ ਥੱਲੇ ਫਿਰ ਇਹ ਜਦੋਂ ਅਸੀਂ ਇਹਨਾਂ ਦੇ ਹਥਿਆਰ ਦੇਖਦੇ ਹਾਂ ਬਾਹਰਲੀਆਂ ਤਾਕਤਾਂ ਦੇ, ਤਾਂ ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਵੀ ਜਿਹੜੀ ਲੋਨ ਦਿੱਤੇ ਜਾਂਦੇ ਨੇ, ਵਰਲਡ ਬੈਂਕ ਹੋਏ, ਇੰਟਰਨੈਸ਼ਨਲ ਮੋਨੀਟਰੀ ਫੰਡ ਹੋਏ, ਹੁਣ ਏਸ਼ੀਅਨ ਡਿਵੈਲਪਮੈਂਟ ਬੈਂਕ ਹੈ ਜਾਂ ਯੂਰਪੀਅਨ ਯੂਨੀਅਨ ਹੈ, ਕਿਉਂਕਿ ਇਹਦਾ ਕੰਟਰੋਲ ਇਹਨਾਂ ਕੋਲ ਹੈ ਤੇ ਜਿਹਨੂੰ ਆਪਣੇ ਮੁਤਾਬਕ ਚਲਾਣਾ ਹੈ ਫਿਰ ਉਸ ਦੀ ਫਾਈਨੈਂਸ਼ੀਅਲ ਸੰਗੀ ਜਿਹੜੀ ਹੈ ਉਹ ਘੁੱਟਣੀ ਸ਼ੁਰੂ ਕਰ ਦਿੰਦੇ ਨੇ। ਸੋ ਪਾਕਿਸਤਾਨ ਦੇ ਨਾਲ ਜਦੋਂ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਪਹਿਲਾਂ ਸਾਵਰ ਹੋਈ, ਫਿਰ ਬਿਟਰ ਹੋਈ, ਫਿਰ ਨੈਗੇਸ਼ਨ ਵੱਲ ਜਾਣ ਲੱਗੀ। ਤੇ 2018 ਦੇ ਵਿੱਚ ਉਹਨਾਂ ਨੇ ਜਿਹੜੀ ਜਿਹਦਾ ਬੇਸ਼ੱਕ ਜਿਹੜੀ ਬਾਡੀ ਤਾਂ ਬਣਾਈ ਪਹਿਲਾਂ ਗਈ, ਹੁਣ ਉਸ ਦੇ 39 ਮੈਂਬਰ ਨੇ ਔਰ ਇਹ ਬਾਡੀ FATF ਇਸ ਦਾ ਨਾਂ ਹੈ। ਔਰ ਇਹ FATF ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ, ਹੁਣ ਇਹ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦਾ ਜੇ ਥੋੜਾ ਜਿਹਾ ਪਿਛੋਕੜ ਦੇਖਣਾ ਹੋਏ ਤੇ ਇਹਨਾਂ ਨੇ ਇਸ ਨੂੰ ਬਣਾਇਆ ਕਿ ਜਿਹੜੀ ਦੁਨੀਆ ਦੇ ਵਿੱਚ ਮਨੀ ਲਾਂਡਰਿੰਗ ਹੈ, ਟੈਰਰਿਜ਼ਮ ਹੈ, ਉਹਦੀ ਮਨੀ ਫਾਈਨੈਂਸ ਹੋਏ, ਉਹਨੂੰ ਚੈੱਕ ਕਰਨ ਦੇ। ਔਰ ਇਸ FATF ਨੂੰ ਪਾਵਰਸ ਦੇ ਦਿੱਤੀਆਂ ਕਿ ਇਹਦੀ ਰਿਪੋਰਟ ਦੇ ਉੱਤੇ IMF ਜਾਂ ਵਰਲਡ ਬੈਂਕ ਜਾਂ ਦੂਜੇ ਇੰਸਟੀਟਿਊਸ਼ਨਸ ਉਹਨੂੰ ਆਧਾਰ ਬਣਾਉਂਦੀਆਂ ਨੇ। ਇਹ G7 ਮੁਲਕਾਂ ਦੀ ਜਿਹੜੀ ਸਮਿਟ ਪੈਰਿਸ ਦੇ ਵਿੱਚ ਹੋਈ ਸੀ 1999 ਦੇ ਵਿੱਚ, ਇਹ FATF ਬਣਾਈ ਗਈ ਔਰ ਇਹ ਮਨੀ ਲਾਂਡਰਿੰਗ ਦਾ ਬੇਸ ਸੀ ਜਦੋਂ ਕਿ ਬਣਾਈ ਗਈ। ਫਿਰ ਇਸ ਨੂੰ ਵਧਾਉਂਦੇ ਚਲੇ ਗਏ ਔਰ ਹੁਣ ਇਹਦੇ ਜਿਹੜੇ ਨੇ 39 ਮੈਂਬਰ ਨੇ। ਹੁਣ ਇਸ ਦੀ ਜਿਹੜੀ ਹੈ ਗ੍ਰੇ ਲਿਸਟ ਕੀ ਹੈ, ਜਿਹਦੇ ਚੋਂ ਹੁਣ ਇਹ ਅੱਜ ਖਬਰ ਹੈ ਸਾਰੇ ਪਾਸੇ ਕਿ ਜੀ 2018 ਤੋਂ ਪਾਕਿਸਤਾਨ ਨੂੰ ਇਹਨਾਂ ਨੇ FATF ਨੇ ਗ੍ਰੇ ਲਿਸਟ 'ਚ ਰੱਖਿਆ ਸੀ, ਹੁਣ ਉਹਨੂੰ ਉਸ ਚੋਂ ਕੱਢ ਦਿੱਤਾ ਹੈ। ਹੁਣ ਅਦਰਵਾਈਜ਼ ਗ੍ਰੇ ਲਿਸਟ ਫਾਈਨਲ ਸਟੇਜ ਹੈ, ਉਸ ਤੋਂ ਬਾਅਦ ਬਲੈਕ ਲਿਸਟ ਹੈ। ਜੇ ਬਲੈਕ ਲਿਸਟ ਤੁਸੀਂ ਆ ਜਾਂਦੇ ਹੋ ਫਿਰ ਇਹਦਾ ਮਤਲਬ ਹੈ ਤੁਹਾਨੂੰ ਕੋਈ ਲੋਨ ਨਹੀਂ ਮਿਲੇਗਾ ਜਾਂ ਐਸੀਆਂ ਕੰਡੀਸ਼ਨਸ ਇੰਪੋਜ਼ ਕੀਤੀਆਂ ਜਾਣਗੀਆਂ ਕਿ ਤੁਸੀਂ ਜਿਹੜਾ ਉਹ ਸਿਰ ਚੁੱਕ ਹੀ ਨਹੀਂ ਸਕੋਗੇ। ਔਰ ਇਹ ਜਿਹੜੀ ਹੈ ਗ੍ਰੇ ਲਿਸਟ ਔਰ ਵਾਈਟ ਲਿਸਟ, ਬਲੈਕ ਲਿਸਟ ਕੀ ਹੈ, ਔਰ ਇਹ ਜਿਹੜਾ FATF ਹਾਲਾਂ ਆਪਣੇ ਤੌਰ ਤੇ ਕੋਈ ਇਹ ਟਰਮ ਨਹੀਂ ਯੂਜ਼ ਕਰਦਾ, ਪਰ ਕਿਉਂਕਿ ਕੰਟਰੀਜ਼ ਨੂੰ ਦੋ ਕੈਟਾਗਰੀਜ਼ 'ਚ ਰੱਖਿਆ ਹੋਇਆ ਹੈ, ਜੂਰਿਸਡਿਕਸ਼ਨਸ ਅੰਡਰ ਇਨਕਰੀਜ਼ਡ ਮੋਨੀਟਰਿੰਗ ਔਰ ਦੂਸਰੀ ਹੈ ਹਾਈ ਰਿਸਕ ਜੂਰਿਸਡਿਕਸ਼ਨ ਸਬਜੈਕਟ ਟੂ ਏ ਕਾਲ ਫਾਰ ਐਕਸ਼ਨ, ਜਿਹੜੀ ਬਲੈਕ ਲਿਸਟ ਨੂੰ ਕਿਹਾ ਜਾਂਦਾ। ਹੁਣ ਜਿਹੜਾ ਪਾਕਿਸਤਾਨ ਉਹਨਾਂ ਮੁਲਕਾਂ 'ਚੋਂ ਸੀ ਜਿਹਨੂੰ ਗ੍ਰੇ ਲਿਸਟ ਦੇ ਉੱਤੇ ਰੱਖਿਆ ਹੋਇਆ ਸੀ ਔਰ ਉਹਦੇ ਤੇ ਪਾਕਿਸਤਾਨ ਨੂੰ ਕਿੰਨੇ ਹੀ ਪਤਾ ਨਹੀਂ ਕਿੰਨੇ ਪੁਆਇੰਟ ਸੀ, 34 ਪੁਆਇੰਟ ਦਿੱਤੇ ਹੋਏ ਸੀ, ਇਹ ਕਰੋ। ਪਿਛਲੀ ਵਾਰੀ ਜਦੋਂ ਉਹਨਾਂ ਦੀ ਪੈਰਿਸ 'ਚ ਮੀਟਿੰਗ ਹੋਈ ਉਦੋਂ ਸੀ ਜੀ ਨਹੀਂ ਇਹ ਦੋ ਤੁਸੀਂ ਪੂਰੇ ਨਹੀਂ ਕੀਤੇ, ਪਰ ਜਿਹੜੇ ਹੁਣ ਉਹਨੂੰ ਜਦੋਂ ਕਲੀਅਰ ਕੀਤਾ ਔਰ ਇਹ ਪਾਕਿਸਤਾਨ ਨੂੰ ਜਿਹੜੀ ਲਿਸਟ ਦਿੱਤੀ ਹੋਈ ਸੀ ਕਿ ਜੀ ਤੁਸੀਂ ਪਹਿਲਾਂ ਉਹਨਾਂ ਨੇ ਕਿਹਾ ਜੀ 27 ਪੁਆਇੰਟ ਐਕਸ਼ਨ ਕਰਬ ਮਨੀ ਲਾਂਡਰਿੰਗ, ਟੈਰਰ ਫਾਈਨੈਂਸਿੰਗ, ਇਹਨੂੰ ਖਤਮ ਕਰੋ, ਇਹ 2018 'ਚ ਦਿੱਤਾ ਗਿਆ। ਫਿਰ ਉਹ ਪੁਆਇੰਟ ਵਧਾਉਂਦੇ ਚਲੇ ਗਏ ਔਰ ਹੁਣ ਜਿਹੜਾ 15 ਮੈਂਬਰੀ ਜਿਹੜਾ ਜੁਆਇੰਟ ਡੈਲੀਗੇਸ਼ਨ FATF ਦਾ ਔਰ ਸਿਡਨੀ ਬੇਸ ਰੀਜਨਲ ਐਫੀਲੀਏਟ ਏਸ਼ੀਆ ਪੈਸੀਫਿਕ ਗਰੁੱਪ ਦਾ ਉਹ ਪਾਕਿਸਤਾਨ ਗਏ 20 ਅਗਸਤ ਤੋਂ 2 ਸਤੰਬਰ ਤੱਕ। ਉਸ ਦੀ ਕੰਪਲਾਇੰਸ ਕਿੰਨੀ ਕੰਪਲਾਇੰਸ ਉਹਨੇ ਕੀਤੀ ਹੈ ਉਹਨੂੰ ਉਹਨਾਂ ਨੇ ਵੈਰੀਫਾਈ ਕੀਤਾ ਔਰ ਇਸ ਸਾਰੇ ਦੇ ਨਾਲ ਹੁਣ ਉਹਨਾਂ ਨੇ ਪਾਕਿਸਤਾਨ ਨੂੰ ਫਾਈਨਲੀ, ਔਰ ਉਸ ਤੋਂ ਇਲਾਵਾ ਪਾਕਿਸਤਾਨ ਦਾ ਫੋਰਨ ਮਿਨਿਸਟਰ ਇੱਥੇ ਆਇਆ, ਉਹਨਾਂ ਦਾ ਈਵਨ ਜਨਰਲ ਕਮਰ ਜਾਵੇਦ ਬਾਜਵਾ 1 to 1 ਇਹ ਸਾਰਾ
ਕਿਉਂਕਿ ਜਦੋਂ ਇੱਧਰ ਇਹਨਾਂ ਨੂੰ ਲੱਗਾ ਕਿ ਵੀ ਠੀਕ ਹੈ ਹੁਣ ਉਹ ਸਾਡੀ ਬਿਡਿੰਗ ਦੇ ਉੱਤੇ ਕੁਛ ਨਾ ਕੁਛ ਇੱਧਰੋਂ ਉਹਨਾਂ ਨੇ ਕਲੀਅਰ ਕਰਤਾ। ਸੋ ਹੈ ਤਾਂ ਇਹ ਇੱਕ ਜਿਵੇਂ ਤੁਸੀਂ ਕਿਹਾ ਵੀ ਸਿਰ ਤੇ ਲਟਕਾਈ ਤਲਵਾਰ ਹੈ ਅੱਛਾ ਕਿ ਤਲਵਾਰ ਕਦੋਂ ਡਿਗੇ ਤੇ ਗਾਟਾ ਲਾ ਦੇ, ਤੇ ਜਦੋਂ ਉਹਨਾਂ ਨੂੰ ਲੱਗੇ ਜੀ ਠੀਕ ਹੈ ਅਸੀਂ ਧਾਗਾ ਥੋੜਾ ਖੋਲ ਲਿਆ ਉਹਦਾ, ਤਲਵਾਰ ਪਾਸੇ ਰੱਖਤੀ, ਪਰ ਜਦੋਂ ਮਰਜ਼ੀ ਫੇਰ ਲਟਕਾ ਦੇਣਗੇ। ਹੁਣ ਇਹ ਇਸ ਲਈ ਵੀ ਖਬਰ ਬਣੀ ਕਿਉਂਕਿ ਇਸ ਸਾਰੇ ਪੀਰੀਅਡ 'ਚ ਜਦੋਂ ਪਾਕਿਸਤਾਨ 'ਚ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜਿਹੜੇ ਨੇ ਉਹ 2018 ਦੇ ਵਿੱਚ ਉਹਨਾਂ ਨੇ ਪਾਵਰ ਲਈ, ਪ੍ਰਾਈਮ ਮਿਨਿਸਟਰ ਬਣੇ, ਔਰ ਜ਼ਾਹਰ ਹੈ ਕਿ ਦੋ ਤਿੰਨ ਚੀਜ਼ਾਂ ਹਾਲਾਂ ਉੱਥੋਂ ਦੇ ਇਨਰ ਕ੍ਰਾਈਸਿਸ ਬਾਰੇ ਅਸੀਂ ਹਮੇਸ਼ਾ ਹੀ ਅਵੋਇਡ ਕਰਦੇ ਹਾਂ, ਕੁਝ ਵੀ ਕਹਿਣ ਨੂੰ ਅਸੀਂ ਧਿਰ ਨਹੀਂ ਬਣਨਾ ਚਾਹੁੰਦੇ, ਪਰ ਦੋ ਤਿੰਨ ਗੱਲਾਂ ਜਿੱਥੇ ਜਿਹਦਾ ਡਿਊ ਹੁੰਦਾ ਉਹ ਦੇਣਾ ਬਣਦਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਅਮਰੀਕਾ ਦੀ ਅਫਗਾਨ ਵਾਰ ਸੀ, ਇਮਰਾਨ ਖਾਨ ਉਸ ਦੀ ਵੀ ਖੁੱਲ੍ਹ ਕੇ ਵਿਰੋਧਤਾ ਕਰਦੇ ਰਹੇ ਕਿ ਸਾਡੀ ਵਾਰ ਨਹੀਂ ਹੈ। ਇਸ ਦੇ ਉੱਤੇ ਉਹਨਾਂ ਦੀ ਪੋਜੀਸ਼ਨ ਕੰਸਿਸਟੈਂਟ ਰਹੀ, ਔਰ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਉਹਨਾਂ ਦੀ ਲਾਈਨ ਸੀ ਇੰਡੀਪੈਂਡੈਂਟ ਫੋਰਨ ਪਾਲਿਸੀ। ਔਰ ਅਨਫੋਰਚੂਨੇਟਲੀ ਉਹ ਸਾਰੇ ਦੀ ਕਲਾਈਮੈਕਸ ਜਦੋਂ ਤੋਂ ਉਹਨਾਂ ਦੀ ਹਕੂਮਤ ਫਿਰ ਹਟਾਈ ਜਾਂਦੀ ਹੈ ਉਦੋਂ ਹੋਈ ਜਿੱਦਨ ਕਿ ਉਹ ਮਾਸਕੋ ਦੇ ਵਿੱਚ ਪੁਤਿਨ ਦੇ ਨਾਲ ਵੱਡੀ ਟੇਬਲ ਦੇ ਉੱਤੇ ਬੈਠੇ ਨੇ, ਔਰ ਉਸ ਦੂਸਰੇ ਪਾਸੇ ਰਸ਼ੀਅਨ ਆਰਮੀ ਜਿਹੜੀ ਹੈ ਉਹ ਯੂਕਰੇਨ ਦੇ ਉੱਤੇ ਹਮਲਾਵਰ ਹੈ। ਔਰ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਅੰਦਰੂਨੀ ਤੌਰ ਤੇ ਕੀ ਚੱਲ ਰਿਹਾ ਹੈ ਬਹੁਤ ਸਾਰੇ ਉਹਨੂੰ ਫੋਲੋ ਕਰਦੇ ਨੇ। ਮੈਂ ਵੀ ਉਹਨਾਂ ਚੋਂ ਇੱਕ ਹੈ, ਹਾਲਾਂ ਮੈਂ ਕਈ ਵਾਰੀ ਡਿਸਪੁਆਇੰਟ ਵੀ ਹੁੰਦਾ ਕਿਉਂਕਿ ਜਿਹੜੇ ਅੱਛੇ ਵੀ ਉਹਨਾਂ ਦੇ ਕੁਝ ਟਾਕ ਸ਼ੋ ਜਿਹੜੇ ਮੈਨੂੰ ਲੱਗਦੇ ਸੀ ਕਿ ਭਾਈ ਕੋਈ ਕ੍ਰੀਏਟਿਵ, ਕੋਈ ਸਪਿਰਿਚੁਅਲ, ਕੋਈ ਹੋਰ ਵਰਲਡ ਦੀ, ਉਹ ਸਾਰੇ ਹੀ ਜਿਹੜੇ ਨੇ ਇੰਨੇ ਕੁ ਅਬਸੈਸਡ ਨੇ, ਉਹ ਸਾਰੇ ਦੇ ਥੱਲੇ ਵੀ ਕਲੀਅਰਲੀ ਉੱਥੇ ਲਾਈਨ ਡਰਾ ਹੋਈ ਹੈ, ਇੱਕ ਕਲਾਸ ਫॉर ਹੈ, ਇੱਕ ਅਗੇਂਸਟ ਹੈ, ਔਰ ਉਸ ਸਾਰੇ ਦੇ ਵਿੱਚ ਕੌਣ ਕੀ ਖੇਡ ਰਿਹਾ ਹੈ, ਕੀ ਹੈ, ਇਹਦੇ ਬਾਰੇ ਜਿਹੜਾ ਉਹ ਕਈ ਵਾਰੀ ਜਾਣਨਾ ਔਖਾ ਹੈ। ਲੇਕਿਨ ਜਿਹੜੀ ਖਬਰ ਅੱਜ ਮੇਨ ਹੈ ਕਿ ਵੀ ਇਮਰਾਨ ਖਾਨ ਜਦੋਂ ਉਹਨਾਂ ਦੀ ਹਕੂਮਤ ਗਈ, ਸ਼ਹਬਾਜ਼ ਸ਼ਰੀਫ ਪ੍ਰਾਈਮ ਮਿਨਿਸਟਰ ਬਣੇ, ਔਰ ਉਹੀ ਜੋ ਪਾਕਿਸਤਾਨ ਦੇ ਵਿੱਚ ਦੌਰਾ ਹੁੰਦਾ ਇੱਕ ਹਕੂਮਤ ਦੇ ਜਾਣ ਤੋਂ ਬਾਅਦ ਦੂਸਰਾ, ਔਰ ਇਮਰਾਨ ਖਾਨ ਉਹਨਾਂ ਨੇ ਪਾਰਲੀਮੈਂਟ 'ਚੋਂ ਵੀ ਵਿਦਡਰਾ ਕੀਤਾ, ਆਪਣੇ MPs ਨੂੰ ਰਿਜ਼ਾਈਨ ਕਰਵਾਇਆ। ਉਹਨਾਂ 'ਚੋਂ ਕੁਛ ਦੀਆਂ ਸਿਲੈਕਟਿਵ ਜਿਹੜੀ ਹਕੂਮਤ ਹੈ ਉਹਨਾਂ ਨੂੰ ਲੱਗਾ ਕਿ ਬਈ ਉਹ ਬਾਈ ਇਲੈਕਸ਼ਨ ਜਿੱਤ ਸਕਦੇ ਨੇ। ਉਹਨਾਂ ਨੇ 8 ਕੇ 9 ਹਲਕਿਆਂ 'ਚ ਬਾਈ ਇਲੈਕਸ਼ਨਸ ਕਰਾਈਆਂ, 7 ਜਾਂ ਕਿੰਨਿਆਂ 'ਚ ਇਮਰਾਨ ਖਾਨ ਨੇ ਇਕੱਲਾ ਹੀ ਆਪਣਾ ਉਹ ਸਾਰੇ 'ਚ ਜਿੱਤੇ। ਲੇਕਿਨ ਇਸੇ ਪੀਰੀਅਡ 'ਚ ਉਹਨਾਂ ਨੂੰ ਕੇਸਾਂ ਦੇ ਵਿੱਚ ਵੀ ਉਲਝਾਇਆ ਗਿਆ। ਉਹਦੇ 'ਚ ਇੱਕ ਤੋਸ਼ਾਖਾਨਾ ਕੇਸ, ਕਿਉਂਕਿ ਅੱਜ ਜਦੋਂ ਖਬਰ ਦਾ ਜ਼ਿਕਰ ਵੀ ਹੋ ਰਿਹਾ ਤਾਂ ਤੋਸ਼ਾਖਾਨਾ ਕੇਸ ਦੇ ਨਾਲ ਜੁੜੀ ਹੋਈ ਖਬਰ। ਔਰ ਇਹ ਹੁੰਦਾ ਇਹ ਹੈ ਕਿ ਜਦੋਂ ਵੀ ਕੋਈ ਹੈਡ ਆਫ ਦਾ ਸਟੇਟ, ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਬਾਹਰ ਜਾਂਦੇ ਨੇ ਜਾਂ ਬਾਹਰਲੇ ਆਉਂਦੇ ਨੇ, ਉਹ ਤੁਹਾਨੂੰ ਗਿਫਟਸ ਦਿੰਦੇ ਨੇ ਕੋਈ ਨਾ ਕੋਈ, ਔਰ ਜੋ ਪਾਕਿਸਤਾਨ ਦਾ ਕਾਨੂੰਨ ਹੈ ਇਹਦੇ ਮੁਤਾਬਕ ਉਹ ਗਿਫਟਸ ਬੇਸ਼ੱਕ ਸਰਕਾਰੀ ਹੁੰਦੀਆਂ, ਪਰ ਇੱਕ ਸਟੇਜ ਤੇ 20% ਸੀ, ਫਿਰ ਪਤਾ ਨਹੀਂ ਕਿੰਨੇ % ਜੇ ਤੁਸੀਂ ਉਹਦੀ ਰਕਮ ਤਾਰ ਕੇ ਉਹਨੂੰ ਗਿਫਟ ਨੂੰ ਆਪਣੇ ਕੋਲ ਵੀ ਰੱਖ ਸਕਦੇ ਹੋ। ਸੋ ਇਮਰਾਨ ਖਾਨ ਜਿਹੜੇ ਵੀ 3 ਸਾਲ ਦਾ ਪੀਰੀਅਡ ਉਹਨਾਂ ਨੇ ਰੂਲ ਕੀਤਾ, ਉਹਨਾਂ ਨੂੰ 72 ਕਿ ਕਿੰਨੀਆਂ ਦੇ ਕਰੀਬ ਗਿਫਟਸ ਸਾਊਦੀ ਅਰੇਬੀਆ ਜਾਂ ਉਹਨਾਂ 'ਚ ਕੋਈ ਘੜੀ ਹੈ, ਕੋਈ ਗਾਰਲੈਂਡ ਹੈ, ਕੋਈ ਸਪੈਸ਼ਲ ਪੈਨ ਹੈ ਜਾਂ ਦੂਜਾ, ਸੋ ਉਹਨਾਂ ਦੇ ਉੱਤੇ ਇਲਜ਼ਾਮ ਲਾਇਆ ਗਿਆ ਕਿ ਭਾਈ ਉਹਨਾਂ ਨੇ ਜਿਹੜੀ ਬਹੁਤ ਕੀਮਤੀ ਇੱਕ ਘੜੀ ਸੀ ਔਰ ਕੁਝ ਹੋਰ ਉਹਨਾਂ ਨੇ ਜਿੰਨੀ ਰੀਅਲ ਕੀਮਤ ਸੀ ਉਹਦੇ ਨਾਲੋਂ ਬਹੁਤ ਘੱਟ ਪੇ ਕੀਤਾ, ਔਰ ਇਹ ਉਹ ਚਲੋ ਇਹਦੇ 'ਚ ਅਸੀਂ ਹੁਣ ਇਹ ਤਾਂ ਟੈਕਨੀਕੈਲਿਟੀ ਜਾਂ ਐਵੈਲੂਏਟਰ ਹੀ ਜਾਣਦੇ ਨੇ। ਹੁਣ ਇਹਨੂੰ ਲੈ ਕੇ ਉਹਨਾਂ ਤੇ ਕੇਸ ਬਣਾਇਆ, ਔਰ ਜਿਹੜਾ ਉਹਨਾਂ ਦਾ ਇਲੈਕਸ਼ਨ ਕਮਿਸ਼ਨ ਹੈ ਉਹਦੇ ਸਾਹਮਣੇ ਕੇਸ ਸੀ, ਔਰ ਅੱਜ ਇਲੈਕਸ਼ਨ ਕਮਿਸ਼ਨ ਨੇ ਇਹ ਫੈਸਲਾ ਸੁਣਾਇਆ ਕਿ ਜਿਹਦੇ 'ਚ ਇਮਰਾਨ ਖਾਨ ਹੋਰਾਂ ਨੇ ਜਿਹੜੇ ਨੇ ਉਹ ਸਬੂਤ ਲੁਕਾਏ ਨੇ, ਪ੍ਰੋਪਰ ਉਹਦੀ ਪੇਮੈਂਟ ਨਹੀਂ ਸੀ, ਇਸ ਲਈ 5 ਸਾਲ ਲਈ ਉਹਨਾਂ ਨੂੰ ਕੋਈ ਵੀ ਚੋਣ ਲੜਨ ਤੋਂ ਨਾਅਹਿਲ ਕਰਾਰ ਦੇ ਦਿੱਤਾ ਹੈ। ਔਰ ਲੋਕ ਸੜਕਾਂ ਤੇ ਨਿਕਲੇ ਨੇ, ਜ਼ਾਹਰ ਹੈ ਪ੍ਰੋਟੈਸਟ ਦੂਜੇ ਵੀ ਹੋ ਰਹੇ ਨੇ। ਹਾਲਾਂਕਿ ਇਹ ਕੋਈ ਫਾਈਨਲ ਵਰਡ ਨਹੀਂ ਹੈ, ਇਲੈਕਸ਼ਨ ਕਮਿਸ਼ਨ ਦੇ ਫੈਸਲੇ ਨੂੰ ਜਿਹੜਾ ਉਹਨਾਂ ਦੇ ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ 'ਚ ਵੀ ਚੈਲੰਜ ਹੋਏਗਾ, ਪਰ ਇਹ ਇੱਕ ਸਾਰਾ ਜਿਹੜਾ ਇਸ ਕਿਸਮ ਦਾ ਬਣਿਆ ਹੋਇਆ, ਇਸ ਲਈ FATF 'ਚੋਂ ਨਿਕਲਣਾ ਵੀ ਅਜੇ ਤਾਂ ਉਹਦੀ ਸੈਲੀਬ੍ਰੇਸ਼ਨ ਵਧਾਈਆਂ ਤਾਂ ਦਿੱਤੀਆਂ ਇੱਕ ਦੂਜੇ ਨੂੰ, ਸ਼ਹਬਾਜ਼ ਸ਼ਰੀਫ ਨੇ ਥੈਂਕ ਯੂ ਕੀਤਾ ਆਪਣੇ ਫੋਰਨ ਮਿਨਿਸਟਰ ਦਾ, ਫੌਜੀ ਚੀਫ ਦਾ, ਕੁਝ ਹੋਰ, ਪਰ ਇਹ ਖਬਰ ਜਿਹੜੀ ਹੈ ਉਹ ਕੋਈ ਉਹਦੀ ਅਹਿਮੀਅਤ ਨਹੀਂ ਬਣੀ ਕਿਉਂਕਿ ਇਨਰ ਕ੍ਰਾਈਸਿਸ ਜਿਹੜਾ ਪਾਕਿਸਤਾਨ ਦਾ, ਇਨਰ ਪੋਲਿਟਿਕਸ ਦਾ, ਉਹ ਹੋਰ ਡੂੰਘਾ ਹੁੰਦਾ ਜਾਂਦਾ ਹੈ। ਇਮਰਾਨ ਖਾਨ ਹੋਰਾਂ ਦੀ ਇੱਕ ਕਾਲ ਵੀ ਹੈ, ਉਹ ਉਹਨਾਂ ਨੇ ਡੇਟ ਦੇਣੀ ਹੈ ਕਿ ਜਾ ਕੇ ਇਸਲਾਮਾਬਾਦ ਚਲੋ, ਕਿ ਵੀ ਉੱਥੇ ਜਾ ਕੇ ਹਕੂਮਤ ਨੂੰ ਕਿਹਾ ਵੀ ਇਲੈਕਸ਼ਨਾਂ ਕਰਾਓ। ਵੈਸੇ ਇੱਕ ਫੇਅਰ ਵੀ ਹੁੰਦਾ ਜਦੋਂ ਕੋਈ ਚੀਜ਼ ਇੰਨੇ ਕੁ ਕ੍ਰਾਈਸਿਸ ਹੋਣ ਵੀ ਲੋਕਾਂ ਦੀ ਜੇ ਤੁਸੀਂ
ਡੈਮੋਕ੍ਰੇਸੀ ਜਾਂ ਜਮਹੂਰੀਅਤ 'ਚ ਯਕੀਨ ਰੱਖਦੇ ਹੋ ਤਾਂ ਇਲੈਕਸ਼ਨ ਇੱਕ ਵੇ ਹੁੰਦਾ ਹੈ ਆਊਟ। ਅੱਛਾ। ਲੇਕਿਨ ਜਿਹੜੀ ਐਗਜ਼ਿਸਟਿੰਗ ਸਿਸਟਮ ਹੈ ਔਰ ਇਹ ਕਿਤੇ ਨਾ ਕਿਤੇ ਜਿਹੜਾ ਇਹ ਗੱਲ ਸਿਰਫ ਇਹ ਨਹੀਂ ਹੈ ਕਿ ਵੀ ਇਹ ਇੱਕ ਪਾਸੇ 18 ਕਿ 19 ਪਾਰਟੀਆਂ ਦਾ ਇਕੱਠ ਹੈ, ਉਹਨੂੰ ਪਤਾ ਨਹੀਂ ਕੀ ਕਹਿੰਦੇ ਨੇ, MDM ਕਿ PDM, ਦੂਜੇ ਪਾਸੇ ਇਮਰਾਨ ਖਾਨ ਦੀ ਤਹਿਰੀਕ-ਏ ਇਨਸਾਫ ਹੈ। ਪਰ ਇਸ ਸਾਰੇ 'ਚ ਹਰ ਕੋਈ ਜਾਣਦਾ ਵੀ ਪਾਕਿਸਤਾਨ ਦੇ ਵਿੱਚ ਜਿਹੜਾ ਡਿਸਾਈਡਿੰਗ ਫੈਕਟਰ ਹੁੰਦਾ ਫੌਜ ਹੁੰਦੀ ਹੈ। ਉਹ ਪਹਿਲਾਂ ਵੀ ਸੀ, ਅੱਜ ਵੀ ਹੈ। ਹੁਣ ਐਸਾ ਕੀ ਚੱਲ ਰਿਹਾ ਇਨਸਾਈਡ, ਉਹ ਇਹਨੂੰ ਕਿਵੇਂ ਹੈਂਡਲ ਕਰਨਗੇ। ਔਰ ਅਸੀਂ ਕਿਉਂਕਿ ਹਮੇਸ਼ਾ ਜਦੋਂ ਮੈਂ ਇਸ ਇਸ਼ੂ ਨੂੰ ਟੱਚ ਵੀ ਕਰਦਾ ਕਿ ਪਾਕਿਸਤਾਨ ਦੇ ਖੈਰ ਖੁਆਹ ਹੋਣ ਦੇ ਨਾਤੇ ਆਵਾਮ ਨਾਲ ਪਾਕਿਸਤਾਨ ਦੀ ਖੁਸ਼ਹਾਲੀ, ਸਟੇਬਿਲਿਟੀ, ਇਸ ਦੇ ਲਈ ਅਸੀਂ ਹਮੇਸ਼ਾ ਹੀ ਦੁਆਗੋ ਹੁੰਦੇ ਹਾਂ, ਕਿਉਂਕਿ ਇਹਦੇ ਨਾਲ ਜਿੱਥੇ ਇਹ ਗੱਲ ਜੁੜੀ ਹੋਈ ਹੈ ਕਿ ਖਾਲਿਸਤਾਨ ਦੀ ਕਾਇਮੀ ਦੇ ਨਾਲ ਅਸੀਂ ਜੇ ਪਾਕਿਸਤਾਨ ਇੱਕ ਸਕਸੈਸ ਸਟੋਰੀ ਨਹੀਂ ਬਣਦਾ ਤੇ ਸਾਡੇ ਕੇਸ ਨੂੰ ਵੀ ਹਾਰਮ ਕਰਦਾ, ਤੇ ਨਾਲ ਦੀ ਨਾਲ ਅਸੀਂ ਸਮਝਦੇ ਹਾਂ ਕਿ ਪਾਕਿਸਤਾਨੀ ਲੋਕਾਂ ਦੇ, ਆਵਾਮ ਦੇ ਜਿਹੜੇ ਸਾਡੇ ਲਈ ਇੱਕ ਹਮਦਰਦੀ, ਪਿਆਰ ਰੱਖਦੇ ਨੇ, ਗੁਰਧਾਮ ਸਾਡੇ ਉਹਨਾਂ ਦੇ ਉਹ ਇੱਕ ਠੀਕ ਕਸਟੋਡੀਅਨ ਨੇ, ਉਹਨਾਂ ਦੀ ਸਾਂਭ ਸੰਭਾਲ ਹੈ। ਸੋ ਭਾਰਤ ਜਿਹੜਾ ਦੁਸ਼ਮਣ ਬਣ ਕੇ ਹਮੇਸ਼ਾ ਹੀ ਜਿਹਨੇ ਪਾਕਿਸਤਾਨ ਦੀ ਹੋਂਦ ਨੂੰ ਕਦੇ ਕਬੂਲਿਆ ਹੋਇਆ, ਸੋ ਅਸੀਂ ਸਮਝਦੇ ਹਾਂ ਵੀ ਕੋਈ ਵੀ ਟਕਰਾਅ ਜਿਹੜਾ ਅਲਟੀਮੇਟਲੀ ਚੇਂਜਸ ਤਾਂ ਹੁੰਦੀਆਂ ਨੇ, ਅਲਟੀਮੇਟਲੀ ਆਵਾਮ ਦੀ ਜਿਹੜੀ ਆਵਾਜ਼ ਹੈ ਉਹ ਪ੍ਰੀਵੇਲ ਕਰਦੀ ਹੈ। ਪਰ ਪਾਕਿਸਤਾਨੀ ਫੌਜ ਇੱਕ ਐਸਾ ਅਦਾਰਾ ਹੈ ਜਿਹਨੇ ਮੁਲਕ ਨੂੰ ਇੰਨੇ ਲੰਬੇ ਵਕਤ ਨੇ ਚੈਲੰਜਸ ਦੇ ਬਾਵਜੂਦ ਜੋ ਇੰਡੀਆ ਨੇ ਵਿਦਨ ਟੈਰਰਿਜ਼ਮ ਕਰਕੇ ਕੀਤਾ ਹੈ, ਉਹਨਾਂ ਨੇ ਮੁਲਕ ਨੂੰ ਜੋੜ ਕੇ ਵੀ ਰੱਖਿਆ ਹੋਇਆ ਹੈ। ਹਾਲਾਂ ਇਹ ਲੋਕਾਂ ਨੇ ਡਿਸਾਈਡ ਕਰਨਾ ਹੈ ਕਿ ਭਾਈ ਫੌਜ ਦਾ ਕਿੰਨਾ ਕੁ ਰੋਲ ਰਹਿਣਾ ਚਾਹੀਦਾ ਹੈ, ਜਾਂ ਸਿਵੀਲੀਅਨ ਪੋਲੀਟੀਸ਼ੀਅਨਸ ਕਿੰਨੇ ਸਿਆਣੇ ਹੋਣ ਕਿ ਉਹ ਮੌਕਾ ਹੀ ਨਾ ਆਏ ਕਿ ਫੌਜ ਦੀ ਇੰਟਰਫੇਰੈਂਸ ਹੋਏ। ਸੋ ਇਹ ਡਿਬੇਟ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਚੱਲ ਰਹੀ ਹੈ, ਪਰ ਅਸੀਂ ਇਹੀ ਹੋਪ ਕਰਦੇ ਹਾਂ ਕਿ ਵੀ ਕੋਈ ਕਨਫਰੰਟੇਸ਼ਨ, ਕੋਈ ਬਲੱਡੀ ਕਨਫਰੰਟੇਸ਼ਨ ਨਾ ਹੋਏ ਔਰ ਇਸ ਤੋਂ ਬਚਣਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਨਾਮ ਬ੍ਰੇਕ ਵਿਊਅਰਸ, ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਕਾ ਪੰਜਾ ਸਾਹਿਬ ਦੀ 100 ਸਾਲਾ ਯਾਦ ਮਨਾਉਂਦਿਆਂ ਪਾਕਿਸਤਾਨ ਸਰਕਾਰ ਵੱਲੋਂ ਹਸਨ ਅਬਦਾਲ ਰੇਲਵੇ ਸਟੇਸ਼ਨ ਤੇ ਸ਼ਹੀਦ ਸਿੰਘਾਂ ਦੀ ਇੱਕ ਯਾਦਗਾਰ ਉਸਾਰੀ ਜਾ ਰਹੀ ਹੈ। ਸੋ ਇਸ ਸ਼ੁਭ ਕੰਮ ਲਈ ਅਸੀਂ ਪਾਕਿਸਤਾਨ ਸਰਕਾਰ ਦਾ ਜਿਹੜਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਨੂੰ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜ਼ਿਕਰ ਕੀਤਾ ਸੀ ਸਾਕਾ ਪੰਜਾ ਸਾਹਿਬ ਦਾ ਕਿ ਕਿਵੇਂ 100 ਸਾਲ ਪਹਿਲਾਂ ਜਿਹੜੀ ਇੱਕ ਟ੍ਰੇਨ ਗੁਰੂ ਕੇ ਬਾਗ ਮੋਰਚੇ 'ਚ ਜਿਨ੍ਹਾਂ ਸਿੱਖਾਂ ਨੂੰ ਅੰਮ੍ਰਿਤਸਰ 'ਚ ਗ੍ਰਿਫਤਾਰ ਕੀਤਾ ਗਿਆ ਸੀ, ਉਹਨਾਂ ਨੂੰ ਲੈ ਕੇ ਅਟਕ ਜੇਲ੍ਹ ਵੱਲ ਜਾ ਰਹੀ ਸੀ ਔਰ ਉਹ ਭੁੱਖੇ ਪਾਣੇ ਜਿਨ੍ਹਾਂ ਨੂੰ ਕੁੱਟ-ਕੁੱਟ ਕੇ ਡਾਂਗਾਂ ਦੇ ਨਾਲ ਜ਼ਖਮੀ ਕੀਤਾ ਹੋਇਆ ਸੀ, ਉਹਨਾਂ ਨੇ ਅਟਕ ਪਹੁੰਚਣ ਲਈ ਹਸਨ ਅਬਦਾਲ ਸਟੇਸ਼ਨ ਤੋਂ ਲੰਘਣਾ ਸੀ। ਹਸਨ ਅਬਦਾਲ ਉਹੀ ਮੁਕਾਮ ਹੈ ਜਿੱਥੇ ਗੁਰਦੁਆਰਾ ਪੰਜਾ ਸਾਹਿਬ ਸੁਭਾਏਮਾਨ ਹੈ। ਗੁਰੂ ਨਾਨਕ ਸਾਹਿਬ ਦਾ ਵਲੀ ਕੰਧਾਰੀ ਦੇ ਨਾਲ ਡਾਇਲੌਗ ਔਰ ਉਸ 'ਚੋਂ ਨਿਕਲਿਆ ਉਹ ਇੱਕ ਪਾਸੇ ਹੰਕਾਰ ਹੈ, ਇੱਕ ਪਾਸੇ ਨਿਮਰਤਾ ਹੈ। ਉਸ 'ਚੋਂ ਜਿਹੜਾ ਉਹ ਸਰੋਵਰ ਦੇ ਰੂਪ ਦੇ ਵਿੱਚ ਜੋ ਵਾਕਿਆ ਸਾਡੇ ਇਤਿਹਾਸ ਦਾ ਅਹਿਮ ਵਾਕਿਆ, ਔਰ ਉੱਥੇ ਜਿਹੜਾ ਖੂਬਸੂਰਤ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ। ਔਰ ਉਹਨਾਂ ਸੰਗਤਾਂ ਨੂੰ ਪਤਾ ਲੱਗਾ ਕਿ ਭਾਈ ਸਾਡੇ ਸਿੱਖ ਜਿਹੜੇ ਨੇ ਉਹ ਕੈਦੀ ਲਿਆਏ ਜਾ ਰਹੇ ਨੇ ਔਰ ਇੱਥੋਂ ਲੰਘਣਾ। ਉਹ ਉਹਨਾਂ ਨੇ ਸਟੇਸ਼ਨ ਮਾਸਟਰ ਤੱਕ ਪਹੁੰਚ ਕੀਤੀ ਕਿ ਬਈ ਅਸੀਂ ਉਹਨਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ, ਭੁੱਖੇ ਪਾਣੇ ਨੇ। ਉਹਨੇ ਕਿਹਾ ਜੀ ਠੀਕ ਹੈ। ਟ੍ਰੇਨ ਵੈਸੇ ਵੀ ਰੁਕਦੀ ਸੀ ਉਸ ਸਟੇਸ਼ਨ ਤੇ ਕਿ ਵੀ ਥੋੜਾ ਉਹਨੂੰ ਪ੍ਰੋਲੋਂਗ ਕਰ ਲੈਣਾ ਸਟੇ। ਪਰ ਜਦੋਂ ਸੰਗਤਾਂ ਅਰਦਾਸਾ ਸੋਧ ਕੇ ਲੰਗਰ ਤਿਆਰ ਕਰਕੇ ਸਟੇਸ਼ਨ ਤੇ ਪਹੁੰਚੀਆਂ ਤੇ ਸਟੇਸ਼ਨ ਮਾਸਟਰ ਨੇ ਕਿਹਾ ਜੀ ਕਿ ਪਿੱਛੋਂ ਮੈਨੂੰ ਜਿਹੜਾ ਉਹ ਆਇਆ ਆਰਡਰ ਆਏ ਨੇ ਕਿ ਵੀ ਇਹ ਬੜੇ ਖਤਰਨਾਕ ਪੋਲੀਟੀਕਲ ਪ੍ਰਿਜ਼ਨਰ ਨੇ ਔਰ ਇੱਥੇ ਗੱਡੀ ਨਹੀਂ ਰੁਕੇਗੀ। ਉਹਨਾਂ ਨੇ ਕਿਹਾ ਜੀ ਹੁਣ ਤਾਂ ਇਹ ਰੁਕੇਗੀ ਔਰ ਉਹ ਅਰਦਾਸ ਕਰਕੇ ਆਏ ਸੀ। ਉਹ ਰੇਲਵੇ ਲਾਈਨ ਦੇ ਉੱਤੇ ਉਹਨਾਂ 'ਚ ਦੋ ਸਿੰਘ ਜਿਹੜੇ ਸਿਪਾਹੀ ਕਰਮ ਸਿੰਘ, ਪ੍ਰਤਾਪ ਸਿੰਘ,
ਉਹ ਕਾਫੀ ਅੱਗੇ ਜਾ ਕੇ ਟ੍ਰੇਨ ਦੇ ਉਹਦੇ ਰੇਲਵੇ ਟਰੈਕ ਤੇ ਪੈ ਗਏ। ਫਿਰ ਸੰਗਤਾਂ ਪੂਰੀਆਂ ਜਿਹੜੀਆਂ ਨੇ ਉਸ ਦੇ ਉੱਤੇ ਲੰਮੀਆਂ ਪੈ ਗਈਆਂ ਰੇਲਵੇ ਟਰੈਕ ਤੇ, ਔਰ ਸੂਕ ਦੀ ਗੱਡੀ ਆਈ ਔਰ ਉਹਨਾਂ ਦੋਨਾਂ ਨੂੰ ਦਰੜ ਕੇ, ਔਰ ਡਰਾਈਵਰ ਨੇ ਦੇਖਿਆ, ਔਰ ਜਦੋਂ ਤੱਕ ਬਾਕੀ ਵੀ ਜ਼ਖਮੀ ਹੋਏ ਲੇਕਿਨ 2 ਸਿੰਘ ਸ਼ਹੀਦ ਹੋਏ। ਔਰ ਇਹ ਵਾਕਿਆ ਜਿਹੜਾ ਅਕਤੂਬਰ ਦੇ ਮਹੀਨੇ 'ਚ 100 ਸਾਲ ਪਹਿਲਾਂ 1922 ਦੇ ਵਿੱਚ ਹੋਇਆ ਸੀ। ਸੋ ਇਸ ਵਾਰ ਇਹ ਸਾਕਾ ਪੰਜਾ ਸਾਹਿਬ ਇਹਨੂੰ ਕਹਿੰਦੇ ਨੇ, ਇਸ ਦੀ 100 ਸਾਲਾ ਯਾਦ ਮਨਾਈ ਜਾ ਰਹੀ ਹੈ ਸਾਰੇ ਪਾਸੇ। ਔਰ ਕਿਉਂਕਿ ਜਿਸ ਥਾਂ ਤੇ ਟਰੈਕ ਦੇ ਉੱਤੇ ਵਾਪਰਿਆ, ਗੁਰਦੁਆਰਾ ਪੰਜਾ ਸਾਹਿਬ ਤਾਂ ਮੌਜੂਦ ਹੈ ਪਰ ਪੰਜਾ ਸਾਹਿਬ ਤਾਂ ਅੱਗੇ ਜਾ ਕੇ ਉਹ ਅੱਡ ਹੈ। ਸੋ ਇਹ ਚਾਹਨਾ ਸੀ ਸਿੱਖ ਸੰਗਤਾਂ ਦੀ ਲੰਬੇ ਵਕਤ ਤੋਂ ਪਾਕਿਸਤਾਨ ਦੇ ਵਿੱਚ ਜਾਣ ਵਾਲੇ ਸਾਡੇ ਇੱਥੋਂ ਦੇ ਡਾਇਸਪੋਰਾ ਸਿੱਖ ਲੀਡਰ ਵੀ ਉਹਨਾਂ ਤੇ ਪ੍ਰਵੇਲ ਕਰਦੇ ਸੀ ਕਿ ਵੀ ਜਿਹੜਾ ਠੀਕ ਥਾਂ ਹੈ ਜਿੱਥੇ ਕਿ ਇਹ ਵਾਕਿਆ ਹੋਇਆ ਉਹਦੇ ਵੀ ਟਰੈਕ ਦੇ ਕੰਢੇ, ਕਿਉਂਕਿ ਰੇਲਵੇ ਜ਼ਮੀਨ ਤਾਂ ਹਕੂਮਤ ਦੀ ਹੁੰਦੀ ਹੈ, ਕੋਈ ਉਹਨਾਂ ਦੀ ਯਾਦਗਾਰ ਬਣਾਈ ਜਾਏ ਤਾਂ ਕਿ ਐਟਲੀਸਟ ਹਿਸਟਰੀ 'ਚ ਸਾਂਭਿਆ ਰਹੇ। ਔਰ ਹੁਣ ਇਹ ਕਿਉਂਕਿ 100 ਸਾਲਾ ਮੌਕੇ ਦੇ ਉੱਤੇ ਪਾਕਿਸਤਾਨ ਵੈਕੂਅਸ ਟਰਸਟ ਬੋਰਡ ਦੇ ਐਡੀਸ਼ਨਲ ਸੈਕਟਰੀ ਨੇ ਸ਼ਰਾਈਨਜ਼ ਰਾਣਾ ਸ਼ਾਹਿਦ ਸਲੀਮ, ਉਹ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਇੱਕ ਡੈਲੀਗੇਸ਼ਨ ਗਿਆ ਹੋਇਆ ਸੀ ਪਾਕਿਸਤਾਨ, ਸੋ ਉਹਨਾਂ ਨੇ ਵੀ ਇਹ ਮੰਗ ਰੱਖੀ। ਸੋ ਉਹਦੇ ਥੱਲੇ ਉਹ ਮੌਕੇ ਤੇ ਵੀ ਗਏ ਔਰ ਦਰਸ਼ਕ ਉਸ ਪਿਕਚਰ ਨੂੰ ਵੀ ਦੇਖ ਸਕਦੇ ਨੇ ਸਟੇਸ਼ਨ ਦੇ ਬਾਹਰ। ਉਹਨਾਂ ਨੇ ਕਿਹਾ ਜੀ ਨਾ ਸਿਰਫ ਅਸੀਂ ਇੱਥੇ ਜਿਹੜਾ ਇੱਕ ਸ਼ਹੀਦੀ ਸਮਾਰਕ ਬਣਾਵਾਂਗੇ, ਉਹਦੇ 'ਚ ਵੱਡੇ ਪੋਰਟਰੇਟ ਵੀ ਜਿਹੜੇ ਨੇ ਉਹ ਭਾਈ ਕਰਮ ਸਿੰਘ, ਭਾਈ ਪ੍ਰਤਾਪ ਸਿੰਘ ਦੇ ਲਾਏ ਜਾਣਗੇ। ਔਰ ਇਹ ਜਿਹੜਾ ਖਾਸ ਤੌਰ ਤੇ 29 ਅਕਤੂਬਰ ਨੂੰ ਰੇਲਵੇ ਸਟੇਸ਼ਨ ਦੇ ਉੱਤੇ ਇੱਕ ਵੱਡਾ ਦੀਵਾਨ ਕੀਰਤਨ ਦਰਬਾਰ ਸਾਰੀ ਰਾਤ ਚੱਲੇਗਾ ਔਰ 200 ਦੇ ਕਰੀਬ ਸਿੱਖਾਂ ਦਾ ਜਥਾ ਜਿਨ੍ਹਾਂ ਨੂੰ ਪਾਕਿਸਤਾਨ ਦੀ ਐਮਬੈਸੀ ਨੇ ਵੀਜ਼ੇ ਦਿੱਤੇ ਨੇ ਭਾਰਤ ਤੋਂ ਜਾਣਗੇ। ਬਾਕੀ ਹਜ਼ਾਰਾਂ ਸਿੱਖ ਲੋਕਲ ਵੀ ਔਰ ਬਾਹਰੋਂ ਵੀ ਸ਼ਮੂਲੀਅਤ ਕਰਨਗੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਬੜਾ ਪੋਜ਼ਿਟਿਵ ਜੈਸਚਰ ਹੈ। ਔਰ ਇਸ ਗੱਲ ਦਾ ਧਿਆਨ ਰਹੇ ਵੀ ਹਸਨ ਅਬਦਾਲ ਔਰ ਇਹ ਸਾਰਾ ਜ਼ਿਲ੍ਹਾ ਅਟਕ ਹੈ, ਡਿਸਟ੍ਰਿਕਟ ਅਟਕ, ਜਿਹਦੇ ਬਾਰੇ ਮਹਾਰਾਜਾ ਰਣਜੀਤ ਸਿੰਘ ਨੇ ਕਦੇ ਕਿਹਾ ਸੀ ਕਿ ਜਦੋਂ ਉਹਨਾਂ ਦਾ ਘੋੜਾ ਦਰਿਆ ਚੜਿਆ ਹੋਇਆ ਸੀ ਔਰ ਦੂਸਰੇ ਪਾਸੇ ਉਹਨਾਂ ਨੇ ਜਾਣਾ ਸੀ ਫੌਜ ਦੇ ਨਾਲ, ਉਹਨਾਂ ਨੇ ਕਿਹਾ ਕਿ ਜੀ ਇਹਦਾ ਨਾਂ ਅਟਕ ਹੈ, ਇੱਥੇ ਹਰ ਇੱਕ ਨੂੰ ਅਟਕਣਾ ਪੈਂਦਾ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਅਟਕ ਉਹਨੂੰ ਅਟਕਾਉਂਦਾ ਜਿਹਦੇ ਦਿਲ 'ਚ ਅਟਕ ਹੈ, ਜਿਹਦੇ ਦਿਲ 'ਚ ਅਟਕ ਨਹੀਂ ਹੈ ਉਹਨੂੰ ਕੋਈ ਨਹੀਂ ਅਟਕਾ ਸਕਦਾ। ਔਰ ਉਹਨੇ ਅਰਦਾਸਾ ਸੋਧ ਕੇ ਘੋੜਾ ਦਰਿਆ ਦੇ ਵਿੱਚ ਪਾ ਦਿੱਤਾ। ਫੌਜ ਵੀ ਪਿੱਛੇ ਆਈ ਔਰ ਦੁਸ਼ਮਣ ਨੂੰ ਇਹ ਨਜ਼ਰ ਆ ਗਿਆ ਵੀ ਉਹਨਾਂ ਨੂੰ ਸੀ ਕਿ ਵੀ ਦਰਿਆ ਕੋਈ ਕ੍ਰਾਸ ਹੀ ਨਹੀਂ ਕਰ ਸਕਦਾ ਔਰ ਇਹ ਤਾਂ ਹੈ ਹੀ ਹੈ। ਸੋ ਉਹੀ ਜ਼ਿਲ੍ਹਾ ਅਟਕ ਹੈ, ਪਰ ਜੇ ਅਟਕ ਨੂੰ ਅਟਕਾਇਆ ਤੇ ਇਧਰ ਸ਼ੂਕ ਦੀ ਗੱਡੀ ਨੂੰ ਅਟਕਾਉਣ ਵਾਲੇ ਵੀ ਜਿਹੜੇ ਨੇ ਉਹ ਗੁਰੂ ਕੇ ਸਿੱਖ ਸੀ। ਔਰ ਇਹੀ ਸਾਡੀ ਅਰਦਾਸ ਔਰ ਗੁਰੂ ਦੇ ਉੱਤੇ ਵਿਸ਼ਵਾਸ ਹੈ। ਜਦੋਂ ਤੱਕ ਇਹ ਵਿਸ਼ਵਾਸ ਕਾਇਮ ਹੈ ਔਰ ਇੱਕ ਵੀ ਸਿੱਖ ਇਸ ਪਲੈਨਟ ਦੇ ਉੱਤੇ ਜਿਉਂਦਾ, ਸਾਡਾ ਰਾਜ ਭਾਗ ਦਾ ਕਾਨਸੈਪਟ, ਪਾਤਸ਼ਾਹੀ ਦਾਵਾ, ਚੌਂਕੀਆਂ ਝੰਡੇ ਬੁੰਗੇ ਔਰ ਖਾਲਿਸਤਾਨ ਦੀ ਸਟਰਗਲ ਇਹ ਜਿਉਂਦੀ ਹੈ। ਔਰ ਅਸੀਂ ਪਾਕਿਸਤਾਨ ਦੀ ਹਕੂਮਤ ਦਾ, ਪਾਕਿਸਤਾਨੀ ਵੈਕੂਅਸ ਟਰਸਟ ਪ੍ਰਾਪਰਟੀ ਬੋਰਡ ਦਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਔਰ ਅੱਜ ਦਾ ਵਿਚਾਰ ਸ੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਦਾ ਸ਼ਬਦ ਹੈ, ਸਤਿਗੁਰ ਸੇਵੀਐ ਮਨ ਨਿਰਮਲਾ, ਭੈ ਪਵਿੱਤ ਸਰੀਰ, ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ, ਸੱਚੀ ਸੰਗਤ ਬੈਸਣਾ, ਸਚ ਨਾਮ ਮਨ ਧੀਰ, ਮਨ ਰੇ ਸਤਿਗੁਰ ਸੇਵ ਨਿਸੰਗ, ਸਤਿਗੁਰ ਸੇਵੀਐ ਹਰ ਮਨ ਵਸੈ, ਲੱਗੈ ਨਾ ਮੈਲ ਪਤੰਗ ਰਹਾਓ। ਜਿਵੇਂ ਰਹਾਓ ਦੀ ਤੋਕੀ ਜਿਹੜਾ ਉਸ ਦਾ ਕੇਂਦਰੀ ਨੁਕਤਾ ਹੈ ਕਿ ਹੇ ਮੇਰੇ ਮਨ, ਵਾਹਿਗੁਰੂ ਨੂੰ ਬਿਨਾਂ ਕਿਸੇ ਸੰਗ ਸੰਕੋਚ ਤੋਂ, ਨਿਸੰਗ, ਬਿਨਾਂ ਸੰਗ ਸੰਕੋਚ ਤੋਂ ਉਸ ਦੀ ਸੇਵਾ ਵਿੱਚ ਲੱਗ। ਸਤਿਗੁਰੂ ਦੀ ਸੇਵਾ ਦੇ ਨਾਲ ਵਾਹਿਗੁਰੂ ਮਨ ਦੇ ਵਿੱਚ ਵਸਦਾ ਹੈ ਔਰ ਜਦੋਂ ਵਾਹਿਗੁਰੂ ਅੰਦਰ ਆ ਜਾਂਦਾ ਹੈ ਤੇ ਫਿਰ ਕੋਈ ਛੋਟਾ ਜਿਹਾ ਕਣ ਵੀ ਮੈਲ ਦਾ ਜਿਹੜਾ ਹੈ ਉਹ ਦਿਲ ਦੇ ਉੱਤੇ ਨਹੀਂ ਰਹਿੰਦਾ ਜਾਂ ਦਿਲ ਦੇ ਉੱਤੇ ਨਹੀਂ ਲੱਗਦਾ। ਗੁਰੂ ਦੀ ਸੇਵਾ ਦੇ ਨਾਲ ਮਨ ਨਿਰਮਲ ਹੁੰਦਾ ਹੈ, ਸਰੀਰ ਪਵਿੱਤਰ ਹੁੰਦਾ ਹੈ, ਮਨ 'ਚ ਆਨੰਦ ਹੁੰਦਾ ਹੈ, ਸਦਾ ਸੁਖ ਮਿਲਦਾ ਹੈ। ਉਹ ਵਾਹਿਗੁਰੂ ਗੈਰ ਗੰਭੀਰ ਹੈ ਔਰ ਜਿਹੜਾ ਗੈਰ ਗੰਭੀਰ ਵਾਹਿਗੁਰੂ ਨੂੰ ਯਾਦ ਕਰਦਾ ਹੈ ਉਹਦੇ ਅੰਦਰ ਵੀ ਗੈਰ ਗੰਭੀਰੀ ਪੈਦਾ ਹੁੰਦੀ ਹੈ। ਸੱਚੀ ਸੰਗਤ ਬੈਸਣਾ, ਸੱਚਿਆਂ ਦੀ ਸੰਗਤ 'ਚ ਬਹਿਣਾ, ਸੱਚ ਨਾਮ ਮਨ ਧੀਰ। ਔਰ ਹਮੇਸ਼ਾ ਜਿਹੜਾ ਹੈ ਜਦੋਂ ਅਸੀਂ ਸੱਚੇ ਨਾਮ ਨਾਲ ਜੁੜਦੇ ਹਾਂ, ਮਨ ਦੇ ਅੰਦਰ ਇੱਕ ਧੀਰਜ, ਇੱਕ ਸਹਿਜ, ਇੱਕ ਪੇਸ਼ੈਂਸ ਪੈਦਾ ਹੁੰਦੀ ਹੈ। ਸੱਚਾ ਸ਼ਬਦ ਪਤ ਉਪਜੈ, ਸੱਚਾ ਸੱਚਾ ਨਾਉ, ਜਿਨੀ ਹਉਮੈ ਮਾਰ ਪਛਾਣਿਆ, ਹਉ ਤਿਨ ਬਲਿਹਾਰੈ ਜਾਓ, ਮਨਮੁਖ ਸੱਚ ਨਾ ਜਾਣਨੀ, ਤਿਨ ਠੌਰ ਨਾ ਕਤਹੂ ਥਾਉ।
ਕਿ ਸੱਚੇ ਸ਼ਬਦ ਨਾਲ ਜੁੜਿਆ ਹੀ ਆਨਰ ਮਿਲਦਾ ਹੈ, ਉਹ ਸੱਚਾ ਹੈ, ਵਾਹਿਗੁਰੂ ਦਾ ਨਾਮ ਸੱਚਾ ਹੈ। ਔਰ ਜਿਹੜੇ ਸੱਚ ਨਾਲ ਜੁੜਦੇ ਨੇ ਉਹ ਹਉਮੈ ਨੂੰ ਮਾਰ ਕੇ ਜਿਹੜਾ ਪਰੇ ਸੁੱਟ ਦਿੰਦੇ ਨੇ। ਜਿਨ੍ਹਾਂ ਨੇ ਇਹ ਹਉਮੈ ਨੂੰ ਮਾਰਿਆ, ਗੁਰੂ ਸਾਹਿਬ ਕਹਿੰਦੇ ਨੇ ਹੁਣ 3 ਬਲਿਹਾਰੇ ਜਾਵਾਂ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਪਰ ਮਨਮੁਖ ਜਿਹੜੇ ਨੇ ਉਹ ਸੱਚ ਦੇ ਨਾਲ ਨਹੀਂ ਜੁੜਦੇ, ਔਰ ਉਹਨਾਂ ਨੂੰ ਕਿਉਂਕਿ ਸੱਚ ਦਾ ਇਲਮ ਹੀ ਨਹੀਂ ਹੁੰਦਾ ਔਰ ਉਹ ਜੁੜਦੇ ਵੀ ਨਹੀਂ, ਇਸ ਲਈ ਉਹਨਾਂ ਦਾ ਕੋਈ ਠੌਰ ਟਿਕਾਣਾ ਨਹੀਂ ਹੈ, ਨਾ ਹੀ ਉਹਨਾਂ ਨੂੰ ਕਿਤੇ ਵੀ ਕੋਈ ਥਾਂ ਮਿਲਦੀ ਹੈ। ਜਿਹੜੇ ਸੱਚ ਨਾਲ ਜੁੜਦੇ ਨੇ, ਸੱਚ ਖਾਣਾ, ਸੱਚ ਪਹਿਨਣਾ, ਸੱਚੇ ਹੀ ਵਿਸ਼ਵਾਸ, ਸਦਾ ਸੱਚਾ ਸਾਲਾਹਣਾ, ਸੱਚਾ ਸ਼ਬਦ ਨਿਵਾਸ, ਸਭ ਆਤਮ ਰਾਮ ਪਛਾਣਿਆ, ਗੁਰਮਤੀ ਨਿਜ ਘਰ ਵਾਸ। ਜਿਹੜੇ ਸੱਚ ਨਾਲ ਜੁੜਦੇ ਨੇ ਉਹ ਸੱਚ ਹੀ ਖਾਂਦੇ ਨੇ, ਸੱਚ ਹੀ ਪਹਿਨਦੇ ਨੇ, ਸੱਚ 'ਚ ਨਿਵਾਸ ਕਰਦੇ ਨੇ, ਸਦਾ ਸੱਚੇ ਦੀ ਸਲਾਹੁਣਾ ਕਰਦੇ ਨੇ, ਸੱਚੇ ਸ਼ਬਦ ਦੇ ਨਾਲ ਜੁੜੇ ਹੁੰਦੇ ਨੇ। ਉਹਨਾਂ ਨੇ ਆਤਮ ਰਾਮ ਨੂੰ ਅੰਦਰ ਵਸੇ ਵਾਹਿਗੁਰੂ ਨੂੰ ਪਛਾਣਿਆ ਔਰ ਉਹ ਗੁਰੂ ਦੀ ਮੱਤ ਤੇ ਚੱਲਦਿਆਂ ਹੋਇਆਂ ਉਸ ਵਾਹਿਗੁਰੂ ਦੇ ਨਾਲ ਕੁਰਬਤ ਦੇ ਵਿੱਚ ਨਿਜ ਘਰ ਵਾਸ, ਉਹ ਆਪਣੇ ਘਰ 'ਚ ਮਾਨੋ ਵਸਦੇ ਨੇ। ਸੱਚ ਵੇਖਣ, ਸੱਚ ਬੋਲਣਾ, ਤਨ ਮਨ ਸੱਚਾ ਹੋਏ, ਸੱਚੀ ਸਾਖੀ ਉਪਦੇਸ਼ ਸੱਚ, ਸੱਚੇ ਸੱਚੀ ਸੋਏ, ਜਿਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ। ਕਿ ਜਿਹੜੇ ਸੱਚ ਨੂੰ ਅਪਣਾਏ ਹੋਏ ਨੇ, ਪਰਣਾਏ ਹੋਏ ਨੇ, ਸੱਚ ਨਾਲ ਆਪਾਂ ਜਿਨ੍ਹਾਂ ਨੇ ਜੋੜਿਆ ਉਹਨਾਂ ਨੂੰ ਉਹ ਸੱਚ ਦੇਖਦੇ ਨੇ, ਸੱਚ ਬੋਲਦੇ ਨੇ, ਚਾਰ ਚੁਫੇਰੇ ਉਹਨਾਂ ਦੇ ਸੱਚ ਹੈ, ਉਹਨਾਂ ਦੇ ਉਪਦੇਸ਼ 'ਚ ਵੀ ਸੱਚ ਹੈ ਔਰ ਉਹਨਾਂ ਨੂੰ ਹਮੇਸ਼ਾ ਸੱਚ ਦੀ ਆਵਾਜ਼ ਹੀ ਜਿਹੜੀ ਹੈ ਚੰਗੀ ਲੱਗਦੀ ਹੈ। ਤੇ ਜਿਨ੍ਹਾਂ ਨੇ ਸੱਚ ਨੂੰ ਵਿਸਾਰ ਦਿੱਤਾ ਹੈ ਸੇ ਦੁਖੀਏ ਚੱਲੇ ਰੋਏ। ਦੁੱਖ ਦਾ ਕਾਰਨ ਹੀ ਉਹ ਹੈ ਜਿਹੜੇ ਸੱਚ ਨਾਲੋਂ ਟੁੱਟੇ ਹੋਏ ਨੇ। ਸਤਿਗੁਰ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ, ਜਮ ਦਰ ਬੱਦੇ ਮਾਰੀ ਹੈ, ਕੂਕ ਨਾ ਸੁਣੈ ਪੁਕਾਰ, ਬਿਰਥਾ ਜਨਮ ਗਵਾਇਆ, ਮਰ ਜੰਮੈ ਵਾਰੋ ਵਾਰ। ਜਿਹੜੇ ਸਤਿਗੁਰੂ ਦੀ ਸੇਵਾ ਦੇ ਵਿੱਚ ਨਹੀਂ ਲੱਗੇ, ਕਾਹਨੂੰ ਉਹਨਾਂ ਨੇ ਇਸ ਦੁਨੀਆ ਦੇ ਵਿੱਚ ਆਏ ਨੇ, ਉਹਨਾਂ ਨੂੰ ਮੌਤ ਦਾ ਫਰਿਸ਼ਤਾ ਜਿਹੜਾ ਹੈ ਉਹ ਕੁੱਟੇਗਾ ਔਰ ਉਹਨਾਂ ਦੀ ਕੋਈ ਦਾਦ ਪੁਕਾਰ ਕਿਸੇ ਪਾਸੇ ਨਹੀਂ ਹੋਏਗੀ। ਉਹਨਾਂ ਦਾ ਜਨਮ ਬਿਰਥ ਹੈ ਔਰ ਉਹ ਜਿਹੜੇ ਨੇ ਆਵਾ ਗਾਉਣ ਦੇ ਚੱਕਰ 'ਚੋਂ ਕਦੇ ਵੀ ਨਹੀਂ ਨਿਕਲ ਸਕਦੇ। ਇਹੋ ਜਗ ਜਲਤਾ ਦੇਖ ਕੇ ਭੱਜ ਪੈ ਸਤਿਗੁਰ ਸ਼ਰਣਾ, ਸਤਿਗੁਰ ਸੱਚ ਦ੍ਰਿੜਾਇਆ, ਸਦਾ ਸੱਚ ਸੰਜਮ ਰਹਿਣਾ, ਸਤਿਗੁਰ ਸੱਚਾ ਹੈ ਬੋਏ ਥਾ, ਸ਼ਬਦੇ ਭਵ ਜਲ ਤਰਨਾ। ਕਿ ਇਹ ਦੇਖੋ ਚਾਰ ਚੁਫੇਰੇ ਵਿਕਾਰਾਂ ਦੀ ਅੱਗ ਵਿੱਚ ਸੰਸਾਰ ਸੜ ਰਿਹਾ ਹੈ। ਭੱਜ ਕੇ ਆਪਣੇ ਗੁਰੂ ਦੀ ਸ਼ਰਨ ਪਾਓ ਔਰ ਉਹੀ ਗੁਰੂ ਜਿਹੜਾ ਤੁਹਾਨੂੰ ਸੱਚ ਦ੍ਰਿੜਾਉਂਦਾ ਹੈ, ਸੱਚ ਦੇ ਵਿੱਚ ਜਿਉਣਾ ਸਿਖਾਉਂਦਾ ਹੈ, ਸੰਜਮ 'ਚ ਰਹਿਣਾ ਸਿਖਾਉਂਦਾ ਹੈ। ਔਰ ਵਾਹਿਗੁਰੂ ਹੀ ਸੱਚਾ ਜਹਾਜ਼ ਹੈ ਜਿਹੜਾ ਵਾਹਿਗੁਰੂ ਦੇ ਸ਼ਬਦ ਦੇ ਨਾਲ ਇਸ ਸੰਸਾਰ ਰੂਪੀ ਭਵਜਲ ਨੂੰ ਤਾਰਨ ਦੀ ਹਿੰਮਤ ਬਖਸ਼ਦਾ ਹੈ। 184 ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ, ਪੜ ਪੜ ਪੰਡਤ ਮੋਨੀ ਥੱਕੈ, ਦੂਜੇ ਭਾਏ ਪਤ ਖੋਈ, ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ। ਕਿ 184 ਜੂਨਾਂ ਦੇ ਵਿੱਚ ਜਿਹੜਾ ਉਹ ਭਟਕਦੇ ਰਹਿੰਦੇ ਨੇ, ਜਿਹੜੇ ਸਤਿਗੁਰੂ ਦੇ ਸਹਾਰੇ ਨੂੰ ਨਹੀਂ ਤੱਕਦੇ, ਬਿਨਾਂ ਗੁਰੂ ਤੋਂ ਮੁਕਤੀ ਨਹੀਂ ਹੁੰਦੀ। ਜਿਹੜੇ ਪੰਡਤ ਜਾਂ ਮੋਨ ਧਾਰਨ ਵਾਲੇ ਲੋਕ ਨੇ, ਉਹ ਭਾਵੇਂ ਪੰਡਤ ਸਾਰੀ ਉਮਰ ਪੜ੍ਹਦੇ ਰਹਿਣ, ਮੋਨ ਵਾਲੇ ਸਾਰੀ ਉਮਰ ਮੋਨ 'ਚ ਰਹਿਣ, ਉਹ ਇਵੇਂ ਹੀ ਹੈ, ਰੱਬ ਤੋਂ ਟੁੱਟ ਕੇ ਉਹ ਆਪਣੀ ਪੱਤ ਹੀ ਗਵਾਉਂਦੇ ਨੇ। ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ, ਅਲਟੀਮੇਟ ਜਿਹੜੀ ਟਰੂਥ ਹੈ ਉਹ ਵਾਹਿਗੁਰੂ ਦੀ ਬੰਦਗੀ ਹੈ, ਸੱਚ ਹੈ, ਵਾਹਿਗੁਰੂ ਦਾ ਨਾਂ ਹੈ। ਤੇ ਅਖੀਰਲਾ ਪਤਾ ਹੈ, ਜੋ ਸੱਚ ਲਾਏ ਸੇ ਸੱਚ ਲੱਗੇ, ਨਿਤ ਸੱਚੀ ਕਾਰ ਕਰਨ, ਤਿਨਾ ਨਿਜ ਘਰ ਵਾਸਾ ਪਾਇਆ, ਸੱਚੈ ਮਹਿਲ ਰਹਨ, ਨਾਨਕ ਭਗਤ ਸੁਖੀਐ, ਸਦਾ ਸੱਚੈ ਨਾਮ ਰਚਨ। ਕਿ ਜਿਨ੍ਹਾਂ ਨੂੰ ਗੁਰੂ ਨੇ ਸੱਚ ਦੇ ਪਾਸੇ ਲਾਇਆ, ਉਹ ਸੱਚ ਵੱਲ ਲੱਗੇ ਹੋਏ ਨੇ, ਉਹਨਾਂ ਦੀ ਕਾਰ, ਜ਼ਿੰਦਗੀ ਦਾ ਕਾਰ ਵਿਹਾਰ ਸੱਚ ਦੇ ਉੱਤੇ ਹੈ। ਉਹਨਾਂ ਦਾ ਉਸ ਵਾਹਿਗੁਰੂ ਦੇ ਘਰ ਜਿਹੜਾ ਸੱਚਾ ਘਰ ਹੈ ਉਹਨਾਂ ਨੇ ਵਾਸਾ ਪਾਇਆ। ਉਸ ਵਾਹਿਗੁਰੂ ਦੇ ਸੱਚੇ ਮਹਿਲ ਦੇ ਵਿੱਚ, ਉਸ ਦੀ ਹਦੂਦ ਦੇ ਵਿੱਚ, ਉਸ ਦੇ ਚਰਨਾਂ ਦੇ ਵਿੱਚ ਉਹ ਰਹਿੰਦੇ ਨੇ। ਔਰ ਤੀਸਰੇ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਭਗਤ ਸੁਖੀਏ, ਸਦਾ ਸੱਚਾ ਨਾਮ ਰਚਨ। ਕਿ ਜਿਹੜੇ ਉਹਦੀ ਬੰਦਗੀ ਕਰਨ ਵਾਲੇ, ਉਸ ਦੇ ਫਕੀਰ, ਉਸ ਦੇ ਭਗਤ ਨੇ, ਉਹ ਹਮੇਸ਼ਾ ਸੁਖੀ ਨੇ, ਉਹਨਾਂ ਦਾ ਮਨ ਚਾਚ ਹੁੰਦਾ ਕਿਉਂਕਿ ਉਸ ਵਾਹਿਗੁਰੂ ਦੇ ਸੱਚੇ ਨਾਮ ਵਿੱਚ ਰਚੇ ਹੋਏ ਨੇ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreport.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ
ਆਗਿਆ ਦਿਓ। ਦੇਖਦੇ ਰਹੋ ਚੀਵੀ 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।